परम सत्कारयोग ਸਰੋਤਾ ਗਣੋ, ਵਿਸ਼ਵ ਦੀਆਂ ਸਦਾ ਜਿਉਂਦੀਆਂ ਰਹਿਣ ਵਾਲੀਆਂ 5 ਜ਼ੁਬਾਨਾਂ ਵਿੱਚੋਂ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਵਿੱਚ ਪੈਦਾ ਹੋਈ ਸੰਸਾਰ ਦੀ ਸਭ ਤੋਂ ਪਹਿਲੀ ਕਲਾ ਕਵੀਸ਼ਰੀ, ਜਿਸ ਦੇ 9 ਰਸਾਂ ਵਿੱਚੋਂ ਅੱਜ ਹਾਸ-ਰਸ ਵਿਸ਼ੇ ਤੇ ਵਿਚਾਰ ਕਰਨ ਦਾ ਮਨ ਬਣਾਇਆ। ਇਸ ਲਈ ਸਭ ਤੋਂ ਪਹਿਲਾਂ ਸਤਿਕਾਰਯੋਗ ਮਹਾਕਵੀ ਮਾਲਵੇ ਦੀ ਰੂਹ ਬਾਬੂ ਰਜਬ ਅਲੀ ਖਾਨ ਜੀ ਸਾਹੋਕੇ ਵਾਲਿਆਂ ਦੀ ਸ਼ਾਨਦਾਰ ਰਚਨਾ ਅਕਲ ਦਾ ਬਾਗ, ਜਿਸ ਵਿੱਚ ਪੰਜਾਬੀ ਸੱਭਿਆਚਾਰ ਦਾ ਚਿਹਰਾ ਮੋਹਰਾ, ਰਹਿਣ ਸਹਿਣ, ਸੂਰਤ ਤੇ ਸੀਰਤ, ਡੀਲ ਡੌਲ, ਆਨ ਸ਼ਾਨ, ਅਣਖ ਤੇ ਇੱਜ਼ਤ ਨੂੰ ਬੜੇ ਸੋਹਣੇ ਢੰਗ ਨਾਲ ਚਿਤਰਿਆ। ਪਿਆਰ ਸਤਿਕਾਰ ਨਾਲ ਸੁਣੀਏ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਹਾਂਜੀ 10 ਹੱਥ ਬੰਨ ਕੇ ਤੇ ਆਉਂਦੇ ਪਰਮਾਤਮਾ ਮਾਨੋ ਰੰਗਲੇ ਦਿਮਾਗ ਚ ਜਗਾ ਦੇ ਨਾਮੀ ਬੈਟਰੀ, ਵੇਦ ਤੇ ਗ੍ਰੰਥ ਲਿਆ ਕੇ ਵਾਚਲੇ ਅਨੇਕਾਂ ਮੈਂ ਤਾਂ ਪੜ ਲੈ ਬਥੇਰਾ ਆਲ ਜੈਬਰਾ ਜਮੈਟਰੀ, ਮੁਸ਼ਕਲ ਨਾਲ ਅੰਗਰੇਜ਼ਾਂ ਦੀ ਜ਼ਬਾਨ ਸਿੱਖੀ ਲੈ ਪ੍ਰੋਫੈਸਰ ਸਿਖਾ ਦੇ ਐਸੇਲੈਟਰੀ, ਬਾਬੂ ਜੀ ਤੇ ਮੇਰਾ ਕਾਰੋ ਆਪਣਾ ਸਮਝ ਬੱਚਾ ਆਜੇ ਨਾਮੀ ਰਚਨੀ ਪੰਜਾਬੀ ਦੀ ਪੋਇਟਰੀ, ਨਾਮ ਨੂੰ ਸਵੇਰਾ ਚੰਗਾ, ਸਾਨਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹੰਡੇਰਾ ਚੰਗਾ, ਜਿੱਥੇ ਕਿਤੇ ਲੁਕ ਜੇ, ਜਵਾਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ, ਟੱਬਰ ਸੰਗਾਊ ਚੰਗਾ, ਛੇੜ ਕੇ ਤੋ ਰੁਕ ਜੇ, ਇੱਕ ਗੋਤਾ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ, ਜੰਗ ਦਾ ਨਵੇੜਾ ਚੰਗਾ, ਜੇ ਕਲੇਸ਼ ਮੁੱਕ ਜੇ, 14ਵੀਂ ਦਾ ਚੰਦ ਚੰਗਾ, ਬਾਬੂ ਜੀ ਦਾ ਛੰਦ ਚੰਗਾ, ਆਮਦਾ ਆਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ, ਨਹਿਰ ਨੂੰ ਵਰਮ ਚੰਗੀ, ਚਾਸ਼ਕੀ ਗਰਮ ਚੰਗੀ, ਬੇਟੀ ਨੂੰ ਸ਼ਰਮ ਜੂਤ ਪੈਂਦੇ ਰਹਿਣ ਗੋਲੇ ਨੂੰ, ਗੋੜ ਚੰਗਾ ਮੇਰੇ ਨੂੰ, ਸਿਆਗ ਚੰਗਾ ਪੈਰੇ ਨੂੰ, ਮਸਾਲਾ ਚੰਗਾ ਟੈਰੇ ਨੂੰ, ਬਣੌਲੇ ਚੰਗੇ ਖੋਲੇ ਨੂੰ, ਨਗਰ ਆਬਾਦ ਤੇ ਕਮਾਦ ਵਿੱਚ ਖਾਦ ਚੰਗਾ, ਵਿਆਹ 'ਚ ਆਉਂਦਾ ਸਵਾਦ ਚੰਗਾ, ਗਾਲਾਂ ਦਾ ਵਿਚੋਲੇ ਨੂੰ, ਬਾਬੂ ਜੀ ਸਲਾਹੀ ਚੰਗਾ ਤੇ ਗੁਜਰ ਮਾਹੀ ਚੰਗਾ, ਅੜਬ ਸਿਪਾਹੀ ਚੰਗਾ, ਅੜਬਾਂ ਦੇ ਟੋਲੇ ਨੂੰ, ਸੂਰਮੇ ਦੀ ਹਾਨੀ ਹੋ ਜੇ, ਹੋਛਾ ਜੇ ਗਿਆਨੀ ਹੋ ਜੇ, ਆਗੂ ਜੇ ਜਨਾਨੀ ਹੋ ਜੇ, ਉਹ ਨਾ ਚੁੱਗੀ ਵਸਦੀ, ਘਰ ਕਾਮ ਜੋਰ ਹੋ ਜੇ, ਪੁੱਤਰ ਲੰਡੋਰ ਹੋ ਜੇ, ਜੇ ਸਿਆਂ ਨੂੰ ਚੋਰ ਤਾਂ ਪੁਲਿਸ ਰੋਜ਼ ਧੱਸਦੀ, ਮੌਤ ਜੇ ਵਿਆਹ 'ਚ ਹੋ ਜੇ, ਮੀਂਹ ਚੜੀ ਜੇ ਗਾਹ 'ਚ ਹੋ ਜੇ, ਜੇ ਜਵਾਕ ਰਾਹ 'ਚ ਹੋ ਜੇ, ਦੁਖੀ ਜਾਨ ਫਸਦੀ, ਸੱਪ ਜੇ ਅਸੀਲ ਹੋ ਜੇ, ਖਾਰਜ ਅਪੀਲ ਹੋ ਜੇ, ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ, ਲੱਤੋ ਲੰਗਾ ਬੈਲ ਹੋ ਜੇ, ਬੂੜਾ ਜੇ ਬੇਟੈਲ ਹੋ ਜੇ, ਫੀਮ ਦਾ ਜੇ ਬੈਲ ਹੋ ਜੇ, ਏਦੂ ਦੁੱਖ ਕੋਈ ਨਹੀਂ। ਸਤਿ ਸ਼੍ਰੀ ਅਕਾਲ, ਆਦਾਬ, ਅਸਲਾਮ ਵਾਲੇਕੁਮ, ਨਮਸਕਾਰ ਸਾਰੇ ਹੀ ਦੋਸਤਾਂ ਨੂੰ ਜੋ ਇੱਕ ਵਾਰ ਫਿਰ ਸਾਡੇ ਨਾਲ ਅੱਜ ਜੁੜ ਚੁੱਕੇ ਨੇ। ਦੁਨੀਆ ਦੇ ਹਰ ਕੋਨੇ ਦੇ ਵਿੱਚ ਵਸਦੇ ਪੰਜਾਬੀ ਸਾਡੇ ਨਾਲ ਇੱਕ ਵਾਰ ਫਿਰ ਜੁੜ ਚੁੱਕੇ ਨੇ। ਪੰਜਾਬੀ ਲਹਿਰ ਦੀ, ਪੰਜਾਬੀ ਇਸ ਸਾਂਝੀ ਸਾਥ ਦਾ ਹਿੱਸਾ ਬਣ ਰਹੇ। ਕਹਿੰਦੇ ਨੇ ਜਿਹੜੇ ਜ਼ੁਬਾਨ ਹੈ ਉਹ ਕਿਸੇ ਵੀ ਗੱਲ ਨੂੰ ਚੰਗਾ ਜਾਂ ਬੁਰਾ ਬਣਾ ਸਕਦੀ ਹੈ। ਚੰਗੀ ਸ਼ਬਦਾਂ ਵਿੱਚ ਕਹੀ ਗੱਲ ਚੰਗਾ ਅਸਰ ਕਰਦੀ ਹੈ ਤੇ ਭੈੜੀ ਜ਼ੁਬਾਨ ਵਿੱਚ ਕਹੀ ਚੰਗੀ ਗੱਲ ਵੀ ਕਈ ਵਾਰ ਚੰਗਾ ਅਸਰ ਨਹੀਂ ਕਰਦੀ, ਭੈੜਾ ਅਸਰ ਕਰਦੀ ਹੈ। ਬਾਬੂ ਰਜਬ ਅਲੀ ਦਾ ਜੇ ਨਾਂ ਲਈ ਤੇ ਉਹਨਾਂ ਕੋਲ ਇੱਕ ਐਸੀ ਜ਼ੁਬਾਨ ਸੀ, ਉਹਨਾਂ ਕੋਲ ਗੱਲ ਕਹਿਣ ਦਾ ਐਸਾ ਚੱਜ ਸੀ ਕਿ ਉਹ ਕਵੀਸ਼ਰੀ ਦੇ ਜ਼ਰੀਏ ਆਪਣੀ ਗੱਲ ਕਹਿ ਜਾਂਦੇ ਸਨ ਤੇ ਲੋਕਾਂ ਦੇ ਉੱਤੇ ਉਹ ਅਸਰ ਛੱਡ ਜਾਂਦੇ ਸਨ ਜੋ ਸਦੀਵੀ ਤੌਰ ਤੇ ਉਹਨਾਂ ਦੇ ਉੱਤੇ ਰਹਿੰਦਾ ਸੀ। ਪਰਮਾਨੈਂਟ ਉਹਨਾਂ ਤੇ ਐਮਫੈਸਿਸ, ਪਰਮਾਨੈਂਟ ਅਸਰ ਹੋ ਜਾਂਦਾ ਸੀ। ਇਹ ਬਾਬੂ ਰਜਬ ਅਲੀ ਦੀ ਹਕੀਕਤ ਸੀ। ਬਾਬੂ ਰਜਬ ਅਲੀ ਕੌਣ ਸਨ? ਜੇ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਦੱਸਦਾ ਹਾਂ ਜੀ। ਬਾਬੂ ਰਜਬ ਅਲੀ ਖਾਨ ਕਿ ਕੋਈ ਲੋਕ ਮੰਨਦੇ ਨੇ ਕਿ ਉਹਨਾਂ ਦਾ ਜਨਮ 10 ਅਗਸਤ ਨੂੰ ਹੋਇਆ, ਜਿਸ ਦਿਨ ਕਿ ਮੇਰਾ ਵੀ ਜਨਮ ਦਿਨ ਹੈ। ਤੇ ਜੇ ਇਹ ਮੰਨ ਲਓ ਤਾਂ ਮੈਨੂੰ ਖੁਸ਼ੀ ਹੋਏਗੀ। ਕੁਝ ਲੋਕ ਮੰਨਦੇ ਨੇ ਕਿ ਉਹਨਾਂ ਦਾ ਜਨਮ 6 ਮਈ ਨੂੰ ਹੋਇਆ ਤੇ ਇਹ ਸਾਲ ਜਿਹੜਾ ਦੱਸਿਆ ਜਾਂਦਾ ਹੈ 1894 ਦੇ ਕਰੀਬ ਉਹਨਾਂ ਸਾਲ ਦੱਸਿਆ ਜਾਂਦਾ ਉਹਨਾਂ ਜਨਮ ਦਾ। ਤੇ ਮੁਸਲਮਾਨ ਰਾਜਪੂਤ ਘਰਾਣੇ ਦੇ ਮੀਆਂ ਧਮਾਲੀ ਖਾਂ ਤੇ ਉਹਨਾਂ ਦੀ ਮਾਤਾ ਜੀ ਦਾ ਨਾਂ ਸੀ ਮਾਤਾ ਜੋਣੀ ਦੇ ਘਰ ਪਿੰਡ ਸਾਹੋਕੇ, ਜਿਸ ਦਾ ਕਿ ਪਹਿਲਾ ਜ਼ਿਲ੍ਹਾ ਫਿਰੋਜ਼ਪੁਰ ਹੁੰਦਾ ਸੀ, ਹੁਣ ਅੱਜ ਕੱਲ੍ਹ ਉਹ ਮੋਗਾ ਜ਼ਿਲ੍ਹਾ ਹੈ, ਉੱਥੇ ਉਹਨਾਂ ਦਾ ਜਨਮ ਹੋਇਆ। ਹੁਣ ਮਜ਼ੇਦਾਰ ਗੱਲ ਹੈ ਕਿ ਉਹਨਾਂ ਨੇ ਪੜ੍ਹਾਈ ਜਿਹੜੀ ਕੀਤੀ ਉਹ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ, ਓਵਰਸੀਅਰ ਜਿਸ ਨੂੰ ਉਸ ਦੌਰ ਵਿੱਚ ਕਿਹਾ ਜਾਂਦਾ ਸੀ। ਤੇ ਸਿੰਚਾਈ ਵਿਭਾਗ
ਜਦੋਂ ਕਿ ਉਸ ਵੇਲੇ ਕਿ ਪੰਜਾਬ ਦਾ ਨੂੰ ਸਿੰਜਣ ਦਾ ਕੰਮ ਚੱਲ ਰਿਹਾ, ਨਹਿਰੀ ਵਿਭਾਗ ਜਿਹੜਾ ਸੀ ਉੱਥੇ ਉਹਨਾਂ ਨੇ ਨੌਕਰੀ ਕਰ ਲਈ, ਤੇ ਪਰ ਬਹੁਤਾ ਚਿਰ ਉਹਨਾਂ ਨੇ ਨੌਕਰੀ ਨਹੀਂ ਕੀਤੀ। 1940 ਵਿੱਚ ਉਹਨਾਂ ਨੇ ਨੌਕਰੀ ਵੀ ਛੱਡ ਦਿੱਤੀ, ਤੇ ਫਿਰ 1947 ਵਿੱਚ ਉਹ ਸਾਹੋ ਕੇ ਛੱਡ ਕੇ ਦਰਿਆਓਂ ਪਾਰ ਸਰਹੱਦ ਦੇ ਪਰਲੇ ਪਾਸ ਪਾਰ ਪਾਕਿਸਤਾਨ ਵਾਲੇ ਪਾਸੇ ਚਲੇ ਗਏ। ਪਰ ਮਾਲਵੇ ਦੀ ਜਿਹੜੀ ਉਹਦੀ ਬੋਲੀ ਸੀ, ਉਹਨੇ ਨਾ ਤਾਂ ਉਹਨਾਂ ਨੇ ਮਾਲਵੇ ਨੂੰ ਛੱਡਿਆ ਤੇ ਨਾ ਮਾਲਵੇ ਦੀ ਬੋਲੀ ਨੇ ਉਹਨਾਂ ਨੂੰ ਛੱਡਿਆ। ਉਹਨਾਂ ਨੇ 47 ਤੋਂ ਪਹਿਲਾਂ ਵੀ ਜੋ ਕੁਝ ਲਿਖਿਆ ਉਹ ਮਾਲਵੇ ਦੀ ਖਾਸ ਬੋਲੀ ਵਿੱਚ ਲਿਖਿਆ, ਖਾਸ ਜੋ ਲੋਕ ਤੱਤ ਲਿਖੇ ਉਹ ਮਾਲਵੇ ਦੀ ਬੋਲੀ ਵਿੱਚ ਲਿਖੇ, ਤੇ ਫਿਰ 47 ਤੋਂ ਬਾਅਦ ਵੀ ਜੋ ਕੁਝ ਲਿਖਿਆ ਉਹਨਾਂ ਨੇ ਉਸੇ ਹੀ ਜ਼ੁਬਾਨ ਵਿੱਚ ਲਿਖਿਆ। ਦਰਜਨਾਂ ਉਹਨਾਂ ਨੇ ਕਿਸੇ ਕਹਾਣੀਆਂ ਕਿਤਾਬਾਂ ਲਿਖੀਆਂ ਨੇ। ਅੱਛਾ, ਇੱਕ ਬੜੀ ਇੱਥੇ ਖਾਸ ਗੱਲ ਕਰਨੀ ਇਹ ਬਣਦੀ ਹੈ ਕਿ ਬਾਬੂ ਰਜਬ ਅਲੀ ਵਰਗੇ ਬੰਦੇ ਥੋੜੇ ਨੇ ਜਿਹੜੇ ਕਿ ਕਿਸੇ ਖਾਸ ਧਰਮ, ਕਿਸੇ ਖਾਸ ਮਜ਼ਹਬ ਲਈ ਨਹੀਂ ਲਿਖ ਰਹੇ, ਉਹ ਕੁੱਲ ਪੰਜਾਬੀਆਂ ਲਈ ਲਿਖ ਰਹੇ ਸਨ। ਜਿੱਥੇ ਉਹਨਾਂ ਨੇ ਇੱਕ ਤਰਫ ਸ਼ਹੀਦ ਸਰਦਾਰ ਭਗਤ ਸਿੰਘ ਹੋਰਾਂ ਦੀ ਸ਼ਹਾਦਤ ਬਾਰੇ ਲਿਖਿਆ, ਦੁੱਲਾ ਭੱਟੀ ਬਾਰੇ ਲਿਖਿਆ, ਹਸਨ ਹੁਸੈਨ ਬਾਰੇ ਕਿੱਸਾ ਲਿਖਿਆ, ਉੱਥੇ ਉਹਨਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਰੇ ਵੀ ਕਿੱਸਾ ਲਿਖਿਆ, ਹੀਰ ਦੀ ਕਲੀਆਂ ਵੀ ਉਹਨਾਂ ਨੇ ਲਿਖਿਆ। ਤਾਂ ਹਰ ਕਿਸਮ ਦੀ ਉਹਨਾਂ ਨੇ ਚੀਜ਼ਾਂ ਨੂੰ ਲਿਖਿਆ ਹੈ, ਹਰ ਕਿਸਮ ਦੀ ਚੀਜ਼ਾਂ ਨੂੰ ਤੇ ਹਰ ਰੰਗ ਨੂੰ ਲਿਖਿਆ ਹੈ। ਹੁਣ ਅਸੀਂ ਉਹਨਾਂ ਦਾ ਹਾਸ ਰਸ ਸੁਣਿਆ, ਹਰ ਰਸ ਨੂੰ ਉਹਨਾਂ ਨੇ ਲਿਖਿਆ ਹੈ, ਪਰ ਜਿਹੜੀ ਉਹਦੀ ਖੂਬੀ ਹੈ ਜਿਹੜੀ ਉਹ ਮੰਨੀ ਜਾਂਦੀ ਹੈ, ਉਹ ਲੋਕ ਤੱਥ ਉਹਨਾਂ ਦੀ ਖੂਬੀ ਮੰਨੀ ਜਾਂਦੀ ਹੈ। ਸੋ ਅੱਜ ਬਾਬੂ ਰਜਬ ਅਲੀ ਦੀ ਗੱਲ ਕਰਦੇ ਹਾਂ, ਮੈਨੂੰ ਬੜਾ ਮਾਣ, ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ, ਤੇ ਉਹਨਾਂ ਦੇ ਬਾਰੇ ਹੋਰ ਗੱਲਬਾਤ ਕਰਾਂਗੇ, ਉਹਨਾਂ ਦੀ ਕਵਿਸ਼ਰੀ ਨੂੰ ਸੁਣਾਂਗੇ, ਉਹਨਾਂ ਦੀ ਕੁਝ ਕਵਿਤਾਵਾਂ, ਕੁਝ ਹੋਰ ਦੋਸਤਾਂ ਕੋਲੋਂ ਵੀ ਸੁਣਾਂਗੇ, ਕੁਝ ਇੱਕ ਮੈਂ ਸਾਂਝੀਆਂ ਤੁਹਾਡੇ ਨਾਲ ਕਰਾਂਗਾ। ਤੇ ਉਮੀਦ ਕਰਦਾ ਤੁਸੀਂ ਅੱਜ ਦੇ ਇਸ ਸੱਥ ਦਾ, ਅੱਜ ਇਸ ਪ੍ਰੋਗਰਾਮ ਵਿੱਚ ਸਿਰਫ ਗੱਲਾਂ ਬਾਤਾਂ ਹੀ ਨਹੀਂ, ਕੁਝ ਨਾਲ ਲੈ ਕੇ ਜਾਓਗੇ, ਉਹ ਜੋ ਬਾਬੂ ਰਜਬ ਅਲੀ ਨੇ ਸਾਨੂੰ ਸਾਰਿਆਂ ਨੂੰ ਦਿੱਤਾ ਹੈ। ਸੋ ਨਾਸਰ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ। ਨਾਸਰ ਸਾਹਿਬ ਜੀ ਆਇਆਂ ਨੂੰ, ਵੈਲਕਮ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ, ਜਿੰਨੇ ਵੀ ਜੁੜ ਚੁੱਕੇ ਨੇ ਇਸ ਵੇਲੇ ਪੰਜਾਬੀ ਲਾਈਵ ਦੇ ਰਾਹੀਂ, ਫੇਸਬੁੱਕ ਹੋਵੇ ਜਾਂ YouTube ਹੋਵੇ। ਅੱਜ ਦਾ ਪ੍ਰੋਗਰਾਮ ਸਾਡੇ ਲਈ ਬਹੁਤ ਸਪੈਸ਼ਲ, ਸਾਰਿਆਂ ਵਾਸਤੇ ਬਹੁਤ ਸਪੈਸ਼ਲ। ਬਾਬੂ ਰਜਬ ਅਲੀ ਜਿਹੜੇ ਕਵਿਸ਼ਰੀ ਦੇ ਬਾਦਸ਼ਾਹ ਮੰਨੇ ਜਾਂਦੇ ਨੇ, ਉਹਨਾਂ ਦੀ ਪੁੱਤਰੀ ਭੈਣ ਰਿਹਾਨਾ, ਉਹ ਸਾਡੇ ਨਾਲ ਪ੍ਰੋਗਰਾਮ ਦਾ ਹਿੱਸਾ ਨੇ। ਉਹ ਵੀ ਹੋਣਗੇ ਥੋੜੀ ਦੇਰ 'ਚ, ਉਹਨਾਂ ਨੂੰ ਵੀ ਤੁਸੀਂ ਆਪਣੀ ਸਕਰੀਨ ਤੇ ਵੇਖ ਸਕੋਗੇ। ਸੋ ਸਾਰੇ ਦੋਸਤ ਇਹਨੂੰ ਸਟਰੀਮ ਨੂੰ ਸ਼ੇਅਰ ਕਰਿਓ, ਕਿਉਂਕਿ ਜੇ ਆਪਾਂ ਗੱਲ ਕਰੀਏ ਬਾਬੂ ਰਜਬ ਅਲੀ ਦੀ, ਜਿਸ ਤਰ੍ਹਾਂ ਉਧਰ ਕਾਲਜ ਯੂਨੀਵਰਸਿਟੀਆਂ 'ਚ ਉਹਨਾਂ ਦਾ ਕਵਿਸ਼ਰੀ ਨੂੰ ਲੈ ਕੇ ਜਾਂ ਉਹਨਾਂ ਤੇ ਥੀਸਿਸ ਵੀ ਹੁੰਦੇ ਨੇ, ਉਹਨਾਂ ਤੇ ਬਹੁਤ ਕੰਮ ਹੋਇਆ। ਇੱਧਰਲੇ ਪੰਜਾਬ ਦੀ ਆਪਾਂ ਗੱਲ ਕਰੀਏ, ਉਹ ਕਿਤੇ ਨਾ ਕਿਤੇ ਲੋਕਾਂ ਤੱਕ ਉਨੀ ਪਪੂਲੈਰਿਟੀ ਨਹੀਂ ਜਿੰਨੀ ਇੰਡੀਆ ਪੰਜਾਬ ਦੇ ਵਿੱਚ ਜਾਂ ਉਧਰ ਆ। ਸੋ ਉਹਦੇ ਲਈ ਆਪਾਂ ਅੱਜ ਦਾ ਪ੍ਰੋਗਰਾਮ ਮਿਥਿਆ ਕਿ ਆਪਾਂ ਉਹਦੇ ਤੇ ਉਹਨਾਂ ਤੇ ਗੱਲ ਕਰਨੀ ਆ। ਉਹਨਾਂ ਦੇ ਨਾਲ ਪੋਤੀ ਉਹਨਾਂ ਦੀ ਸਾਡੇ ਨਾਲ ਥੋੜੇ ਸਮਾਂ ਪਹਿਲਾਂ ਉਹਨਾਂ ਦੇ ਬੇਟੇ, ਉਹਨਾਂ ਦੀ ਜਿਹੜੇ ਸਨ, ਉਹਨਾਂ ਦਾ ਇੰਟਰਵਿਊ ਵੀ ਕਾਇਮ ਚੌਹਾਨ ਸਾਹਿਬ ਨੇ ਕੀਤਾ ਸੀ ਆਪਣੇ ਦੇਸੀ ਇਨਫੋਟੇਨਰ ਚੈਨਲ ਤੇ। ਅਨਫੋਰਚੂਨੇਟਲੀ ਉਹਨਾਂ ਦੀ ਡੈਥ ਹੋ ਗਈ ਸੀ। ਸੋ ਅੱਜ ਸਾਡੇ ਨਾਲ ਉਹਨੇ ਜ਼ਿਆਦਾ ਟਾਈਮ ਜ਼ਾਇਆ ਨਾ ਕਰਦੇ, ਪਹਿਲਾਂ ਉਹਨਾਂ ਨੂੰ ਸਕਰੀਨ ਤੇ ਲੈਂਦੇ ਆ, ਫਿਰ ਪ੍ਰੋਫੈਸਰ ਸਾਹਿਬ ਵੀ ਸਾਡੇ ਨਾਲ ਜਿਹੜੇ ਨੇ, ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆਪਾਂ ਕਰਾਂਗੇ। ਸਲਾਮ ਵਾਲੇਕੁਮ ਭੈਣ ਜੀ। ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ ਸਾਰਿਆਂ ਦਾ? ਬਹੁਤ ਸ਼ੁਕਰੀਆ ਜੀ ਭੈਣ ਜੀ, ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਮਿਹਰਬਾਨੀ। ਅਸਲਾਮ ਵਾਲੇਕੁਮ। ਅੱਛਾ ਜੀ, ਸਲਾਮ ਲੈਣ ਤੋਂ ਪਤਾ ਲੱਗਦਾ ਨਹੀਂ ਕਿ ਬੋਲੀ ਜਿਹੜੀ ਵਾ ਪੂਰੀ ਬਾਬੂ ਜੀ ਨਾਲ ਹੈ। ਹਾਂਜੀ, ਕਿਉਂਕਿ ਮੈਂ ਪੰਜਾਬ ਨਾਲ ਤਲਕ ਰੱਖਣੀ ਆ, ਬਾਬੂ ਜੀ ਦੀ ਪੋਤੀਆਂ ਤੇ ਫਿਰ ਜ਼ਾਹਿਰ ਹੈ ਮੈਂ ਵੀ ਪੰਜਾਬੀ ਬੋਲਣੀ, ਮੇਰੀ ਮਾਂ ਜਾਈ ਪੰਜਾਬੀ। ਤਾਂ ਕਿਆ ਬਾਤ ਹੈ, ਕਿਆ ਬਾਤ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜ਼ਿਆਦੀ ਕਿਸਮ ਦਾ ਸਵਾਲ ਪੁੱਛਣਾ ਹੈ ਜੀ। ਮੈਂ ਤੁਹਾਡੀ ਉਮਰ ਨਹੀਂ ਜਾਣਨਾ ਚਾਹੁੰਦਾ, ਪਰ ਮੈਂ ਜਾਣਨਾ ਚਾਹੁੰਦਾ ਤੁਹਾਨੂੰ ਬਾਬੂ ਰਜਬ ਅਲੀ ਨਾਲ ਕਿੰਨਾ ਕੁ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ? ਬਚਪਨ ਤੁਹਾਡਾ ਕਿਹੋ ਜਿਹਾ ਸੀ ਉਹਨਾਂ ਨਾਲ? ਮੈਂ 6 ਸਾਲ ਦੀ ਸੀ ਜਦੋਂ ਦਾਦਾ ਜੀ ਦੀ ਡੈਥ ਹੋਈ ਏ ਜੀ। ਤੇ ਕਿਸ ਕਿਸਮ ਦੀ ਯਾਦਾਂ ਨੇ ਤੁਹਾਡੀਆਂ? ਮੇਰੀ 12/2/73 ਦੀ ਤਰੀਕ ਦੈਸ਼ ਏ ਤੇ 1979 ਦੇ ਵਿੱਚ ਦਾਦਾ ਜੀ ਦੀ ਡੈਥ ਹੋਈ ਏ, ਤੇ ਦਾਦਾ ਜੀ ਦੀ ਗੋਦ ਦੇ ਵਿੱਚ ਹੀ ਮੈਂ ਜੰਮੀ ਪਲੀ ਆ। ਉਹਨਾਂ ਦੀ ਥੋੜੀ ਮੇਰੀ ਯਾਦ ਚ ਆਉਂਦੀ ਹੈ, ਉਹਨਾਂ ਦੀ ਨਮਾਜ਼ ਪੜ੍ਹਨੀ ਜਾਂ ਉਹਨਾਂ ਨੇ ਮਸਜਿਦ ਚ ਜਾਣਾ ਜਾਂ ਸਾਡੇ ਨਾਲ ਬੈਠ ਕੇ ਉਹਨਾਂ ਨੇ ਖੇਲਣਾ, ਸਾਨੂੰ ਗੋਦ ਚ ਬਿਠਾਣਾ, ਉਹ ਮੈਨੂੰ ਉਹਨਾਂ ਦੀਆਂ ਗੱਲਾਂ ਬੜੇ ਅੱਛੇ ਤਰੀਕੇ ਨਾਲ ਯਾਦ ਨੇ। ਅੱਛਾ, ਇਹ ਇਸ ਤੋਂ ਇਲਾਵਾ ਜੇ ਉਹਨਾਂ ਦੀ ਕਵਿਸ਼ਰੀ ਦੀ ਗੱਲ ਕਰੀਏ
ਕਦੀ ਉਹ ਤੁਸੀਂ ਯਾਦ ਹੈ ਕਦੀ ਉਹ ਕਿਸੇ ਕੁਝ ਸੁਣਦਿਆਂ ਕਹਿੰਦਿਆਂ ਪੜ੍ਹਦਿਆਂ ਕੁਝ ਉਹਨਾਂ ਦੇ ਬੋਲ ਕਦੀ ਤੁਹਾਨੂੰ ਕੁਝ ਜ਼ਿਹਨ ਜਾਂਦੀ? ਮੈਂ ਜਾਣਦਾ ਕਿ 6 ਸਾਲ ਦਾ ਬੱਚਾ ਬੜਾ ਮਾਸੂਮ ਛੋਟਾ ਜਿਹਾ ਬੱਚਾ ਹੁੰਦਾ ਹੈ, ਪਰ ਕਈ ਵਾਰ ਕੁਝ ਚੀਜ਼ਾਂ ਤੁਹਾਡੇ ਜ਼ਿਹਨ ਵਿੱਚ ਰਹਿ ਜਾਂਦੀ ਨੇ ਕਿ ਮੈਂ ਕਿਤੇ ਉਹਨੂੰ ਪੜ੍ਹਦਿਆਂ ਦੇਖਿਆ ਸੀ, ਬੋਲਦਿਆਂ ਸੁਣਿਆ ਸੀ, ਭਾਵੇਂ ਅਲਫਾਜ਼ ਯਾਦ ਨਾ ਹੋਣ, ਇਹ ਜਿਹੀ ਯਾਦ ਹੈ? ਹਾਂਜੀ, ਦਾਦਾ ਜੀ ਜਿਹੜੇ ਸੀ ਜਦੋਂ ਮੈਂ ਛੋਟੀ ਸੀ ਨਾ, ਉਹ ਥੋੜਾ ਜਿਹਾ ਗੁਨਗੁਨਾਦੇ ਰਹਿੰਦੇ ਸੀ। ਉਹਨਾਂ ਨੂੰ ਜ਼ਿਆਦਾ ਆਪਦੇ ਵਤਨ ਦੀ ਤਾਂਘ ਬੜੀ ਸਤਾਉਂਦੀ ਸੀ। ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ, ਕਿਉਂਕਿ ਉਹਨਾਂ ਨੇ ਪਾਕਿਸਤਾਨ ਨੂੰ ਆਦਾ ਵਤਨ ਹੀ ਨਹੀਂ ਸੀ ਮੰਨਿਆ, ਉਹ ਸਾਹੋ ਨੂੰ ਇੰਡੀਆ ਨੂੰ ਆਦਾ ਵਤਨ ਮੰਨਦੇ ਸਨ। ਮਰਦੇ ਦਮ ਤੱਕ ਉਹਨਾਂ ਨੂੰ ਸਿਰਫ ਆਪਣੇ ਵਤਨ ਦੀਆਂ ਯਾਦਾਂ ਹੀ ਰਹੀਆਂ ਨੇ। ਮੇਰਾ ਖਿਆਲ ਇਹ ਗੱਲ ਵੀ ਕਿਸੇ ਵਾਸਤੇ ਵੀ ਸੱਚੀ ਹੋ ਸਕਦੀ ਹੈ ਜਿਸਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਹਿੱਸਾ ਬਚਪਨ ਜਵਾਨੀ ਜਿੱਥੇ ਮਾਣੀ ਹੋਵੇ, ਜਿੱਥੇ ਦੋਸਤ ਮਿੱਤਰ ਹੋਣ ਉਹਦੇ, ਫਿਰ ਉਹਦੇ ਵਾਸਤੇ ਕਿਤੇ ਨਵੇਂ ਥਾਂ ਤੇ ਜਾ ਕੇ ਨਾ ਜੀ, ਜੋ ਮੈਂ ਆਪਣੇ ਆਪ ਦੀ ਗੱਲ ਕਰ ਲਵਾਂ, ਮੈਂ ਆਪਣੀ ਜ਼ਿੰਦਗੀ ਦਾ ਬਿਹਤਰੀਨ ਹਿੱਸਾ ਮੈਂ ਦਿੱਲੀ ਸ਼ਹਿਰ ਵਿੱਚ ਗੁਜ਼ਾਰਿਆ ਹੈ। ਉਸ ਤੋਂ ਬਾਅਦ ਮੈਨੂੰ ਹੁਣ ਕੈਨੇਡਾ ਰਹਿੰਦੇ ਨੂੰ ਵੀ ਮੇਰੀ ਅੱਧੀ ਉਮਰ ਗੁਜ਼ਰ ਗਈ ਹੈ, ਪਰ ਫਿਰ ਵੀ ਜਿਹੜੀ ਮੇਰੀ ਬਹੁਤੀਆਂ ਯਾਦਾਂ ਜਿਹੜੀਆਂ ਨੇ ਉਹ ਮੇਰੇ ਸ਼ਹਿਰ ਦਿੱਲੀ ਨਾਲ ਜੁੜੀਆਂ ਨੇ। ਜਦੋਂ ਵੀ ਕੁਝ ਖਾਸ ਤੌਰ ਤੇ ਜਦੋਂ ਕੋਈ ਕਿਸੇ ਦੀ ਰਹਿਣੀ ਬਹਿਣੀ ਕੋਈ ਦੀ ਕੋਈ ਗੱਲ ਹੁੰਦੀ ਹੈ, ਜ਼ੁਬਾਨ ਦੀ ਕੋਈ ਗੱਲ ਹੁੰਦੀ ਹੈ, ਤੇ ਆਪਣੀ ਜ਼ੁਬਾਨ ਹਰ ਇੱਕ ਨੂੰ ਚੰਗੀ ਲੱਗਦੀ, ਆਪਣਾ ਰਹਿਣੀ ਬਹਿਣੀ ਚੰਗੀ ਲੱਗਦੀ, ਸ਼ਾਇਦ ਇਸ ਕਰਕੇ ਉਹ ਕਦੀ ਸਾਹੋਕੇ ਨੂੰ ਭੁੱਲ ਨਹੀਂ ਸਕੇ। ਅੱਛਾ, ਥੋੜਾ ਜਿਹਾ ਅੱਗੇ ਜੀ ਜੀ ਥੋੜਾ ਜਿਹਾ ਅੱਗੇ ਚੱਲਦੇ ਹਾਂ, ਇਸ ਗੱਲਬਾਤ ਨੂੰ ਅੱਗੇ ਤੋੜਦੇ ਹਾਂ, ਕਿਉਂਕਿ ਤੁਹਾਡੀ ਉਮਰ ਕਾਫੀ ਘੱਟ ਸੀ, 6 ਸਾਲ ਦੀ ਉਮਰ ਸੀ। ਜ਼ਾਹਿਰੀ ਗੱਲ ਹੈ ਕਿ ਤੁਸੀਂ ਸ਼ਾਇਦ ਉਸ ਦੌਰ ਵਿੱਚ ਉਹਨਾਂ ਦੀ ਕਵਿਤਾ ਨੂੰ ਕਵਿਸ਼ਰੀ ਨੂੰ ਪੜ੍ਹ ਨਹੀਂ ਸਕੇ ਹੋਗੇ, ਤੇ ਜੋ ਕੁਝ ਉਹਨਾਂ ਨੇ ਬਹੁਤਾ ਲਿਖਿਆ ਉਹਨਾਂ ਨੇ ਗੁਰਮੁਖੀ ਸਕ੍ਰਿਪਟ ਵਿੱਚ ਲਿਖਿਆ। ਬਾਅਦ ਵਿੱਚ ਸ਼ਾਹਮੁਖੀ ਵਿੱਚ ਕਿਤਾਬਾਂ ਉਰਦੂ ਲਿਪੀ ਵਿੱਚ ਜਾਂ ਉਰਦੂ ਦੇ ਸਕ੍ਰਿਪਟ ਵਿੱਚ ਕਿਤਾਬਾਂ ਛਪੀਆਂ, ਤੇ ਪਰ ਤੁਹਾਨੂੰ ਉਹਨਾਂ ਨੂੰ ਪੜ੍ਹਨ ਦਾ ਕਦੀ ਮੌਕਾ ਮਿਲਿਆ ਫਿਰ ਵੱਡੇ ਹੋ ਕੇ? ਜੀ ਮੈਂ ਗੁਰਮੁਖੀ ਲਿਖ ਵੀ ਲੈਣੀ ਆ ਤੇ ਪੜ੍ਹ ਵੀ ਲੈਣੀ ਆ। ਅੱਛਾ, ਤੇ ਇਸ ਵਾਸਤੇ ਮੈਂ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹ ਮੈਂ ਪੜ੍ਹਦੀ ਰਹਿੰਦੀ ਆ। ਮੈਨੂੰ ਉਧਰੋਂ ਬੜੀਆਂ ਕਿਤਾਬਾਂ ਆਉਂਦੀਆਂ ਨੇ ਇੰਡੀਆ ਚੋਂ। ਅੱਛਾ ਜੀ, ਹੁਣ ਇੱਥੇ ਸਵਾਲ ਇਹ ਵੀ ਪੁੱਛਣਾ ਬਣਦਾ ਭੈਣ ਕਿ ਤੁਸੀਂ ਤੁਹਾਡਾ ਗੁਰਮੁਖੀ ਪੜ੍ਹਨ ਦਾ ਸਬੱਬ ਕਿਵੇਂ ਬਣਿਆ? ਕਿ ਜ਼ਾਹਿਰੀ ਗੱਲ ਸਕੂਲਾਂ 'ਚ ਤਾਂ ਇਹ ਹੈ ਨਹੀਂ ਸੀ ਤੁਹਾਡੇ ਕੋਲ, ਪਰ ਤੁਸੀਂ ਫਿਰ ਇਹ ਗੁਰਮੁਖੀ ਕਿਵੇਂ ਸਿੱਖੀ ਜੀ? ਮੈਨੂੰ ਨਾ ਵੈਸੇ ਹੀ ਗੁਰਮੁਖੀ ਨਾਲ ਬੜਾ ਸ਼ੌਕ ਸੀ ਪੜ੍ਹਨ ਦਾ ਲਿਖਣ ਦਾ। ਤੇ ਡਾਕਟਰ ਆਤਮ ਸਿੰਘ ਹਮਰਾਹੀ ਆਤਮਾ ਹਮਰਾਹੀ ਜਿਹੜੇ ਨੇ ਇੰਡੀਆ 'ਚ ਉਦੋਂ ਪਟਿਆਲਾ ਨਹੀਂ ਲੁਧਿਆਣਾ ਯੂਨੀਵਰਸਿਟੀ 'ਚ ਪ੍ਰੋਫੈਸਰ, ਉਹਨਾਂ ਨੇ ਮੈਨੂੰ ਲਿਖਤੇ, ਕਿਉਂਕਿ ਉਰਦੂ ਉਹ ਜਾਣਦੇ ਸਨ, ਮੈਂ ਉਹਨਾਂ ਨੂੰ ਲੈਟਰ ਲਿਖਿਆ, ਉਹਨਾਂ ਨੇ ਗੁਰਮੁਖੀ ਦੇ ਸਾਰੇ ਅੱਖਰ ਲਿਖਤੇ ਮੈਨੂੰ ਭੇਜਤੇ, ਤੇ ਮੈਂ 10-15 ਦਿਨ ਦੇ ਵਿੱਚ ਸਾਰੀ ਗੁਰਮੁਖੀ ਸਿੱਖ ਲਈ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਜ਼ਬਰਦਸਤ। ਇਹ ਬੜੀ ਜ਼ਬਰਦਸਤ ਗੱਲ ਹੈ। ਕਈ ਵਾਰ ਕਹਿੰਦੇ ਕਿ ਜਦੋਂ ਬੰਦੇ ਦੇ ਦਿਲ ਵਿੱਚ ਤਾਂਘ ਹੁੰਦੀ ਹੈ ਤੇ ਉਹ ਖੁਦ ਬਖੁਦ ਬੰਦਾ ਰਾਹ ਬਣਾ ਲੈਂਦਾ। ਮੇਰੀ ਵੀ ਕਹਾਣੀ ਕੁਝ ਤੁਹਾਡੇ ਵਰਗੀ ਹੈ। ਮੈਨੂੰ ਉਰਦੂ ਜ਼ੁਬਾਨ ਦਾ ਲਿਖਣ ਪੜ੍ਹਨ ਦਾ ਸ਼ੌਕ ਸੀ, ਤੇ ਠੀਕ ਇਸੇ ਤਰ੍ਹਾਂ ਮੇਰੇ ਇੱਕ ਦੋਸਤ ਨੇ ਜੀ ਪਾਕਿਸਤਾਨ, ਉਹਨੇ ਇੱਕ ਵਾਰ ਮੈਨੂੰ ਖਤ ਲਿਖਿਆ ਉਰਦੂ ਜ਼ੁਬਾਨ ਵਿੱਚ, ਮੇਰੇ ਕੋਲ ਪੜ੍ਹਨਾ ਹੋਇਆ, ਮੈਨੂੰ ਬੜਾ ਬੁਰਾ ਲੱਗਿਆ। ਮੈਂ ਉਦੋਂ ਫੈਸਲਾ ਕਰ ਰਿਹਾ ਕਿ ਹੁਣ ਇਹ ਜ਼ੁਬਾਨ ਮੈਨੂੰ ਸਿੱਖਣੀ ਪੈਣੀ ਹੈ। ਤਾਂ ਮੈਂ ਵੀ ਇਸ ਤਰ੍ਹਾਂ ਬਸ ਥੋੜਾ ਪਹਿਲੇ ਹਿੱਜਿਆਂ 'ਚ ਫਿਰ ਹੌਲੀ ਹੌਲੀ ਬਾਕੀ ਵੀ ਉਰਦੂ ਮੈਂ ਪੜ੍ਹਨਾ ਲਿਖਣਾ ਸ਼ੁਰੂ ਕਰ ਲਿਆ। ਅੱਛਾ ਜੀ, ਥੋੜੀ ਜਿਹੀ ਗੱਲ ਹੋਰ ਕਰਦੇ। ਹੁਣ ਕਵਿਤਾ ਜਦੋਂ ਤੁਸੀਂ ਪੜ੍ਹਦੇ ਹੋ ਪੰਜਾਬੀ ਵਿੱਚ, ਉਹਨਾਂ ਦੀ ਗੁਰਮੁਖੀ ਦੇ ਵਿੱਚ ਉਹਨਾਂ ਦੀ ਕਵਿਤਾ ਪੜ੍ਹਦੇ ਹੋ, ਤੁਹਾਨੂੰ ਉਹਨਾਂ ਦਾ ਕਿਹੜਾ ਰੰਗ ਸਭ ਤੋਂ ਜ਼ਿਆਦਾ ਪਸੰਦ ਹੈ? ਕਿਹੜੀ ਕਵਿਤਾ ਹੈ ਜਿਹੜੀ ਤੁਸੀਂ ਕਹਿੰਦੇ ਹੋ ਯਾਰ ਇਹ ਪੜ੍ਹ ਕੇ ਵੀ ਹਾਂ ਮੈਨੂੰ ਮਜ਼ਾ ਬਹੁਤ ਆਉਂਦਾ, ਇਹ ਬੜਾ ਵਧੀਆ ਲੱਗਦੀ ਹੈ ਜੀ? ਉਹਨਾਂ ਦੇ ਇੱਕ ਤਾਂ ਕਵਿਤ ਜਿਹੜੇ ਸਭ ਤੋਂ ਪਹਿਲੇ ਪ੍ਰੋਗਰਾਮ 'ਚ ਲੱਗੇ ਸੀ, ਮੈਨੂੰ ਇਹ ਬਹੁਤ ਅੱਛੇ ਲੱਗਦੇ ਨੇ, ਚੰਗੇ ਲੱਗਦੇ ਨੇ ਦਿਲ ਨੂੰ। ਤੇ ਦੂਸਰੇ ਉਹਨਾਂ ਦੇ 72 ਕਲਾ ਜਿਹੜੇ ਛੰਦ ਨੇ ਨਾ ਜੀ, ਮਾਂ ਦੇ ਮੱਖਣੀ ਖਾਣਿਓ ਵੇ ਸੂਰਮਿਓ ਪੁੱਤਰੋ ਚਬਾਰਿਓ ਉਤਰੋ ਫੜਕ ਦੇ ਬਾਜੂ ਜਵਾਨੀ ਚੜ ਗਈ, ਜੀ ਇਹ ਮੈਨੂੰ ਬਹੁਤ ਹੀ ਚੰਗੇ ਲੱਗਦੇ। ਮੈਂ ਉਹ ਦੋਸਤਾਂ ਨੂੰ ਇਹ ਵੀ ਨਾਲ ਨਾਲ ਇੱਥੇ ਜ਼ਿਕਰ ਕਰਦਾ ਜਾਵਾਂ, ਬਾਬੂ ਰਜਬ ਅਲੀ ਜਿੱਥੇ ਕਵੀਸ਼ਰੀ ਦੇ ਉਹਨੂੰ ਬਾਦਸ਼ਾਹ ਕਿਹਾ ਜਾਂਦਾ ਹੈ, ਇੱਥੇ ਗੱਲ ਬੜੀ ਦੱਸਣੀ ਜ਼ਰੂਰੀ ਬਣਦੀ ਹੈ ਕਿ ਉਹ ਛੰਦਾਂ ਦੇ ਪਿੰਗਲ ਦੇ ਬੜੇ ਗਿਆਨੀ ਸਨ। ਉਹਨਾਂ ਦੀ ਬੜੀ ਮੁਹਾਰਤ ਸੀ ਪਿੰਗਲ ਦੇ ਉੱਤੇ, ਜਿਹਨੂੰ ਕਿ ਜਿਹੜਾ ਕਿ ਪੋਇਟਰੀ ਲਿਖਣ ਦੀ ਜਿਹੜੀ ਗ੍ਰਾਮਰ ਹੈ, ਜਿਹਨੂੰ ਕਿਹਾ ਜਾਂਦਾ ਹੈ ਕਿ ਕਿੰਨੀਆਂ ਮਾਤਰਾਵਾਂ ਕਿਸ ਛੰਦ ਵਿੱਚ ਕਿੱਥੇ ਵਰਤੀਆਂ ਜਾਣੀਆਂ ਨੇ, ਇਸ ਚੀਜ਼ ਦਾ ਬੜਾ ਗਿਆਨ ਸੀ। ਇਸੇ ਕਰਕੇ ਉਹਨਾਂ ਦੇ ਬਹੁਤ ਸਾਰੇ ਸ਼ਾਗਿਰਦ ਵੀ ਹੋਏ, ਉਹਨਾਂ ਨੇ ਬਹੁਤ ਸਾਰੇ ਸ਼ਾਗਿਰਦਾਂ ਨੂੰ ਉਹਨਾਂ ਨੇ ਸਿਖਾਇਆ ਵੀ। ਪਰ ਫਿਰ ਵੀ ਕਈ ਵਾਰ ਹੁੰਦਾ ਕਿ ਗੁਰੂ ਵਾਲਾ ਗੁਣ ਕਿਸੇ ਕਿਸੇ ਚੇਲੇ ਵਿੱਚ ਆਉਂਦਾ ਹੈ, ਸਾਰੇ ਉਸ ਲਾਇਕ ਨਹੀਂ ਬਣਦੇ, ਪਰ ਉਹ ਗੁਰੂ ਵੀ ਬੜੇ ਕਮਾਲ ਦੇ ਸਨ। ਬਹੁਤ ਸਾਰੇ ਅੱਜ ਵੀ ਲੋਕ ਜਿਹੜੇ ਕਵਿਸ਼ਰੀ ਹਿੰਦੁਸਤਾਨ ਵਿੱਚ ਲਿਖਦੇ ਨੇ ਪੜ੍ਹਦੇ ਨੇ, ਉਹ ਅੱਜ ਵੀ ਬਾਬੂ ਰਜਬ ਅਲੀ ਨੂੰ ਆਪਣਾ ਗੁਰੂ ਮੰਨਦੇ ਨੇ ਕਿ ਅਸੀਂ ਉਹਨਾਂ ਤੋਂ ਪੜ੍ਹ ਕੇ ਉਹਨਾਂ ਲਿਖੇ ਕਰਕੇ ਅਸੀਂ ਕੁਝ ਬਣੇ ਆ। ਅਸੀਂ ਚਾਹੁੰਦੇ ਕਿ ਤੁਹਾਡੇ ਕੋਲੋਂ ਕੁਝ ਸੁਣੀਏ, ਮੈਂ ਸੁਣਾਵਾਂ, ਕੁਝ ਤੁਸੀਂ ਸੁਣਾਓ, ਤਾਂ ਕਿ ਸਾਡੇ ਉਹ ਦੋਸਤ ਜੋ ਬਾਬੂ ਰਜਬ ਅਲੀ ਦੀ ਜਿਨ੍ਹਾਂ ਨੇ ਕਦੀ ਨਹੀਂ ਸੁਣਿਆ
ਉਹਨਾਂ ਦੇ ਨੂੰ ਵੀ ਪਤਾ ਲੱਗੇ ਕਿ ਅਸੀਂ ਗੱਲ ਕਿਸ ਸ਼ਖਸ ਦੀ ਕਰ ਰਹੇ ਹਾਂ ਜੀ। ਹਾਂਜੀ, ਮੈਂ ਹੁਣੇ ਸੁਣਾਣੀ ਤੁਹਾਨੂੰ ਕੁਛ ਨਾ ਕੁਛ ਦਾਦਾ ਜੀ ਦਾ। ਜੀ अच्छा, एक सेकंड जी, मैंने एक दो सवाल दोस्तों ने पूछे जी। कविश्री का की मतलब है? शफीक अहमद साहब पूछ रहे हैं, डॉक्टर शफीक अहमद पूछ रहे हैं कविश्री कहंदे किहनूं ने जी। सो थोड़ा जिहा जे तुसीं इसनूं तफसील विच समझा सको कविश्री हुंदी की है जी। ਕਵਿਸ਼ਰੀ ਪੰਜਾਬੀ ਜਿਹੜੀ ਨਜ਼ਮਾਂ ਲਿਖੀਆਂ ਜਾਂਦੀਆਂ ਨੇ, ਸ਼ਾਇਰੀ ਕੀਤੀ ਜਾਂਦੀ ਹੈ ਪਿੰਡ ਦੇ ਆਮ ਸਾਦਾ ਅਲਫਾਜ਼ ਦੇ ਵਿੱਚ ਸ਼ਾਇਰੀ ਕਿਹੜੀ ਕੀਤੀ ਜਾਂਦੀ, ਉਹਨੂੰ ਕਵਿਸ਼ਰੀ ਕਹਿੰਦੇ ਆ जी। सो डॉक्टर शफीक अहमद साहब बिल्कुल ਜਿਹੜੀ ਗੱਲ ਕਹੀ ਹੈ ਕਿ ਜਿਹੜਾ ਇੱਕ ਖਾਸ ਅੰਦਾਜ਼ ਹੈ ਪੰਜਾਬ ਦੀ ਕਵਿਤਾ ਦਾ, ਉਹ ਬਹਿਰ ਵਿੱਚ ਜਿਹੜੀ ਕਵਿਤਾ ਲਿਖੀ ਜਾਂਦੀ ਹੈ, ਜਦੋਂ ਉਸਨੂੰ ਗਾਇਆ ਜਾਂਦਾ ਹੈ, ਉਸ ਜਿਹੜਾ ਅੰਦਾਜ਼ ਹੈ ਪੰਜਾਬ ਦਾ ਖਾਸ, ਜਿਹੜੀ ਪੋਇਟਰੀ ਹੈ, ਨਜ਼ਮ ਨੂੰ ਪੰਜਾਬੀ ਚ ਕਵਿਤਾ ਕਹਿ ਦਿੱਤਾ ਜਾਂਦਾ। ਕਵਿਤਾ ਤੋਂ ਬਣਿਆ ਕਵੀਸ਼ਰੀ ਹੈ, ਜਿਹੜੇ ਪਿੰਡਾਂ ਦੀ ਸੱਥਾਂ ਵਿੱਚ ਆਮ ਤੌਰ ਤੇ ਗਾਈ ਜਾਂਦੀ ਸੀ, ਸੁਣਾਈ ਜਾਂਦੀ ਸੀ। ਸੋ ਅੱਜ ਅਸੀਂ ਉਸੇ ਦੀ ਬਾਰੇ ਹੀ ਗੱਲ ਕਰ ਰਹੇ ਹਾਂ, ਤੇ ਭੈਣ ਜੀ ਰਹਾਨਾ ਸਾਨੂੰ ਸੁਣਾ ਰਹੇ ਨੇ ਆਪਣੇ ਦਾਦਾ ਜੀ ਮਰਹੂਮ ਬਾਬੂ ਰਜਬ ਅਲੀ ਸਾਹਿਬ ਦੀ ਕਵਿਤਾ ਸੁਣਾਉਣ ਵਾਲੇ ਨੇ। ਅਸੀਂ ਉਹਨਾਂ ਦੇ ਬਿਨਾਂ, ਅੱਛਾ ਇੱਕ ਦੋਸਤ ਨੇ ਕਿਹਾ ਬਿਨਾਂ ਮਿਊਜ਼ਿਕ, ਬਿਲਕੁਲ ਜੀ, ਇਹ ਕਵਿਤਾ ਜਿਹੜੀ ਹੈ ਤਰਨਮ ਵਿੱਚ ਹੁੰਦੀ ਹੈ ਪਰ ਹੁੰਦੀ ਬਿਨਾਂ ਮਿਊਜ਼ਿਕ ਤੋਂ ਹੈ। ਇਹ ਢਾਡੀ ਵਾਰਾਂ ਤੋਂ ਇਸ ਕਰਕੇ ਅਲੱਗਾ ਹੋ ਜਾਂਦੀ ਹੈ। ਢਾਡੀ ਵਾਰਾਂ ਵਿੱਚ ਮਿਊਜ਼ਿਕ ਹੁੰਦਾ ਹੈ, ਉਹਦੇ ਵਿੱਚ ਸੁਰ ਵੀ ਹੈ ਤੇ ਤਾਲ ਵੀ ਹੈ, ਜਦਕਿ ਇਹਦੇ ਚ ਸੁਰ ਤੇ ਤਾਲ ਨਹੀਂ ਹੈ, ਪਰ ਹੁੰਦੀ ਇਹ ਗਾਈ ਜਾਂਦੀ ਹੈ ਜੀ। रजब अली नाम साहो के ग्राम है, मन लेना हथ जोड़ के सलाम है। वागे वाला थाना मोगे दी तहसील सी, ते मोगा साडे पिंड तो 17 मील सी। बड़ा जिला रंगरा फिरोजपुर दा, आके परदेस चित रहे झुरदा। देखो दादा जी ने इहदे विच भी यही लिखिया बाबू जी ने कि परदेस पाकिस्तान परदेस ही सी उन्हां लई, आपदा वतन नहीं सी। मेरे पास बाबू नहर दी असामी सी, जान दे बथेरे लोग लामी शामी सी। ਉਹ ਤਾਂ ਸਾਡੇ ਪਿੰਡ ਮਾਲਕੀ ਦੀ ਪੈਲੀ ਸੀ, ਕੁਝ ਮੋਕਮ ਵਾਲੇ ਚ ਤੇ ਜ਼ਮੀਨ ਲੈ ਲਈ ਸੀ। ਹੋਰ ਕਾਲੇ ਟਿੱਬੇ ਤੇ ਖਰੀਦ ਧਰਤੀ, ਪਾਕੇ ਪੱਕੇ ਬੰਗਲੇ ਰਹਿائش ਕਰਤੀ। ਇਹ ਜਦੋਂ ਪਾਕਿਸਤਾਨ ਆਏ ਸੀ ਉਦੋਂ ਉਹਨਾਂ ਨੇ ਲਿਖੀ ਆਪਦੇ ਵਿਛੋੜੇ ਵਿੱਚ। ਕਿੰਨਾ ਖੂਬਸੂਰਤ ਨਕਸ਼ਾ ਖਿੱਚਿਆ ਹੈ ਉਹਨਾਂ ਨੇ ਆਪਣੇ ਪਿੰਡ ਦਾ, ਆਪਣੇ ਇਲਾਕੇ ਦਾ ਨਕਸ਼ਾ ਕਵਿਤਾ ਵਿੱਚ ਨਕਸ਼ਾ ਬਣਾਇਆ ਗਿਆ, ਪਰ ਹੈ ਕਵਿਤਾ ਦੇ ਜ਼ਰੀਏ। ਪਰ ਕਿਆ ਬਾਤ ਹੈ। ਸਾਡੇ ਨਾਲ ਪ੍ਰੋਫੈਸਰ ਸਜਾਦ ਨਈਮ ਸਾਹਿਬ ਵੀ ਨੇ। ਸਜਾਦ ਸਾਹਿਬ ਜੀ ਆਇਆਂ ਨੂੰ, ਵੈਲਕਮ ਸਰ। ਬਹੁਤ ਸ਼ੁਕਰੀਆ ਜੀ। ਮੈਂ ਜੀ ਅੱਜ ਅਰੋੜਾ ਸਾਹਿਬ ਆਵਾਜ਼ ਆ ਰਹੀ ਮੇਰੇ? ਜੀ ਜੀ ਬਿਲਕੁਲ। ਅੱਜ ਮੈਂ ਬੜਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਕਿ ਭੈਣ ਜੀ ਹੋਣਾ ਦੇ ਨਾਲ ਗੱਲ ਕਰਨੇ। ਇਹਨਾਂ ਦੀ ਨਿਸਬਤ ਇੱਕ ਐਸੇ ਬਜ਼ੁਰਗ ਦੇ ਨਾਲ ਹੈ ਕਿ ਜਿਹੜੇ ਅੱਜ ਵੀ ਹਯਾਤ ਨੇ, ਅੱਜ ਵੀ ਜ਼ਿੰਦਾ ਨੇ। ਕਿਉਂਕਿ ਕਿਸੇ ਨੇ ਕਿਹਾ ਸੀ ਕਿ ਉਹ ਬੰਦਾ ਜਿਹਦੀ ਕਵਿਤਾ, ਜਿਹਦੀ ਸ਼ਾਇਰੀ ਜਿਹੜੀ ਹੈ, ਜਾਂ ਜਿਹਦੇ ਅੱਖਰ ਜਿਹੜੇ ਨੇ, ਉਹ ਸੰਤ ਸੂਫੀ ਤੇ ਗਲੀਆਂ 'ਚ ਟੁਰਨ ਫਿਰਨ ਵਾਲੇ ਜਿਹੜੇ ਗਾਉਣ ਵਾਲੇ ਬੰਦੇ ਜਿਹੜੇ ਨੇ, ਉਹ ਉਹਨਾਂ ਨੂੰ ਮਿਲ ਜਾਣ, ਉਹ ਬੰਦਾ ਹਮੇਸ਼ਾ ਲਈ ਹਯਾਤੀ ਜਿਹੜਾ ਪਾ ਜਾਂਦਾ ਹੈ। ਔਰ ਬਾਬਾ ਜੀ ਵਰਗੇ ਜਿਹੜੇ ਬੰਦੇ ਨੇ, ਔਰ ਉਹ ਤਾਂ ਹਮੇਸ਼ਾ ਜਿਹੜੇ ਸਾਡੇ ਨਾਲ ਰਹਿਣਗੇ। ਵਜ੍ਹਾ ਕੀ ਹੈ ਕਿ ਇਹੋ ਜਿਹੇ ਸ਼ਾਇਰ, ਇਹੋ ਜਿਹੇ ਲੋਕ ਜਿਹੜੇ ਨੇ ਕਿਉਂ ਜ਼ਿੰਦਾ ਰਹਿਣਦੇ ਹਮੇਸ਼ਾ? ਇਸ ਵਜ੍ਹਾ ਤੋਂ ਕਿ ਇਹ ਸਾਡੀ ਗੱਲ ਕਰਦੇ ਨੇ, ਸਾਡੇ ਅੰਦਰ ਦੀ ਗੱਲ ਕਰਦੇ ਨੇ, ਔਰ ਸਾਡੀ ਜ਼ੁਬਾਨ ਦੇ ਵਿੱਚ ਗੱਲ ਕਰਨ ਵਾਲੇ ਨੇ ਜੀ। ਬੁੱਲੇ ਸ਼ਾਹ ਅਸੀਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਤੇ ਇੱਕ ਹੋਰ ਦੇਖੋ ਨਾ, ਮੈਂ ਅੱਜ ਪਿਛਲੇ ਪ੍ਰੋਗਰਾਮ 'ਚ ਵੀ ਅਸੀਂ ਜ਼ਿਕਰ ਕੀਤਾ ਸੀਗਾ, ਤੇ ਕਿੱਡੀ ਬਦਕਿਸਮਤੀ ਹੈ ਸਾਡੀ ਲਹਿੰਦੇ ਪੰਜਾਬ ਵਾਲਿਆਂ ਦੀ ਕਿ ਸਾਨੂੰ ਕੋਈ ਸਾਲ ਕੁ ਪਹਿਲੇ ਪਤਾ ਚੱਲਿਆ, 2 ਸਾਲ ਪਹਿਲੇ ਸ਼ਾਇਦ, ਜਾਂ ਸਾਲ ਪਹਿਲੇ, ਕਿ ਇੱਕ ਐਡੇ ਵੱਡੇ ਜਿਹੜੇ ਬਾਬੂ ਸੋਰੀ ਮੈਂ ਗੱਲ ਕਰਦਾ ਵੀ ਬਾਬੂ ਰਜਬ ਅਲੀ ਹੈ ਵੀ ਹਲੇ ਤੱਕ ਜਿਹੜੇ ਸਾਡੇ ਕੁਝ ਲੋਕ ਜੁੜੇ ਨੇ ਸੋਸ਼ਲ ਮੀਡੀਆ ਨਾਲ ਜਾਂ ਉਧਰਲੇ ਪੰਜਾਬ ਨਾਲ, ਉਹਨਾਂ ਨੂੰ ਪਤਾ, ਬਾਕੀ ਲੋਕਾਂ ਤੱਕ ਬਾਬੂ ਰਜਬ ਅਲੀ ਦਾ ਨਾਂ ਦਾ ਨਹੀਂ ਪਤਾ। ਇਹ ਸਾਡੀ ਬਦਕਿਸਮਤੀ ਸੀ। ਆਪਾਂ ਇਹਨੂੰ ਪ੍ਰੋਫੈਸਰ ਸਾਹਿਬ ਦੀ ਗੱਲ ਨੂੰ ਲੈ ਲਈਏ ਤੇ ਬਦਕਿਸਮਤੀ ਵਾਲੀ ਗੱਲ। ਜੀ। ਔਰ ਦੂਸਰਾ, ਅਰੋੜਾ ਸਾਹਿਬ ਤੁਸੀਂ ਦੇਖੋ ਕਿ ਇਹ ਪਿਛਲੇ ਦਿਨਾਂ
ਇੱਕ ਆਪਣਾ ਪੰਜਾਬੀ ਇੱਕ ਚੈਨਲ ਹੈ ਲੋਕ ਸੁਜਾਗ ਜਿਹੜਾ ਹੈ, ਉਹਨਾਂ ਦੀ ਇੱਕ ਡਾਕੂਮੈਂਟਰੀ ਆਈ ਸੀ ਐਵੇਂ ਕੋਈ 15 ਕੁ ਮਿੰਟ ਦੀ ਬਾਬਾ ਜੀ ਤੇ। ਮੈਨੂੰ ਤਾਂ ਉੱਥੋਂ ਪਤਾ ਲੱਗਾ ਕਿ ਬਾਬਾ ਜੀ ਅੱਛਾ। ਦੂਸਰਾ ਬਾਬਾ ਜੀ ਜਿਸ ਵੇਲੇ 47 ਦੇ ਵਿੱਚ ਆਏ ਨੇ ਤੇ ਬਿਲਕੁਲ ਹੀ ਸਾਡੇ ਪਿੰਡ ਤੋਂ ਕੋਈ 15 ਕਿਲੋਮੀਟਰ ਦੂਰ ਹੈ ਮੀਆਂ ਚੰਨੂ ਇੱਕ ਸ਼ਹਿਰ ਹੈ। 6 ਵਰੇ ਉਹ ਉੱਥੇ ਰਹੇ ਨੇ, ਉਸ ਸ਼ਹਿਰ ਦੇ ਵਿੱਚ ਮੀਆਂ ਚੰਨੂ ਰਹੇ ਨੇ। ਤੇ ਦੇਖੋ ਕਿ ਮੈਂ ਅੱਜ ਫਖਰ ਕਰ ਰਿਹਾ ਕਿ ਮੇਰਾ ਇਲਾਕਾ ਜਿਹੜਾ ਵਾ ਇਸ ਹਵਾਲੇ ਨਾਲ ਬੜਾ ਖੁਸ਼ਕਿਸਮਤ ਹੈ ਕਿ ਬਾਬੇ ਦੇ ਵੀ ਪੈਰ ਜਿਹੜੇ ਨੇ ਉਸ ਧਰਤੀ ਦੇ ਉੱਤੇ ਲੱਗੇ ਹੋਏ ਨੇ। ਤੇ ਮੈਂ ਸਮਝਦਾ ਕਿ ਬਾਬਾ ਜੀ ਦੀ ਜਿਹੜੀ ਵੀ ਸ਼ਾਇਰੀ ਹੈ, ਔਰ ਤੁਸੀਂ ਇਹ ਦੇਖੋ ਨਾ ਕਿ ਸ਼ਾਇਰੀ ਜਿਹੜੀ ਬਾਬਾ ਜੀ ਨੇ ਕੀਤੀ ਹੈ, ਇਹਦੇ ਵਿੱਚ ਅਸੀਂ ਅਗਰ ਕੋਈ ਚੀਜ਼ ਲੱਭੀਏ ਕਿ ਕੀ ਵਜ੍ਹਾ ਕੀ ਹੈ ਬਾਬਾ ਜੀ ਨੂੰ ਇੰਨੀ ਮੰਨਤਾ ਕਿਉਂ ਹੈ। ਅਗਰ ਚੜ੍ਹਦੇ ਪੰਜਾਬ ਦੇ ਵਿੱਚ ਇਹਨਾਂ ਤੇ PhD ਹੋਈ ਹੈ, ਇਹਨਾਂ ਨੂੰ ਲੋਕ ਜਿਹੜੇ ਹੈ ਇਹਨਾਂ ਦਾ ਉੱਥੇ ਮੇਲਾ ਜਿਹੜਾ ਹੁੰਦਾ ਹੈ ਸਾਲ ਦੇ ਵਿੱਚ, ਮੈਨੂੰ ਪਤਾ ਲੱਗਾ ਕਿ 2 ਵਾਰੀ ਮੇਲਾ ਜਿਹੜਾ ਉੱਥੇ ਹੁੰਦਾ ਬਾਬਾ ਜੀ ਦਾ, ਔਰ ਇੰਨੀ ਮੰਨਤਾ ਹੈ। ਤੇ ਵਜ੍ਹਾ ਕੀ ਹੈ ਕਿ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਨੇ ਕੀ ਐਸਾ ਕਿਹਾ ਕਿ ਜਿਹਦੇ ਵਿੱਚ ਲੋਕ ਹਾਲੇ ਤੱਕ ਉਹਨਾਂ ਨੂੰ ਯਾਦ ਰੱਖਿਆ ਹੋਇਆ। ਤੇ ਮੈਂ ਜਿੰਨਾ ਤੱਕ ਸੁਣਿਆ ਇਹਨਾਂ ਨੂੰ, ਮੈਂ ਸਮਝਦਾ ਕਿ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਇੱਕ ਇਲਹਾਮੀ ਕੈਫੀਅਤ ਸੀਗੀ, ਔਰ ਜਿਸ ਇਲਹਾਮੀ ਕੈਫੀਅਤ ਦੇ ਨਾਲ ਉਹਨਾਂ ਨੇ ਚੀਜ਼ਾਂ ਕਹੀਆਂ, ਉਹ ਕੋਸ਼ਿਸ਼ ਦੇ ਨਾਲ ਨਹੀਂ ਕਹੀਆਂ ਜਾ ਸਕਦੀਆਂ, ਇਹ ਕੁਦਰਤੀ ਹੁੰਦੀਆਂ ਨੇ ਔਰ ਇਹ ਚੀਜ਼ਾਂ ਉਤਰਦੀਆਂ ਨੇ। ਔਰ ਦੂਸਰਾ ਇਹ ਗੱਲ ਹੈ ਕਿ ਬਾਬਾ ਜੀ ਨੇ ਜੋ ਕੁਝ ਕਿਹਾ ਹੈ ਸਾਡੀ ਦਾਨਿਸ਼ ਹੈ। ਅੱਜ ਵੀ ਅਸੀਂ ਬਾਬਾ ਜੀ ਦੀ ਜੋ ਕੁਝ ਕਹੇ ਹੋਏ ਉਹਨਾਂ ਦੇ ਸ਼ਬਦ ਜਿਹੜੇ ਨੇ, ਅਗਰ ਸਾਨੂੰ ਅਜ਼ਬਰ ਹੋਣ ਤੇ ਸਾਨੂੰ ਜ਼ਿੰਦਗੀ ਇੰਨੀ ਸੁਖਾਲੀ ਹੋ ਜਾਵੇ, ਇੰਨੀ ਸੌਖੀ ਹੋ ਜਾਵੇ, ਨਾ ਤਾਂ ਅਸੀਂ ਕਿਸੇ ਨਾਲ ਲੜ ਸਕਦੇ, ਫਿਰ ਨਾ ਅਸੀਂ ਕਿਸੇ ਨਾਲ ਗੁੱਸੇ ਹੋ ਸਕਦੇ ਹਾਂ, ਨਾ ਜਿੰਨਾ ਸਾਨੂੰ ਨੌਲੇਜ ਹੋ ਸਕਦਾ ਉਹਨਾਂ ਸ਼ਾਇਦ ਹੋਰ ਕਿਸੇ ਦਾ ਨਾ ਹੋਵੇ ਜਿੰਨਾ ਬਾਬਾ ਜੀ ਨੇ ਆਪਣੀ ਸ਼ਾਇਰੀ ਦੇ ਰਾਹੀਂ ਦੱਸਿਆ। ਔਰ ਤੁਸੀਂ ਦੇਖੋ ਕਿ ਇਹ ਇੱਕ ਐਸਾ ਤਰੀਕਾ ਹੈ ਕਿ ਸ਼ਾਇਰੀ ਦੇ ਰਾਹੀਂ ਜਿਹੜੀ ਚੀਜ਼ ਆਮ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਉਹ ਭੁੱਲਦੀ ਨਹੀਂ ਦੀ, ਔਰ ਇਹ ਐਸੀ ਤਾਰੀਖ ਹੁੰਦੀ ਹੈ ਜਿਹੜੀ ਸੀਨਾ ਬਸੀਨਾ ਅੱਗੇ ਚੱਲਦੀ ਹੈ। ਔਰ ਮੇਰਾ ਅੱਜ ਦਿਲ ਕਰ ਰਿਹਾ ਕਿ ਮੈਂ ਭੈਣ ਜੀ ਉਹਨਾਂ ਦੇ ਨਾਲ ਬਹੁਤ ਸਾਰੇ ਮੈਂ ਸਵਾਲ ਕਰਾਂ, ਇਹਨਾਂ ਕੋਲ ਬਹੁਤ ਸਾਰੀਆਂ ਉਹਨਾਂ ਦੀਆਂ ਗੱਲਾਂ ਪੁੱਛਾਂ। ਤੇ ਮੇਰਾ ਇੱਕ ਸਵਾਲ ਇਹ ਵੀ ਹੈ ਕਿ ਬਾਬਾ ਜੀ ਜਿਹੜੇ ਸੀਗੇ 47 ਦੇ ਵਿੱਚ ਜ਼ਾਹਿਰ ਹੈ ਇੱਧਰ ਆ ਗਏ, 79 ਦੇ ਵਿੱਚ ਉਹਨਾਂ ਦਾ ਇੰਤਕਾਲ ਹੋਇਆ, ਤੇ ਤਕਰੀਬਨ ਕੋਈ ਸਮਝ ਲਓ ਕਿ 30 ਕੁ ਵਰੇ ਜਿਹੜੇ ਨੇ, 30-32 ਵਰੇ ਜਿਹੜੇ ਉਹਨਾਂ ਨੇ ਹਯਾਤੀ ਇੱਥੇ ਪਾਕਿਸਤਾਨ ਦੇ ਵਿੱਚ ਲੰਘਾਈ ਹੈ। ਔਰ ਉਸ ਤੋਂ ਬਾਅਦ ਵੀ ਤਕਰੀਬਨ ਹੁਣ 72 ਸਾਲ ਹੋ ਗਏ ਨੇ। ਤੇ ਮੈਂ ਇਹਨਾਂ ਕੋਲ ਇਹ ਪੁੱਛਾਂਗਾ ਕਿ ਇਹਨਾਂ 17 ਵਰਿਆਂ ਦੇ ਵਿੱਚ ਜਾਂ ਤੁਸੀਂ ਆਪਣੀ ਹਯਾਤੀ ਦੇ ਜਿਹੜੇ ਜ਼ਿੰਦਗੀ ਦੇ ਵਿੱਚ ਦੇਖਿਆ ਹੈ, ਬਾਬਾ ਜੀ ਦੇ ਬਾਰੇ ਚ ਕਦੀ ਸਾਡੇ ਲੋਕਾਂ ਨੇ ਵੀ ਪੁੱਛ-ਦੱਸ ਕੀਤੀ ਸੀ ਕਿ ਬਾਬਾ ਜੀ ਕੌਣ ਨੇ? ਜੀ ਭੈਣ ਜੀ, ਮੈਂ ਤਾਂ ਉਦੋਂ ਬੜੀ ਛੋਟੀ ਸੀ ਜਦੋਂ ਦਾਦਾ ਜੀ ਇਸ ਦੁਨੀਆ ਤੋਂ ਚਲੇ ਗਏ। ਮੇਰੀ ਟਰਾਈ ਰਹੀ ਸੀ ਹਮੇਸ਼ਾ ਹੀ ਇੰਡੀਆ ਨਾਲ ਜੁੜਨ ਦੀ, ਇੰਡੀਆ ਦੇ ਲੋਕਾਂ ਨਾਲ, ਕਿਉਂਕਿ ਦਾਦਾ ਜੀ ਦੀ ਸ਼ਾਇਰੀ ਸਾਰੀ ਗੁਰਮੁਖੀ ਚ ਉਧਰ ਛਪੀ ਸੀ। ਜਿਹੜੇ ਕਿੱਸੇ ਸੀ 86 ਦੇ 86, ਪਾਕਿਸਤਾਨ ਚ ਉਹਨਾਂ ਦਾ ਕੋਈ ਕਿੱਸਾ ਨਹੀਂ ਸੀ ਛਪਿਆ। ਇਸੇ ਵਾਸਤੇ ਮੈਂ ਫਿਰ ਉਹ ਖਾਨਦਾਨ ਦੇ ਵਿੱਚੋਂ ਹੀ ਗੁਰਮੁਖੀ ਸਿੱਖੀ, ਕਿਉਂਕਿ ਮੈਨੂੰ ਸ਼ੌਕ ਸੀ ਦਾਦਾ ਜੀ ਦੇ ਬਾਰੇ ਚ ਸਾਰਾ ਕੁਝ ਜਾਣਨ ਦਾ, ਉਹਨਾਂ ਦੀ ਸ਼ਾਇਰੀ ਦੇ ਬਾਰੇ ਚ। ਜਦੋਂ ਮੇਰਾ ਰਿਲੇਸ਼ਨ ਉਧਰ ਹੋਇਆ, ਫਿਰ ਮੀਡੀਆ ਆਸਤਾ ਆਸਤਾ ਆਇਆ ਤੇ ਮੈਂ ਉਹਨਾਂ ਨਾਲ ਇਹ ਜੁੜ ਗਈ। ਤੇ ਮੈਨੂੰ ਬਾਬੂ ਜੀ ਦੇ ਬਾਰੇ ਚ ਤਾਂ ਉਦੋਂ ਮੈਂ ਛੋਟੀ ਸੀ, ਤੇ ਅੱਬੂ ਜਿਹੜੇ ਨੇ ਮੇਰੇ ਡੈਡੀ ਸ਼ਮਸ਼ੇਰ ਖਾਨ, ਜਿਨ੍ਹਾਂ ਦਾ ਤੁਸੀਂ ਇੰਟਰਵਿਊ ਵੀ ਸੁਣਿਆ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੱਸਦੇ ਹੁੰਦੇ ਸੀ ਕਿ ਉਹਨਾਂ ਦੀਆਂ ਆਦਾਤ ਇਹੋ ਜਿਹੀਆਂ ਸਨ। ਉਹ ਆਮ ਲੋਕਾਂ ਚ ਬਹਿਣਾ ਉੱਠਣਾ, ਖਾਣਾ ਪੀਣਾ, ਆਮ ਲੋਕਾਂ ਦੇ ਬਾਰੇ ਚ ਸ਼ਾਇਰੀ ਕਰਨੀ, ਇਸ ਵਾਸਤੇ ਤਾਂ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ। ਤੇ ਲਹਿੰਦੇ ਪੰਜਾਬ ਚ ਆਪਣੇ ਉਹ ਮੇਲੇ ਠੇਲਿਆਂ ਤੇ ਉਹਨਾਂ ਦੀ ਉਹ ਸ਼ਾਇਰੀ ਨਹੀਂ ਪੜ੍ਹੀ ਜਾਂਦੀ ਸੀ, ਕਿਉਂਕਿ ਉਹ ਸ਼ਾਇਰੀ ਲਿਖਤੇ ਖਤਾਂ ਰਾਹੀਂ ਇੰਡੀਆ ਵਾਪਸ ਭੇਜਦੇ ਸਨ ਜ਼ਿਆਦਾ। ਕੋਈ ਇਧਰਲੇ ਬੰਦੇ ਵੀ ਉਹਨਾਂ ਨਾਲ ਰਾਬਤਾ ਕਰਦੇ ਸੀ, ਆਉਂਦੇ ਸੀ, ਉਹਨਾਂ ਨੂੰ ਪਤਾ ਸੀ ਲੋਕਾਂ ਨੂੰ? ਯਾਨੀ ਤੁਹਾਡੇ ਅੱਬਾ ਜੀ ਹੁਣਾਂ ਨੇ ਦੱਸਿਆ ਹੋਵੇ ਕਿ ਇੱਥੋਂ ਦੇ ਜਿਹੜੇ ਲਹਿੰਦੇ ਪੰਜਾਬ ਦੇ ਜਿਹੜੇ ਲੋਕ ਸੀ
ਇਹ ਵੀ ਉਨੀ ਚਾਹਤ ਦੇ ਨਾਲ ਉਹਨਾਂ ਨੂੰ ਆ ਕੇ ਮਿਲਦੇ ਸੀ। ਮਿਲਦੇ ਤਾਂ ਉਸੇ ਚਾਹਤ ਨਾਲ ਸੀ, ਲੇਕਿਨ ਇਹਨਾਂ ਨੂੰ ਸ਼ਾਇਰੀ ਪੜ੍ਹਨ ਦਾ ਸ਼ੌਕ ਨਹੀਂ ਸੀ ਲਹਿੰਦੇ ਪੰਜਾਬ ਵਾਲਿਆਂ ਨੂੰ, ਜਿੰਨਾ ਕਿ ਚੜ੍ਹਦੇ ਪੰਜਾਬ ਵਾਲਿਆਂ ਨੂੰ ਸ਼ਾਇਰੀ ਜਾਂ ਇੱਕ ਵਿਸ਼ਰੀ ਦਾਦਾ ਜੀ ਦੀ, ਜਿਹੜੇ ਜੱਥੇ ਹਜੇ ਤੱਕ 150-200 ਜੱਥਾ ਹੈ ਉੱਥੇ, ਜਦੋਂ ਗਏ ਨੇ 65 ਚ ਉਦੋਂ ਉਹਨਾਂ 150 ਜਿਹੜਾ ਜੱਥਾ ਸੀ ਉਹ ਵੈਲਕਮ ਕਰਨ ਲਈ ਆਇਆ ਸੀ ਬਾਰਡਰ ਤੇ, ਉਹਨਾਂ ਚ ਉਹ ਜ਼ਿਆਦਾ ਸੀ ਸ਼ੌਕ ਵੀ ਪੜ੍ਹਨ ਦਾ ਵੀ, ਤੇ ਦਾਦਾ ਜੀ ਨੂੰ ਮੰਨਦੇ ਵੀ ਉਹ ਜ਼ਿਆਦਾ ਸੀ। ਆਪਣੇ ਜਿਹੜੇ ਸੀ ਇਹ ਬਸ ਇਸਲਾਮੀ ਰੂਹ ਨਾਲ ਪਤਾ ਨਹੀਂ ਸੀ ਜਾਣਦੇ, ਇੰਨਾ ਕੀ ਵਜ੍ਹਾ ਸੀ, ਇਹ ਇੰਨੀ ਪਜ਼ੀਰ ਆਈ, ਇੰਨਾ ਪਿਆਰ, ਇੰਨੀ ਮੁਹੱਬਤ ਇਸ ਲਹਿੰਦੇ ਪੰਜਾਬ ਨੇ ਨਹੀਂ ਦਿੱਤੀ ਜਿੰਨੀ ਚੜ੍ਹਦੇ ਪੰਜਾਬ ਨੇ ਦਿੱਤੀ। ਬੜੀ ਖੂਬ ਗੱਲ ਹੈ। ਦੇਖੋ ਜੀ, ਜਿਹੜੇ ਚੰਗੀ ਲਿਖਤ ਹੈ ਉਹ ਕਿਸੇ ਮਜ਼ਹਬ ਦੀ, ਕਿਸੇ ਬਾਰਡਰ ਦੀ ਮੁਹਤਾਜ ਨਹੀਂ। ਜਿਹੜੀ ਸ਼ੁਰੂਆਤ ਵਿੱਚ ਵੀ ਮੈਂ ਗੱਲ ਕਹੀ ਸੀ ਕਿ ਬਾਬੂ ਜੀ ਨੇ ਜਿੱਥੇ ਇੱਕ ਪਾਸੇ ਭਗਤ ਸਿੰਘ ਬਾਰੇ ਲਿਖਿਆ, ਜੋ ਕਿ ਆਪਣੇ ਬਾਰੇ ਕਹਿੰਦੇ ਮੈਂ ਏਥੀਸਟ ਹਾਂ, ਯਾਨੀ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ, ਦੂਜੇ ਪਾਸੇ ਉਹਨਾਂ ਨੇ ਹਸਨ ਹੁਸੈਨ ਦਾ ਕਿੱਸਾ ਲਿਖਿਆ ਹੈ, ਤੀਸਰੇ ਪਾਸੇ ਉਹਨਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਦਾ ਕਿੱਸਾ ਲਿਖਿਆ ਹੈ, ਜਿਹੜੇ ਕਿਸੇ ਧਰਮ ਨਾਲ ਬੱਝੇ ਹੋਏ ਨਹੀਂ ਸਨ। ਉਹ ਗੱਲ ਕਹਿੰਦੇ ਸਨ, ਬੜੀ ਲੋਕਾਂ ਦੀ ਗੱਲ ਲੋਕਾਂ ਦਾ ਕਹਿੰਦੇ। ਮੈਂ ਮਿਸਾਲ ਦੇਣਾ ਚਾਹੁੰਦਾ ਵਾਂ ਉਹਨਾਂ ਦੀ ਕਿੱਸਾ ਹਸਨ ਹੁਸੈਨ ਦੇ ਕੁਝ ਮੈਂ ਸਤਰਾ ਪੜ੍ਹ ਰਿਹਾ ਆਪ ਸਾਰਿਆਂ ਵਾਸਤੇ। ਦੋਹਰਾ दानिशमंद कचहरिए करना जरा कियास, दानिशमंद कचहरिए करना जरा कियास, हसन हुसैन अमाम दे सुन लो बचन बलास। ਇਹੋ ਜੀ ਸ਼ਹੀਦੀ ਹਸਨ ਹੁਸੈਨ ਦੀ ਰਹੀ ਨਾ ਕਸਰ ਅਸਮਾਨ ਢਹਿਣ ਦੀ, ਨਵੀਂ ਚਸ ਚਾੜਨੀ ਕਹਾਣੀ ਬੇਹੀ ਨੂੰ, ਸੁਣ ਗੱਲ ਚੜੂ ਝਰਨਾਟ ਦੇਹੀ ਨੂੰ। ਬੀਬੀ ਫਾਤਿਮਾ ਦੇ ਟਹਿਕੇ ਸਿਤਾਰਿਆਂ ਨੂੰ, ਜ਼ਾਲਮ ਜਦੀਦਾਂ ਮਾਰਦੂ ਦੁਲਾਰਿਆਂ ਨੂੰ, ਮੱਲੋ ਮੱਲੀ ਰੋਣ ਆਜੂਗਾ ਗਰੇਹੀ ਨੂੰ, ਸੁਣ ਲੋ ਗੱਲ ਚੜੂ ਝਰਨਾਟ ਦੇਹੀ ਨੂੰ। ਪਹਿਲਾਂ ਜ਼ਹਿਰ ਦੇਤੀ ਹਸਨ ਸ਼ਗੂਫੇ ਨੂੰ, ਦਗੇ ਨਾਲ ਸੱਦ ਲਿਆ ਹੁਸੈਨ ਕੂਫੇ ਨੂੰ, ਚੀਨ ਦੀ ਦੀਵਾਰ ਡੇਗੀ ਲਾ ਕੇ ਰੇਹੀ ਨੂੰ, ਸੁਣ ਲੋ ਗੱਲ ਚੜੂ ਝਰਨਾਟ ਦੇਹੀ ਨੂੰ। ਇਹ ਹੁਣ ਦੇਖੋ ਜੀ, ਜੇ ਖਾਸ ਤੌਰ ਤੇ ਜੇ ਅਸੀਂ ਭੈਣ ਜੀ ਨੇ ਕੋਈ ਇਸਲਾਮ ਦੀ ਗੱਲ ਕੀਤੀ, ਉਹਨਾਂ ਨੇ ਉਸ ਨੂੰ ਵੀ ਗੱਲ ਨੂੰ, ਕਵਿਤਾ ਨੂੰ, ਜਿਹੜਾ ਤਵਾਰੀਖੀ ਜਿਹੜੀ ਗੱਲਾਂ ਨੇ ਉਹਨਾਂ ਨੂੰ ਉਸ ਕਵਿਤਾ ਦੇ ਵਿੱਚ ਉਹਨਾਂ ਨੇ ਕਵਿਸ਼ਰੀ ਦੇ ਰੂਪ ਵਿੱਚ ਲੋਕਾਂ ਸਾਹਮਣੇ ਰੱਖਿਆ। ਤੇ ਮੈਂ ਸਮਝਦਾ ਬੜਾ ਬਾਕਮਾਲ ਉਹਨਾਂ ਦਾ ਤਰੀਕਾ ਸੀ ਲੋਕਾਂ ਦੀ ਗੱਲ ਲੋਕਾਂ ਦੀ ਜ਼ੁਬਾਨ ਵਿੱਚ ਲੋਕਾਂ ਤੱਕ ਪਹੁੰਚਾਉਣ ਦਾ। ਤੇ ਮੈਂ ਬੜਾ ਉਹਨਾਂ ਦਾ ਆਪ ਉਹਨਾਂ ਦੇ ਜ਼ਿਆਤੀ ਤੌਰ ਤੇ ਬੜਾ ਮੁਰੀਦ ਆ। ਇਸੇ ਗੱਲ ਕਰਕੇ ਸ਼ਾਇਦ ਇੰਡੀਆ ਦੇ ਵਿੱਚ ਜਦੋਂ ਕੋਈ ਬੱਚਾ ਸਕੂਲੇ ਪੰਜਾਬੀ ਪੜ੍ਹਦਾ, ਉਹਨੂੰ 8ਵੀਂ 10ਵੀਂ ਜਮਾਤ ਤੱਕ ਪਹੁੰਚ ਨੂੰ ਉਹਨੂੰ ਬਾਬੂ ਰਾਜਾ ਅਲੀ ਜੀ ਤੇ ਫਿਰੋਜ਼ਦੀਨ ਸ਼ਰਫ ਦੀਆਂ 2-1 ਕਵਿਤਾਵਾਂ ਜ਼ਰੂਰ ਪੜ੍ਹਾ ਦਿੱਤੀਆਂ ਜਾਂਦੀਆਂ ਨੇ। ਸੋ ਬੜਾ ਚੰਗਾ ਲੱਗਦਾ ਸਾਨੂੰ ਪੜ੍ਹ ਕੇ ਉਹਨਾਂ। ਅੱਛਾ ਭੈਣ, ਇੱਕ ਕੁਐਸਚਨ ਮੇਰਾ ਵੀ ਹੈ, ਮੈਂ ਵੀ ਕੁਝ ਪੁੱਛਣਾ ਚਾਹੁੰਦਾ ਭੈਣ ਜੀ ਉਹਨਾਂ ਤੋਂ ਕਿ ਜਿਸ ਤਰ੍ਹਾਂ ਉਧਰ ਦੀ ਆਪਾਂ ਗੱਲ ਕਰੀਏ, ਬਹੁਤ ਸਾਰੇ ਉਹਨਾਂ ਦੇ ਅੱਗੋਂ ਜਿਵੇਂ ਕਵਿਸ਼ਰੀ ਮੈਂ ਵੇਖਦਾ YouTube ਤੇ ਸਰਚ ਕਰੀਏ, ਪੜ੍ਹਦੇ ਵੀ ਆ, ਗਾਉਂਦੇ ਵੀ ਆ, ਉਹਨਾਂ ਦੀ ਜ਼ਾਰੀ ਗੱਲ ਹੈ ਉਸ ਦੌਰ ਦੇ ਕੁਝ ਸ਼ਾਗਿਰਦ ਵੀ ਹੋਣਗੇ ਪਾਕਿਸਤਾਨ ਦੇ ਵਿੱਚ ਵੀ, ਇੱਧਰ ਆ ਕੇ ਵੀ ਉਹਨਾਂ ਦੀ ਇਸ ਤਰ੍ਹਾਂ ਦੇ ਕੋਈ ਜਿਸ ਤਰ੍ਹਾਂ ਲਿਖਦੇ ਸੀ ਜਾਂ ਪੜ੍ਹਦੇ ਸੀ, ਉਹਨਾਂ ਦੇ ਕੋਈ ਸ਼ਾਗਿਰਦ ਦੇ ਵਿੱਚ ਹੈ ਅੱਗੋਂ? ਹਾਂਜੀ, ਇੱਕ ਸ਼ਾਗਿਰਦ ਸੀ ਮਾਸਟਰ ਅਲੀ ਨਵਾਜ਼, ਜਿਨ੍ਹਾਂ ਦੀ ਡੈਥ ਹੋ ਗਈ ਪਿਛਲੇ ਦਿਨਾਂ ਦੇ ਵਿੱਚ। ਉਹ ਬੜੀ ਅੱਛੀ ਉਹਨਾਂ ਦੀ ਨਜ਼ਮਾਂ ਪੜ੍ਹਦਾ ਸੀ। ਇੱਕ ਹੋਰ ਸੀ ਕੁਦਰਤੁੱਲਾ, ਉਹ ਵੀ ਉਹਨਾਂ ਦੀ ਸ਼ਾਇਰੀ ਬਹੁਤ ਅੱਛੇ ਤਰੀਕੇ ਨਾਲ ਪੜ੍ਹਦਾ ਹੁੰਦਾ ਸੀ। ਜਦੋਂ ਦਾਦਾ ਜੀ ਨੇ ਬੈਠ ਜਾਣਾ ਆਸੇ ਪਾਸੇ, ਮੇਲੇ ਵਾਲਾ ਸਮਾਨ ਲੱਗ ਜਾਣਾ ਪਿੰਡ ਦੇ ਵਿੱਚ ਨਾ ਬੱਤੀ ਚ, ਉਦੋਂ ਉਹਨਾਂ ਨੇ ਵਿੱਚ ਆਉਣ ਤੇ ਦਾਦਾ ਜੀ ਦੀ ਸ਼ਾਇਰੀ ਜਿਹੜੀ ਲਿਖੀ ਹੁੰਦੀ ਸੀ ਨਾ, ਉਹ ਬੜੇ ਅੱਛੇ ਅੰਦਾਜ਼ ਨਾਲ ਪੜ੍ਹਦੇ ਹੁੰਦੇ ਸੀ। ਅੱਛਾ, ਉਹਨਾਂ ਚ ਕੋਈ ਹਯਾਤ ਹੈ ਹੁਣ? ਉਹਨਾਂ ਚ ਇੱਕ ਕੁਦਰਤੁੱਲਾ ਹਯਾਤ ਹੈ ਬੱਤੀ ਚ, ਤੇ ਮਾਸਟਰ ਅਲੀ ਨਵਾਜ਼ ਜਿਹੜੇ ਸੀ ਰੂਮੀ ਦੇ, ਇੰਡੀਆ ਚੋਂ ਨਾਲ ਆਏ ਸੀ ਦਾਦਾ ਜੀ ਦੇ, ਉਹ ਪਿਛਲੇ ਦਿਨ ਉਹਨਾਂ ਦੀ ਡੈਥ ਹੋ ਗਈ ਹੈ। ਚਲੋ ਕਿਤੇ ਸਵਾਬ ਬਣਿਆ ਤੇ ਉਹਨਾਂ ਨੂੰ ਜ਼ਰੂਰ ਮਿਲਾਂਗੇ, ਉਹਨਾਂ ਨੂੰ ਵੀ ਰੂਬਰੂ ਕਰਾਵਾਂਗੇ। ਇੱਕ ਇੰਟਰਸਟਿੰਗ ਸਾਨੂੰ ਕੁਐਸਚਨ ਦੇ ਵਿੱਚੋਂ ਜਿਹੜਾ ਉਹ ਗੱਲ ਮਿਲ ਗਈ, ਤੇ ਅਸੀਂ ਉਹਨਾਂ ਨਾਲ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹਾਂ। ਤੇ ਮੈਨੂੰ ਖਾਸ ਤੌਰ ਤੇ ਜੀ ਲਾਸਟ ਟਾਈਮ ਜਦੋਂ ਗੁਰਪੁਰਬ ਸੀ, ਇੰਡੀਆ ਤੋਂ ਦੋਸਤ ਆਏ ਸੀ ਉੱਧਰਲੇ ਪੰਜਾਬ ਤੋਂ, ਸਲੇਟ ਇੱਕ ਲਿਖਵਾ ਕੇ ਲਿਆਏ ਸੀ ਇਹਨਾਂ ਦੇ ਕਵਰ ਤੇ ਲਾਉਣ ਵਾਸਤੇ। ਉਦੋਂ ਅਨਫੋਰਚੂਨੇਟਲੀ ਮੇਰੀ ਮੁਲਾਕਾਤ ਨਹੀਂ ਹੋ ਸਕੀ, ਵਿਕਾਸ ਇਹਨਾਂ ਦੇ ਨਾਲ ਰਿਹਾ ਸੀ, ਉਹਨਾਂ ਨਾਲ ਮੁਲਾਕਾਤ ਹੋਈ ਸੀ। ਤੇ ਉਦੋਂ ਵੀ ਉਹ ਜਿਹੜੀ ਸ਼ਰਧਾ, ਜਿਹੜੀ ਅਖਲਾਸ, ਜਿਹੜਾ ਪਿਆਰ ਉਧਰੋਂ ਜਿਹੜੇ ਲੋਕ ਆਏ ਇਹਨਾਂ ਦੇ ਪਿੰਡ ਤੋਂ, ਉਹਨਾਂ ਦੇ ਵਿੱਚ ਵੇਖਿਆ ਕਿ ਉਹ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਪੀਰ ਨੇ ਇੱਧਰ ਪੀਰ ਮੰਨਦੇ, ਇਸ ਤਰ੍ਹਾਂ ਬਾਬੂ ਜੀ ਨੂੰ ਮੰਨਦੇ। ਬਿਲਕੁਲ ਜੀ। ਉਹ
ਬਾਬੂ ਜੀ ਕਿਸੇ ਵੀ ਪੰਜਾਬੀ ਸ਼ਾਇਰੀ ਪੜ੍ਹਨ ਲਿਖਣ ਵਾਲੇ ਵਾਸਤੇ ਉਹ ਉਹਦੇ ਮੁਰਸ਼ਿਦਾਂ ਵਾਂਗ ਨੇ। ਜੇ ਤੁਸੀਂ ਪੰਜਾਬੀ ਸ਼ਾਇਰੀ ਲਿਖਦੇ ਹੋ ਪੜ੍ਹਦੇ ਹੋ ਤੇ ਜੇ ਤੁਸੀਂ ਬਾਵਜੂਦ ਨਹੀਂ ਪੜ੍ਹਿਆ ਤਾਂ ਤੁਸੀਂ ਸ਼ਾਇਦ ਕੁਝ ਕੀਤਾ ਹੀ ਨਹੀਂ ਜ਼ਿੰਦਗੀ ਵਿੱਚ। ਅਸੀਂ ਇਹ ਮੰਨਦੇ ਹਾਂ ਕਿ ਉਹਨਾਂ ਨੂੰ ਪੜ੍ਹੇ ਬਗੈਰ ਤੁਸੀਂ ਪੰਜਾਬੀ ਸ਼ਾਇਰ ਬਣ ਹੀ ਨਹੀਂ ਸਕਦੇ। ਕਿਉਂਕਿ ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਕਿ ਲੋਕਾਂ ਦੀ ਗੱਲ ਲੋਕਾਂ ਦੀ ਜ਼ੁਬਾਨ ਵਿੱਚ, ਚਾਹੇ ਉਹ ਮੌਜੂਦਾ ਹਾਲਾਤ ਬਾਰੇ ਲਿਖ ਰਹੇ ਸਨ ਜਾਂ ਉਹ ਪੁਰਾਣੇ ਪ੍ਰਸੰਗ ਕਿਸੇ ਲਿਖਣ ਦੀ, ਹੀਰ ਦੀ ਜਦੋਂ ਲਿਖੀ ਹੈ ਉਹਨਾਂ ਨੂੰ ਨਵੀਂ ਜਿਹੜੀ ਇੱਕ ਰੂਪ ਦਿੱਤਾ ਹੈ ਹੀਰ ਨੂੰ। ਭੈਣ ਜੀ ਮੈਂ ਤੁਹਾਡੇ ਕੋਲ ਸੁਣਨਾ ਹੈ, ਅਜੇ ਤੁਸੀਂ ਆਪਣੀ ਪਸੰਦ ਦੀ ਕਵਿਤਾ ਲੱਭ ਲਓ, ਕੀ ਸੁਣਨਾ ਕੀ ਹੈ ਤੁਸੀਂ, ਨਜ਼ਮ ਜਿਹੜੀ ਸੁਣਾਉਣੀ ਹੈ। ਮੈਂ ਜਿੰਨੇ ਤੁਸੀਂ ਲੱਭ ਰਹੇ ਹੋ ਇੱਕ ਮਿਸਾਲ ਦੇਣਾ ਚਾਹੁੰਦਾ, ਜਿਸ ਤਰ੍ਹਾਂ ਮੈਂ ਹਸਨ ਹੁਸੈਨ ਵਾਲੀ ਇੱਕ ਮਿਸਾਲ ਪੇਸ਼ ਕੀਤੀ ਹੈ। ਕਿਉਂਕਿ ਇੱਕ ਦੋ ਦੋਸਤਾਂ ਨੇ ਪੁੱਛੇ ਕਿ ਬਾਬਾ ਦੀਪ ਸਿੰਘ ਬਾਰੇ ਉਹਨਾਂ ਨੇ ਕੀ ਲਿਖਿਆ। ਦੀਪ ਸਿੰਘ ਬਾਰੇ ਮੈਂ ਉਹ ਵੀ ਪ੍ਰਸੰਗ ਜਿਹੜਾ ਉਹਨਾਂ ਲਿਖਿਆ ਹੈ ਉਹ ਮੈਂ ਕੁਝ ਚੰਦ ਇੱਕ ਸਤਰਾ ਦੋਹਰੇ ਉਹਨਾਂ ਦੇ ਸੁਣਾ ਰਿਹਾ ਜੀ ਤੁਹਾਨੂੰ। ਉਹ ਡੂਡੇ ਛੰਦ ਵਿੱਚ ਵੈਸੇ ਲਿਖਿਆ ਸੀ, ਪਹਿਲਾਂ ਦੋਹਰੇ ਤੋਂ ਬਾਅਦ ਉਹਨੇ ਡੂਡਾ ਛੰਦ, ਕਿਉਂਕਿ ਅਲੱਗ-ਅਲੱਗ ਛੰਦ ਵਿੱਚ ਲਿਖਿਆ ਸੀ। ਪਹਿਲਾਂ ਵੀ ਦੋਹਰਾ ਸ਼ੇਅਰ ਕਰ ਰਿਹਾ ਤੁਹਾਡੇ ਨਾਲ। ਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪ੍ਰਸੰਗ, ਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪ੍ਰਸੰਗ, ਸੀਸ ਕਟਿਆ ਹੱਥ ਧਰ ਭਰੇ ਕਰੇ ਸੂਰਮਾ ਜੰਗ, ਚਾੜੇ ਕਟਕ ਦੁਰਾਨੀਆਂ ਫਿਰੇ ਧਾੜ ਤੇ ਧਾੜ, ਅੰਮ੍ਰਿਤਸਰ ਗੜ ਗੁਰਾਂ ਦਾ ਦੇਣ ਪਠਾਨ ਉਜਾੜ, ਹਰਮੰਦਰ ਨੂੰ ਗੇਰ ਕੇ ਅਟਤਾ ਗੁਰੂ ਦਾ ਤਾਲ, ਖਬਰ ਪਹੁੰਚਾਤੀ ਲਾਲਿਆਂ ਬਿਰਧਦੀਪ ਸਿੰਘ ਲਾਲ। ਉਹਨਾਂ ਦੀ ਉਮਰ ਜ਼ਿਆਦਾ ਸੀ ਇਸ ਕਰਕੇ ਉਹਨਾਂ ਬਿਰਧਦੀਪ ਸਿੰਘ ਲਾਲ ਭਾਲ ਕਿਹਾ ਹੈ। ਤੇ ਅਟਤਾ ਗੁਰੂ ਦਾ ਤਾਲ, ਜਿਹੜਾ ਗੁਰੂ ਦਾ ਸਰੋਵਰ ਹੈ ਜਿਹੜਾ ਅੰਮ੍ਰਿਤਸਰ ਦਾ, ਕਿਹਾ ਜਾਂਦਾ ਕਿ ਉਸ ਨੂੰ ਭਰ ਦਿੱਤਾ ਗਿਆ ਸੀ, ਭਰਪੂਰ ਦਿੱਤਾ ਗਿਆ ਸੀ ਉਸ ਕਿਸੇ ਨੂੰ। ਜਿਹੜੇ ਫਿਰ ਉਸ ਤੋਂ ਬਾਅਦ ਇੱਕ ਮੈਂ ਡੂਡੇ ਛੰਦ ਇੱਕ ਪੜ੍ਹ ਰਿਹਾ ਜੀ ਉਹਨਾਂ ਦਾ, ਤੇ ਉਸ ਤੋਂ ਬਾਅਦ ਮੈਂ ਫਿਰ ਭੈਣ ਰਿਹਾਨਾ ਵੱਲ ਆਉਂਦਾ ਜੀ। ਜਾ ਕੇ ਦੀਪ ਸਿੰਘ ਨੂੰ ਸੁਣਾਉਂਦਾ ਏਲਚੀ ਪੈ ਅੰਧੇਰ, ਮਾਫ ਕਰਨਾ, ਜਾ ਕੇ ਦੀਪ ਸਿੰਘ ਨੂੰ ਸੁਣਾਉਂਦਾ ਏਲਚੀ ਹੈ ਅੰਧੇਰ ਪੈ ਗਿਆ, ਨੱਠ ਚੱਲੇ ਬਾਜ਼ਾਂ ਵਾਲੇ ਦੇ ਗੁਲੇਲਚੀ, ਆ ਦੁਰਾਨੀ ਬਹਿ ਗਿਆ, ਸ਼ਹਿਰ ਤੇ ਜ਼ੁਲਮ ਦੇ ਕਨਾਤ ਤਾਣ ਤੇ ਲਿਆ ਫੜਾਉਂਦਾ ਰੁਕੇ ਪਿਆ, ਬਾਬਾ ਜੀ ਗੁਰੂ ਦੇ ਧਰਮ ਸਥਾਨ ਤੇ ਨਿਊ ਨਵਾਬ ਮੁੱਕੇ ਪਿਆ। ਸੋ ਦੋਹਰੇ ਤੋਂ ਸ਼ੁਰੂਆਤ, ਫਿਰ ਉਸ ਤੋਂ ਬਾਅਦ ਡੂਡੇ ਛੰਦ, ਤੇ ਫਿਰ ਉਸਨੂੰ ਡੂਡੇ ਛੰਦ ਦੀ ਬੜੀ ਲੰਬੀ ਇਹ ਹੈ ਉਹਨਾਂ ਨੇ ਨਜ਼ਮ ਕਹੀ ਹੈ, ਜਿਸਨੂੰ ਮੈਂ ਜੇ ਪੂਰੀ ਪੜ੍ਹਾਂ ਤੇ ਖਾਸੀ ਲੰਬੀ ਹੋਏਗੀ। ਉਸ ਤੋਂ ਬਾਅਦ ਫਿਰ ਅੱਗੇ ਜਾ ਕੇ ਇਸੇ ਨੂੰ ਅੱਗੇ ਫਿਰ ਛੰਦ ਬਦਲਦਾ ਹੈ, ਰਘਬੀਰ ਛੰਦ ਵਿੱਚ ਚਲੇ ਜਾਂਦੇ ਨੇ। ਕਿਸ ਤਰ੍ਹਾਂ ਉਹ ਛੰਦ ਬਦਲਦਾ ਹੈ ਤੇ ਉਸ ਦੇ ਵਿੱਚ ਫਿਰ ਵੀ ਪਕੜ ਉਨੀ ਕੁ ਰਹਿੰਦੀ ਹੈ। ਇਹ ਉਹਨਾਂ ਦੀ ਖੂਬੀ ਸੀ, ਕਮਾਲ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਅਰਜ਼ ਕੀਤਾ ਕਿ ਪਿੰਗਲ ਦਾ ਛੰਦਾਂ ਦਾ ਬਹੁਤ ਉਹਨਾਂ ਨੂੰ ਗਿਆਨ ਸੀ, ਇਸੇ ਕਰਕੇ ਉਹਨਾਂ ਨੂੰ ਪੜ੍ਹੇ ਬਗੈਰ ਅਸੀਂ ਛੰਦਾਂ ਦੇ ਪਿੰਗਲ ਦੇ ਗਿਆਨੀ ਨਹੀਂ ਬਣ ਸਕਦੇ। ਮੈਨੂੰ ਲੱਗਦਾ ਭੈਣ ਜੀ ਦੀ ਲਾਈਨ ਸ਼ਾਇਦ ਡ੍ਰੌਪ ਹੋ ਗਈ ਹੈ ਜੀ। ਜੇ ਹੋ ਸਕੇ ਦੁਬਾਰਾ ਕਨੈਕਟ ਕਰੋ ਜੀ ਉਹਨਾਂ ਨੂੰ, ਅਸੀਂ ਉਹਨਾਂ ਕੋਲ ਸੁਣਨਾ ਸੀ, ਉਹਨਾਂ ਦੀ ਗੱਲਬਾਤ ਸੁਣਨੀ ਹੈ, ਸਾਡੇ ਨਾਲ ਬਣੇ ਹੋਏ ਸੀ। ਪ੍ਰੋਫੈਸਰ ਅੱਛਾ ਆ ਗਏ ਨੇ ਜੀ ਵਾਪਸ। ਹਾਂਜੀ ਭੈਣ ਰਾਣਾ ਜੀ, ਮੈਂ ਤੁਹਾਡੀ ਉਡੀਕ ਹੀ ਕਰ ਰਿਹਾ ਸੀ, ਹੁਣ ਤੁਹਾਡੇ ਕੋਲ ਕੁਝ ਸੁਣਨਾ ਜੀ, ਤੁਹਾਡੇ ਕੋਲ ਖਾਸ ਅੰਦਾਜ਼ ਹੈ ਉਹਨਾਂ ਦਾ, ਤੇ ਤੁਹਾਡੇ ਕੋਲ ਸੁਣਿਆ ਤੇ ਫਿਰ ਮਜ਼ਾ ਕੁਝ ਹੋਰ ਹੀ ਹੈ ਜੀ। ਮੇਰੇ ਕੋਲ ਉਹਨਾਂ ਦਾ ਅੰਦਾਜ਼ ਨਹੀਂ, ਮੇਰੇ ਕੋਲ ਸਿਰਫ ਸਤਰਾਂ ਨੇ ਪੜ੍ਹਨ ਵਾਲੀਆਂ। ਹਾਂਜੀ, ਹੀਰ ਦੇ ਬਾਰੇ ਦਾਦਾ ਜੀ ਨੇ ਲਿਖਿਆ ਸੀ, ਹੱਥ ਪਾ ਕੇ ਡੋਲੀ ਨੂੰ ਰਾਂਝੇ ਗੱਲਾਂ ਕੋਲ ਖੜੋ ਕੇ ਪੁੱਛੀਆਂ, ਤੈਨੂੰ ਲੱਖ ਮੁਬਾਰਕ ਨੀ ਰਕਾਨੇ, ਚੜੀਆਂ ਵਿਆਹ ਦੀਆਂ ਖੁਸ਼ੀਆਂ, ਤੋੜੇ ਛਨ ਛਨ ਕਰਦੇ ਐ ਹੱਥਾਂ ਵਿੱਚ ਚੂੜਾ, ਗਲੇ ਵਿੱਚ ਮਾਲਾ, ਹੀਰੇ ਕੱਚੀਏ ਜਹਾਨ ਦੀਏ, ਡੋਲੀ ਵੀ ਚੜ ਗਈ ਮਾਰ ਕੇ ਛਾਲਾ। ਵਾਹ ਵਾਹ ਵਾਹ, ਬਹੁਤ ਬਹੁਤ ਵਧੀਆ, ਬਹੁਤ ਵਧੀਆ। ਅੱਛਾ ਭੈਣ ਜੀ, ਇੱਕ ਹੋਰ ਸਵਾਲ ਹੈ ਤੁਹਾਡੇ ਕੋਲੋਂ ਕਿ ਸ਼ਾਹਮੁਖੀ ਦੇ ਵਿੱਚ ਵੀ ਬਾਬਾ ਜੀ ਦਾ ਕਲਾਮ ਜਿਹੜਾ ਛਪਿਆ ਹੈ, ਸ਼ਾਹਮੁਖੀ ਚ? ਬਹੁਤ ਥੋੜਾ। ਅੱਛਾ, ਹਾਂਜੀ, ਕਿੰਨਾ ਕੁ ਛਪਿਆ ਹੈ? ਨਹੀਂ ਕੋਈ ਇੰਨਾ ਨਹੀਂ ਛਪਿਆ ਹੈਗਾ। ਮਾਣਕ ਮੋਤੀ ਦੇ ਵਿੱਚ ਥੋੜਾ ਜਿਹਾ ਜ਼ਿਕਰ ਕੀਤਾ ਹੈ, ਤੇ ਥੋੜਾ ਜਿਹਾ ਲੇਖ ਬੁੱਕੇ ਉਹਦੇ ਵਿੱਚ ਦਾਦਾ ਜੀ ਦਾ ਥੋੜਾ ਜਿਹਾ ਜ਼ਿਕਰ ਆਉਂਦਾ ਹੈ, ਤੇ ਬਾਕੀ ਇੰਨਾ ਨਹੀਂ, ਕਿਉਂਕਿ ਜ਼ਿਆਦਾ ਉਹਨਾਂ ਦਾ ਥੋੜਾ ਜਿਹਾ ਜੀ ਇਹ ਥੋੜਾ ਜਿਹਾ ਦੱਸਿਆ ਜੀ ਕਿ ਇਹ ਕਿਤਾਬਾਂ ਜਿਹੜੀਆਂ ਤੁਸੀਂ ਲੇਖ, ਇਹ ਕੀ ਹੈ ਕਿਤਾਬ? ਕੋਈ ਮੁਖਤਲਿਫ ਸ਼ਾਇਰਾਂ ਦਾ ਕਲਾਮ ਇਹਦੇ ਵਿੱਚ? ਹਾਂਜੀ, ਮੁਖਤਲਿਫ ਇਹਦੇ ਚ ਹੈਗਾ ਸ਼ਾਇਰਾਂ ਦਾ, ਇਹਦੇ ਚ ਦਾਦਾ ਜੀ ਦਾ ਵੀ ਹੈ, ਤੇ ਹੋਰ ਵੀ 7-8 ਕੋਈ ਹੈਗੇ ਨੇ ਸ਼ਾਇਰ, ਉਹਨਾਂ ਦੇ ਬਾਰੇ ਚ ਵੀ ਲਿਖਿਆ ਗਿਆ ਇਹਦੇ ਚ। ਡਾਕਟਰ ਮੁਹੰਮਦ ਰਿਆਜ਼ ਸ਼ਾਹ ਤੋਂ।
ਲਾਹੌਰ। ਜੀ ਜੀ, ਕਿਹੜੇ ਅਦਾਰੇ ਤੋਂ ਇਹ ਕਿਤਾਬ ਛਪੀ ਹੈ? ਇਨ ਪਬਲਿਸ਼ਰ ਬੇਗਮ ਹਸਨ ਸਾਗਰਾ ਨੇ, ਹਾਜੀ ਹਨੀਫ ਅੱਛਾ ਐਂਡ ਸਨ, ਪ੍ਰਿੰਟਰ ਜੀ ਕੱਚਾ ਰਸ਼ੀਦ ਰੋਡ ਲਾਹੌਰ ਤੋਂ ਛਪਵਾ ਕੇ ਕੀਤੀ ਜੀ ਗਈ ਹੈ। ਜੀ। ਅੱਛਾ, ਹੁਣ ਮੈਂ ਕਿਸੇ ਨੇ ਮੈਂ ਤੁਹਾਡੇ ਇੱਕ ਚੀਜ਼ ਨਾਲ ਹੋਰ ਦੱਸ ਦਵਾਂ ਨਾਲ ਜੀ, ਮੈਂ ਮਾਫੀ ਚਾਹੁੰਦਾ ਜੀ ਖਤਾ ਕਲਾਮੀ ਲਈ। ਇੱਕ ਚੀਜ਼ ਹੋਰ ਦੱਸ ਦਵਾਂ, 2 ਵੈਬਸਾਈਟਸ ਤੁਹਾਨੂੰ ਸ਼ੇਅਰ ਕਰ ਦੇਣਾ ਉਹਨਾਂ ਸਾਰੇ ਦੋਸਤਾਂ ਨਾਲ ਜੋ ਬਾਬੂ ਰਜਬ ਅਲੀ ਨੂੰ ਪੜ੍ਹਨਾ ਜਾਂ ਸੁਣਨਾ ਚਾਹੁੰਦੇ ਨੇ। 2 ਵੈਬਸਾਈਟਸ ਨੇ ਜੀ, ਦੋਵਾਂ ਦੇ ਉੱਤੇ ਉਹਨਾਂ ਦੀ ਨਜ਼ਮਾਂ, ਉਹਨਾਂ ਦੀ ਕਵਿਤਾ ਅਵੇਲੇਬਲ ਨੇ। ਕੁਝ ਉਹਨਾਂ ਦੀ ਉਰਦੂ ਸਕ੍ਰਿਪਟ ਵਿੱਚ, ਕੁਝ ਗੁਰਮੁਖੀ ਸਕ੍ਰਿਪਟ ਵਿੱਚ, ਦੋਨੋਂ ਸਕ੍ਰਿਪਟਸ ਵਿੱਚ ਹੈ। ਕੁਝ ਰਿਕਾਰਡਿੰਗਸ ਵੀ ਅਵੇਲੇਬਲ ਨੇ। ਪਹਿਲੀ ਵੈਬਸਾਈਟ ਹੈ ਜੀ ਆਪਣਾ apnaorg.com, ਆਪਣਾ org.com। ਦੂਜੀ ਵੈਬਸਾਈਟ ਹੈ ਪੰਜਾਬੀ ਡੈਸ਼ ਕਵਿਤਾ, KAVITA, ਪੰਜਾਬੀ ਵਿਦ PUNJABI, ਪੰਜਾਬੀ ਡੈਸ਼ ਕਵਿਤਾ .com। ਉਸ ਤੇ ਤੁਸੀਂ ਜਾ ਕੇ ਜਦੋਂ ਬਾਬੂ ਰਜਬ ਅਲੀ ਨੂੰ ਸਰਚ ਕਰੋਗੇ ਤੁਹਾਨੂੰ ਉਹਨਾਂ ਦੀ ਕਵਿਤਾ ਉੱਥੇ ਪੜ੍ਹਨ ਵਾਸਤੇ, ਸੁਣਨ ਵਾਸਤੇ ਮਿਲ ਜਾਏਗੀ। ਤੇ ਦੂਸਰੀ ਆਪਣਾ ਔਰ ਜਿਹੜੀ ਮੈਂ ਦੱਸੀ ਉਸ ਤੇ ਵੀ ਉਹਨਾਂ ਦੀ ਕਵਿਤਾਵਾਂ ਅਵੇਲੇਬਲ ਨੇ। ਜਿਨ੍ਹਾਂ ਦੋਸਤਾਂ ਨੂੰ ਕਿਸੇ ਖਾਸ ਕਵਿਤਾ ਦੀ ਭਾਲ ਹੋ, ਉੱਥੇ ਜਾ ਕੇ ਲੱਭ ਸਕਦੇ ਹੋ ਜੀ ਤੁਸੀਂ। ਸੌਰੀ, ਮੈਂ ਮਾਫੀ ਚਾਹੁੰਦਾ, ਤੁਹਾਡੀ ਮੈਂ ਗੱਲ ਕੱਟ ਲਈ ਸੀ। ਮੈਂ ਜ਼ਰੂਰੀ ਸਮਝਦਾ ਸੀ ਕਿ ਦੱਸ ਦੇਵਾਂ ਕਿ ਜਿਨ੍ਹਾਂ ਦੋਸਤ ਦੀ ਦਿਲਚਸਪੀ ਉਹਨਾਂ ਨੂੰ ਪੜ੍ਹਨ ਵਿੱਚ, ਤਾਂ ਕਿ ਉਹਨੂੰ ਪਤਾ ਲੱਗ ਜਾਏ ਜੀ। ਜੀ ਪ੍ਰੋਫੈਸਰ ਸਾਹਿਬ, ਤੁਸੀਂ ਕੁਝ ਕਹਿ ਰਹੇ ਸੀ, ਤੁਹਾਡੀ ਗੱਲ ਕੱਟੀ ਸੀ, ਮਾਫੀ ਚਾਹੁੰਦਾ। ਅੱਛਾ, ਕਦੀ ਕਿਸੇ ਨੇ ਕੋਈ ਰਾਬਤਾ ਕੀਤਾ ਹੋਵੇ ਤੁਹਾਡੇ ਨਾਲ ਕਿ ਇਹਨਾਂ ਦੀ ਕਿਤਾਬ ਜਿਹੜੀ ਹੈ ਉਹ ਛਪਣੀ ਚਾਹੀਦੀ ਹੈ ਸ਼ਾਹਮੁਖੀ ਦੇ ਵਿੱਚ ਵੀ? ਕੋਈ ਕਲਾਮ ਵਾਸਤੇ ਤੁਹਾਡੇ ਕੋਲੇ ਆਇਆ ਹੋਵੇ? ਨਹੀਂ, ਮੇਰੇ ਕੋਲੇ ਹਜੇ ਤੱਕ ਕੋਈ ਨਹੀਂ ਆਇਆ। ਇੰਟਰਵਿਊ ਲਈ ਮੇਰੇ ਕੋਲੇ 2-4 ਦਫਾ ਆਏ ਨੇ, ਮੈਂ ਇੰਟਰਵਿਊ ਜ਼ਰੂਰ ਦਿੱਤਾ, ਲੇਕਿਨ ਸ਼ਾਹਮੁਖੀ ਚ ਛਪਾਉਣ ਲਈ ਇਹਨਾਂ ਦਾ ਕੋਈ ਕਲਾਮ ਲਈ ਮੇਰੇ ਕੋਲੇ ਨਹੀਂ ਆਇਆ ਹਜੇ ਤੱਕ। ਅਰੋੜਾ ਸਾਹਿਬ, ਮੈਂ ਤੁਹਾਡੀ ਇਜਾਜ਼ਤ ਦੇ ਨਾਲ, ਨਾਸਿਰ ਢਿੱਲੋਂ ਸਾਹਿਬ ਦੀ ਇਜਾਜ਼ਤ ਦੇ ਨਾਲ, ਮੇਰਾ ਖਿਆਲ ਹੈ ਕਿ ਇਹ ਪੰਜਾਬੀ ਲਹਿਰ ਨੂੰ, ਇਹ ਭਾਰਤ ਨਹੀਂ ਇਹਨੂੰ ਕਹਿ ਸਕਦੇ, ਕਿ ਇੱਕ ਜਿਹੜਾ ਇਹ ਨੇਕ ਕੰਮ ਜਿਹੜਾ ਹੈ, ਇਹ ਮੇਰਾ ਖਿਆਲ ਹੈ ਕਿ ਸਾਨੂੰ ਇਹ ਕਰਨਾ ਚਾਹੀਦਾ ਕਿ ਅਸੀਂ, ਕਿਉਂਕਿ ਸਾਡੇ ਜਿਹੜੇ ਇੱਧਰਲੇ ਲਹਿੰਦੇ ਪੰਜਾਬ ਵਾਲੇ ਜਿਹੜੇ ਲੋਕ ਹੈ, ਉਹਨਾਂ ਤੱਕ ਵੀ ਸਾਡਾ ਵੀ ਓਨਾ ਹੀ ਹੱਕ ਹੈ ਪੰਜਾਬੀ ਬੋਲਣ ਵਾਲਿਆਂ ਦਾ ਜਿੰਨਾ ਚੜ੍ਹਦੇ ਪੰਜਾਬ ਦਾ ਬਾਬਾ ਜੀ ਤੇ ਹੁਣ ਜ਼ਮਾਨਾ ਜਿਸ ਤਰ੍ਹਾਂ ਬਦਲ ਰਿਹਾ ਹੈ। ਅੱਛਾ, ਚੀਜ਼ਾਂ ਜ਼ਾਹਿਰ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਬਾਬਾ ਜੀ ਦੀਆਂ ਮੁਖਤਲਿਫ ਲੋਕਾਂ ਨੇ ਜਿਹੜੀਆਂ ਉਹ ਗਾਈਆਂ ਵਾ, ਉਹ ਆਪਣੀ ਜਗ੍ਹਾ ਤੇ ਮੁਕਾਮ ਉਹਨਾਂ ਦਾ ਉਹ ਗਾਈਆਂ ਚੀਜ਼ਾਂ ਦਾ, ਲੇਕਿਨ ਕਿਤਾਬ ਦੀ ਅਹਿਮੀਅਤ ਜਿਹੜੀ ਹੈ ਉਹ ਆਪਣੀ ਜਗ੍ਹਾ ਤੇ ਹੁੰਦੀ ਹੈ। ਮੇਰਾ ਖਿਆਲ ਹੈ ਕਿ ਨਾਸਿਰ ਢਿੱਲੋਂ ਸਾਹਿਬ ਨੇ, ਤੁਸੀਂ ਉਹ, ਅਸੀਂ ਸਾਰੇ ਰਲ ਮਿਲ ਕੇ ਜਿੰਨੇ ਵੀ ਸਾਂਝੀ ਸੱਥ ਦੇ ਜਿੰਨੇ ਵੀ ਸਾਡੇ ਯਾਰ ਬੇਲੀ ਨੇ, ਤੇ ਔਰ ਚੜ੍ਹਦੇ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਸਾਨੂੰ ਸੁਣ ਰਹੇ ਨੇ, ਕਿ ਬਾਬਾ ਜੀ ਦਾ ਕੁੱਲ ਕਲਾਮ ਉੱਥੇ ਤਾਂ ਲਾਜ਼ਮੀ ਕੋਈ ਨਾ ਕੋਈ ਕੁਲਿਆਤ ਜਿਹੜਾ ਹੈ ਉਹ ਛਪਿਆ ਹੋਏਗਾ ਉਹਨਾਂ ਦਾ, ਸਾਰੀ ਜਿਹੜੀ ਉਹਨਾਂ ਦੀਆਂ ਸ਼ਾਇਰੀ ਜਿਹੜੀ ਉਹਨੂੰ ਇਕੱਠਾ ਕਰਕੇ ਛਾਪਿਆ ਗਿਆ ਹੋਏਗਾ, ਔਰ ਜ਼ਾਹਿਰ ਹੈ ਕਿ ਉਹ ਗੁਰਮੁਖੀ ਦੇ ਵਿੱਚ ਹੋਏਗਾ। ਤੇ ਮੇਰਾ ਖਿਆਲ ਹੈ ਕਿ ਉਸ ਨੂੰ ਸ਼ਾਹਮੁਖੀ ਸਕ੍ਰਿਪਟ ਦੇ ਵਿੱਚ ਢਾਲ ਕੇ ਤੇ ਜ਼ਰੂਰ ਇਹਨੂੰ ਛਾਪਣਾ ਚਾਹੀਦਾ। ਔਰ ਨਾਸਿਰ ਢਿੱਲੋਂ ਸਾਹਿਬ ਅੱਗੇ ਵੀ ਗੁਜ਼ਾਰਿਸ਼ ਹੈ ਕਿ ਇਹ ਲਾਜ਼ਮੀ ਸਾਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ। ਨਹੀਂ ਪ੍ਰੋਫੈਸਰ ਸਾਹਿਬ, ਕੋਈ ਮੁਸ਼ਕਿਲ ਕੰਮ ਨਹੀਂ ਹੈ। ਅਸੀਂ 3 ਬੰਦੇ, ਅਸੀਂ ਆ ਨਾਲ ਹੋਰ ਜਿੰਨੇ ਦੋਸਤ ਨੇ, ਸਾਰੇ ਆਪਾਂ ਇਹ ਕਰ ਸਕਦੇ, ਕੋਈ ਮੁਸ਼ਕਿਲ ਨਹੀਂ ਹੈ। ਸੋ ਇਹਦੇ ਵੀ ਇਹਨੂੰ ਅਮਲੀ ਜਿਹੜਾ ਰੰਗ ਦਿੱਤਾ ਜਾ ਸਕਦਾ। ਜੀ ਬਿਲਕੁਲ, ਸਾਨੂੰ ਕਰਨਾ ਚਾਹੀਦਾ ਲਾਜ਼ਮੀ ਤੌਰ ਦੇ ਉੱਤੇ। ਮੈਂ ਇੱਕ ਵਾਰ ਫਿਰ ਅਰਜ਼ ਕਰਦਾ, ਬਾਬੂ ਰਜਬ ਅਲੀ ਦੀ ਜਿਹੜੀ ਖੂਬੀ ਸੀ, ਜਿਹੜੇ ਉਹਨੇ ਕਵਿਤ ਲਿਖੇ ਨੇ, ਜਿਹੜੇ ਬੈਂਤ ਲਿਖੇ ਨੇ, ਜਿਹੜੇ ਦੋਹਰੇ ਜਿਹੜੇ ਉਹਨੇ ਲਿਖੇ ਨੇ, ਉਹਨੇ ਹਰ ਵਿਸ਼ੇ ਨੂੰ ਇੱਕ ਅਲੱਗ ਅੰਦਾਜ਼ ਵਿੱਚ ਲਿਖਿਆ ਹੈ। ਮੇਲਿਆਂ ਦੇ ਵੱਖਰੇ, ਤੁਲਨਾ ਦੇ ਵੱਖਰੇ, ਨੀਤੀ ਦੇ ਵੱਖਰੇ, ਭੂਗੋਲ ਦੇ, ਗਣਿਤ ਦੇ ਹਿਸਾਬ ਜਿਹਨੂੰ ਕਹਿੰਦੇ ਆ, ਹਿਸਾਬ ਦੇ ਵੱਖਰੇ, ਫਿਰ ਉਸਨੇ ਜਿਹੜੇ ਧਾਰਮਿਕ ਰੰਗ ਦੇ ਜਿਹੜੇ ਲਿਖੇ ਨੇ ਉਹ ਵੱਖਰੇ, ਤੇ ਫਿਰ ਪੰਜਾਬੀ ਬਾਰੇ ਤੇ ਦੇਸ਼ ਪੰਜਾਬ ਬਾਰੇ ਉਹਨਾਂ ਨੇ ਇੰਨਾ ਕੁਝ ਲਿਖਿਆ ਹੈ। ਮਿੱਠੇ ਬੋਲ ਬੋਲੀ ਦੇ ਪੰਜਾਬੀ ਦੇ, ਜਾਂ ਫਿਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇਰੇ ਬਾਪ ਦੀ, ਬਹੁਤ ਕੁਝ ਉਹਨਾਂ ਨੇ ਪੰਜਾਬੀ ਬਾਰੇ ਲਿਖਿਆ ਹੈ। ਹਰ ਤੁਸੀਂ ਇਹਨੂੰ ਕਹਿ ਲਵਾਂ ਕਿ ਆਮ ਸਾਡੇ ਸਧਾਰਨ ਜੀਵਨ ਚੋਂ ਕੋਈ ਵੀ ਤੁਸੀਂ ਟੌਪਿਕ ਲੈ ਲਵੋ, ਕੋਈ ਵਿਸ਼ਾ, ਕੋਈ ਮੌਜੂ, ਮਜ਼ਮੂਨ ਤੁਸੀਂ ਲੈ ਲਓ, ਉਸ ਦੇ ਉੱਤੇ ਉਹਨਾਂ ਨੇ ਕੁਝ ਨਾ ਕੁਝ ਕਿਤੇ ਨਾ ਕਿਤੇ ਜ਼ਰੂਰ ਕਿਹਾ ਹੈ, ਲਿਖਿਆ ਹੈ। ਸੋ ਜਿਹੜਾ ਕਹਿ ਲਓ ਕਿ ਇਨਸਾਈਕਲੋਪੀਡੀਆ ਆਫ ਪੋਇਟਰੀ ਜਿਹਨੂੰ ਕਹਿਣਾ ਚਾਹੀਦਾ ਹੈ, ਉਸ ਕਿਸਮ ਦੀ ਪੋਇਟਰੀ ਹੈ ਉਹਨਾਂ ਦੀ। ਤੇ ਇਸ ਕਰਕੇ ਉਹਨੂੰ ਪੜ੍ਹਨਾ ਲਾਜ਼ਮੀ ਹੈ। ਜੇ ਅਸੀਂ ਛਾਪਾਂਗੇ ਤੇ ਬਹੁਤ ਹੋਰ ਲੋਕ ਵੀ ਉਸ ਨੂੰ ਜ਼ਰੂਰ ਪੜ੍ਹ ਸਕਣਗੇ। ਅਰੋੜਾ ਸਾਹਿਬ, ਤੁਹਾਡੀ ਗੱਲ ਬੈਠੇ ਐਸਾ ਸਾਂਝੀ ਸੱਥ ਬਣਾ ਕੇ ਬੈਠੇ, ਆਈਡੀਆਜ਼ ਆ ਜਾਂਦੇ, ਬਹੁਤ ਵਧੀਆ ਆਈਡੀਆ
ਇੱਧਰ ਦੇ ਲੋਕਾਂ ਦੀ ਐਕਸੈਸ ਵੀ ਉਹਦੇ ਤੱਕ, ਉਹਨਾਂ ਦੇ ਉਸ ਕੰਟੈਂਟ ਤੱਕ ਹੋਏਗੀ ਜਿਹੜੇ ਨਹੀਂ ਪੜ੍ਹ ਸਕੇ ਜਾਂ ਨਹੀਂ ਜਾਣਦੇ, ਉਹਨਾਂ ਲਈ ਬਹੁਤ ਵੱਡੀ ਇੱਕ ਵੱਡਾ ਪਲੇਟਫਾਰਮ ਹੀ ਸਾਬਤ ਹੋ ਸਕਦਾ। ਸੋ ਸੁਜੈਸ਼ਨ ਬਹੁਤ ਵਧੀਆ, ਆਪਾਂ ਇਹਨੂੰ ਇੱਥੇ ਜ਼ਰੂਰ ਕਰਾਂਗੇ। ਅੱਗੇ ਪ੍ਰੋਗਰਾਮ ਤੋਂ ਵਧਣ ਤੋਂ ਪਹਿਲੇ ਜਿੰਨੇ ਜੁੜੇ ਨੇ ਪਾਕਿਸਤਾਨ ਤੋਂ, ਸਾਡੇ ਨਾਲ ਬਹੁਤ ਸਾਰੇ ਦੋਸਤ ਪਾਕਿਸਤਾਨ ਤੋਂ ਜੁੜੇ ਨੇ ਜਿਨ੍ਹਾਂ ਨੂੰ ਬਾਬੂ ਰਜਬ ਅਲੀ ਬਾਰੇ ਨਹੀਂ ਪਤਾ ਥੋੜਾ ਜਿਹਾ, ਉਹਨਾਂ ਲਈ ਉਹਨਾਂ ਨੇ ਕੀ ਗਾਇਆ, ਕੀ ਲਿਖਿਆ, ਥੋੜਾ ਜਿਹਾ ਮੈਂ ਇੱਕ ਵਿੱਚ ਐਡ ਕਰਨਾ ਚਾਹੁੰਦਾ। ਇੱਕ ਉਹਨਾਂ ਦੇ ਖੁਸ਼ੀ ਉਹ ਜ਼ਰੂਰ ਤੁਸੀਂ ਸਾਰੇ ਇਹਦਾ, ਕਿਉਂਕਿ ਸਟਾਰਟ ਦੇ ਵਿੱਚ ਮੈਂ ਪਲੇ ਕੀਤਾ ਸੀ, ਬਾਕੀ ਹੁਣ ਦੋਸਤ ਜਿਹੜੇ ਬਾਅਦ ਚ ਜੁੜੇ ਨੇ ਉਹਨਾਂ ਵਾਸਤੇ ਥੋੜਾ ਜਿਹਾ ਤੁਹਾਡੀ ਕੀ ਸੁਜੈਸ਼ਨ ਹੈ ਜੀ? ਬਿਲਕੁਲ ਜੀ, ਬਿਲਕੁਲ ਉੜਦਾ ਜੇ ਦੁੱਖ ਹੋ ਜੇ ਵਾਚ ਟੇਡਾ ਰੁੱਖ ਹੋ ਜੇ ਗੁਰੂ ਤੋਂ ਬੇਮੁਖ ਹੋ ਜੇ ਦੋ ਜਹਾਨੀ ਢੋਈ ਨੀ। ਨੀਤ ਚ ਫਰਕ ਜੇ ਰਸੈਣ ਦਾ ਠਰਕ ਹੋ ਜੇ ਬੇੜੀ ਜੇ ਗਰਕ ਹੋ ਜੇ ਨਿਕਲੇ ਡਬੋਈ ਨੀ। ਰਾਜੇ ਤੇ ਚੜਾਈ ਹੋ ਜੇ ਖਰਾਬ ਜਵਾਈ ਹੋ ਜੇ ਖਾੜੇ ਚ ਲੜਾਈ ਹੋ ਜੇ ਬਾਬੂ ਚੰਗੀ ਹੋਈ ਨੀ। ਕਾਜੀ ਤੋਂ ਹਰਾਮ ਹੋ ਜੇ ਬਹੂ ਘਰੋਂ ਲਾਮ ਹੋ ਜੇ ਪੈਂਚ ਬਦਨਾਮ ਹੋ ਜੇ ਉਹਨੂੰ ਪਿੰਡ ਮੰਨੇ ਨਾ। ਫੱਟ ਵਿੱਚ ਰਾਧ ਹੋ ਜੇ ਘਰ ਬਰਬਾਦ ਹੋ ਜੇ ਖੁਸ਼ਕ ਕਮਾਦ ਹੋ ਜੇ ਉਹਦੇ ਸਵਾਦ ਗੰਨੇ ਨਾ। ਮੱਲੜਾ ਅਯਾਸ਼ ਹੋ ਜੇ ਗਰਮ ਸ਼ਾਸ਼ ਹੋ ਜੇ ਬੰਦਾ ਬਦਮਾਸ਼ ਹੋ ਜੇ ਉਹ ਤੋਂ ਭਲੀ ਬੰਨੇ ਨਾ। ਬਿਨਾ ਨੰਬਰ ਨੋਟ ਐਲਕਾਰ ਤੇ ਰਿਪੋਰਟ ਤੇ ਬਣਾਈ ਵਿੱਚ ਟੋਟ ਹਰ ਇੱਕ ਬਾਬੂ ਬੰਨੇ ਨਾ। ਸੋਗ ਵਿੱਚ ਹਾਸਾ ਮਾੜਾ ਸਵਾਲੀ ਗਿਆਨ ਰਾਸਾ ਮਾੜਾ ਕੂੜ ਦਾ ਦਲਾਸਾ ਤੇ ਗੰਡਾਸਾ ਮਾੜਾ ਜੰਡੀ ਨੂੰ। ਹਾਕਮਾਂ ਨੂੰ ਬੋਬਾ ਮਾੜਾ ਗਾਉਂ ਵਿਚਾਲੇ ਟੋਬਾ ਮਾੜਾ ਸਿਆਣੇ ਕਹਿੰਦੇ ਖੋਬਾ ਮਾੜਾ ਹਾਰਨੀ ਤਰੰਡੀ ਨੂੰ। ਅੜੀਦਾਰ ਘੋੜਾ ਮਾੜਾ ਯਾਰ ਦਾ ਵਿਛੋੜਾ ਮਾੜਾ ਕਾਲਜੇ ਨੂੰ ਫੋੜਾ ਤੇ ਝੰਜੋੜਾ ਬੀਣੀ ਗੰਢੀ ਨੂੰ। ਹਲਕੇ ਨੂੰ ਆਬ ਬਾਬੂ ਸੌਨ ਚ ਜਲਾਬ ਮਾੜਾ ਕਾਜੀ ਨੂੰ ਸ਼ਰਾਬ ਬਰਸਾਤ ਮਾੜੀ ਮੰਡੀ ਨੂੰ। ਲਾਗੀ ਨੂੰ ਮੜਕ ਮਾੜੀ ਜੁੱਤੀ ਨੂੰ ਸੜਕ ਮਾੜੀ ਅੱਖ ਨੂੰ ਲੜਕ ਤੇ ਵੜਕ ਮਾੜੀ ਬੈਰਾਂ ਨੂੰ। ਚੱਲੀ ਮਾੜੀ ਦੱਖਣਾ ਤੇ ਸੈਖੀਆ ਚੱਖਣਾ ਮਾੜਾ ਵੈਲੀ ਘਰੇ ਰੱਖਣਾ ਬਹਾਉਣਾ ਕਰੇ ਗੈਰਾਂ ਨੂੰ। ਨਾਰਵੇ ਵਿਚਾਰ ਬਾਬੂ ਮਾੜੇ ਦਾ ਆਧਾਰ ਮਾੜਾ ਪਾਂਦੇ ਨੂੰ ਸ਼ਿਕਾਰ ਤੇ ਅਚਾਰ ਮਾੜਾ ਸ਼ਹਿਰਾਂ ਨੂੰ। ਝਾੜੇ ਵਿੱਚ ਰੂਪ ਵਾਲੇ ਪਦ ਵਿੱਚ ਕੂਪ ਵਾਲੇ ਦੁਆਬੇ ਅੰਬ ਚੂਪ ਵਾਲੇ ਕੀਮਤਾਂ ਨੇ ਰੈਲੀਆਂ। ਰਾਵੀ ਵਿੱਚ ਚੋਰ ਵਾਲੇ ਮਾਝੇ ਮਾਲਾ ਜੋਰ ਵਾਲੇ ਬਾਈਏ ਵਿੱਚ ਖੋਰ ਵਾਲੇ ਅੱਖਾਂ ਰਹਿਣ ਮੈਲੀਆਂ। ਬਾਰ ਚ ਬਨੋਟੇ ਵਾਲੇ ਦੰਦੀ ਲੋਕ ਖੋਟੇ ਵਾਲੇ ਨੈਚ ਬਾਉਂਦੇ ਝੋਟੇ ਵਾਲੇ ਹੈ ਕਰੜ ਪੈਲੀਆਂ। ਥਾਲੀ ਵਿੱਚ ਟੱਪ ਵਾਲੇ ਲਈਏ ਰਹਿੰਦੇ ਸੱਪ ਵਾਲੇ ਸ਼ਹਿਰ ਲਾਉਂਦੇ ਗੱਪੇ ਅਸੀਂ ਸੱਚ ਗੱਲਾਂ ਕਹਿ ਲੀਆਂ। ਬੋਤੇ ਬੀਕਾਨੇਰ ਮੱਝਾਂ ਚੰਗੀਆਂ ਬਹੌਲਪੁਰ ਸਿੰਧ ਦੀ ਮਦੀਨ ਲੈ ਲੋ ਬਾਲਾ ਦਾ ਹਸਾਰ ਚੋਂ। ਨਾ ਸਿੱਖਾਂ ਦੀ ਪਾਨ ਬਾਸ ਥਿਆਉਂਦੇ ਨਾ ਬਰੇਲੀ ਜੈਸੇ ਮਥਰਾ ਦੇ ਪੇੜੇ ਰੇਵੜੀ ਰੋਹਤਕ ਬਾਜ਼ਾਰ ਚੋਂ। ਕੋਟੇ ਖਾਰਾ ਮਾਨੀ ਹੈ ਨਾ ਸ਼ਾਰਦਾ ਪਸ਼ੌਰ ਜੈਸਾ ਹੈਂਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ ਚੋਂ। ਸੋਮਨਾਥ ਮੋਤੀ ਹੀਰੇ ਹੈਦਰ ਆਬਾਦ ਚੰਗੇ ਬਾਬੂ ਮੀਲ ਮੀਲ ਤੋਂ ਦਮਕ ਮਾਰੇ ਹਾਰ ਚੋਂ। ਕੌਲੀਆਂ ਪਧੌੜਨਾ ਕੜਾ ਪਾਈ ਰੂਪੇ ਜੈਸਾ ਕਾਂਗੇ ਦਾ ਪਲੰਗ ਹੈ ਮਸ਼ਹੂਰ ਜੁੱਤੀ ਡੱਲੇ ਦੀ। ਕਾੜਮੀ ਤਮਾਕੂ ਮਿੱਠੀ ਗਾਜਰ। ਵਾਹ ਜੀ, ਬਹੁਤ ਵਧੀਆ। ਅਰੋੜਾ ਸਾਹਿਬ ਜੀ ਜੀ, ਤੁਸੀਂ ਮੈਂ ਇੱਕ ਗੱਲ ਤੇ ਬੜਾ ਮਤਲਬ ਹੈਰਾਨ ਹੁੰਦਾ ਕਿ ਬਾਬੂ ਜੀ ਹੁਣਿਆਂ ਦਾ ਜਿਹੜਾ ਮੁਸ਼ਾਹਿਦਾ ਸੀਗਾ ਜੀ, ਦੇਖੋ ਨਾ, ਉਹਨਾਂ ਦਾ ਮੁਤਾਲਿਆ ਆਪਣੀ ਜਗ੍ਹਾ ਤੇ ਹੋਏਗਾ, ਲੇਕਿਨ ਲੋਕਾਂ ਦੇ ਮਿਜ਼ਾਜ ਦਾ ਖਿੱਤੇ ਦੇ ਵਿੱਚ ਕਿਹੜੀਆਂ ਚੀਜ਼ਾਂ ਮਸ਼ਹੂਰ ਸੀਗੀਆਂ। ਅੱਛਾ, ਉਹਦੇ ਵਿੱਚ ਕੋਈ ਇਹ ਨਹੀਂ ਸੀ ਕਿ ਜਿਹੜਾ ਕੋਈ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਉਹਨਾਂ ਨੇ ਪੜ੍ਹੀਆਂ ਸੀਗੀਆਂ। ਤੇ ਇਸ ਤੋਂ ਲੱਗਦਾ ਕਿ ਬਾਬੂ ਜੀ ਹੁਣੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਟੁਰਦੇ ਫਿਰਦੇ ਵੀ ਹੋਣ ਦੇ, ਮੁਖਤਲਿਫ ਜਗ੍ਹਾ ਤੇ ਵੀ ਜਾਂਦੇ ਹੋਣ ਦੇ, ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਹੋਣ ਦੇ। ਅੱਛਾ, ਮੇਰੀ ਮਹਿਕਮੇ ਚ ਓਵਰਸੀਅਰ ਸਨ ਜੋ ਤੁਰਨ ਫਿਰਨ ਤੇ ਐਬਸੋਲੂਟ ਸੀ ਉਹਨਾਂ ਦਾ। ਜੀ ਜੀ ਜੀ, ਬਿਲਕੁਲ ਬਿਲਕੁਲ। ਉਹ ਲੱਗਦਾ ਵੀ ਹੈ ਕਿ ਉਹਨਾਂ ਦੀ ਇਹ ਸਿਰਫ ਗੱਲਾਂ ਜਿਹੜੀਆਂ ਕਰ ਰਹੇ ਨੇ ਉਹ ਕੋਈ ਕਿਤਾਬੀ ਗੱਲਾਂ ਨਹੀਂ ਕਰ ਰਹੇ, ਉਹ ਧਰਤੀ ਦੀਆਂ ਗੱਲਾਂ ਕਰ ਰਹੇ ਨੇ, ਕਿਹੜੀਆਂ ਚੀਜ਼ਾਂ ਕਿੱਥੋਂ ਦੀਆਂ ਮਸ਼ਹੂਰ ਨੇ, ਔਰ ਉਹਦੇ ਵਿੱਚ ਇੱਕ ਦਾਨਿਸ਼ ਜਿਹੜੀ ਹੈ ਛੁਪੀ ਹੋਈ ਹੈ। ਅੱਛਾ, ਤੁਸੀਂ ਇਹ ਦੇਖੋ ਕਿ ਇਹ ਬਿਲਕੁਲ ਹੀ ਇੱਕ ਵੱਖਰਾ ਅੰਦਾਜ਼ ਸੀਗਾ,
ਇਸ ਤਰ੍ਹਾਂ ਗੱਲਾਂ ਕਰਨ ਦਾ। ਔਰ ਇਸ ਤੋਂ ਪਹਿਲੇ ਸਾਨੂੰ, ਮੇਰਾ ਨਹੀਂ ਖਿਆਲ ਕੋਈ ਐਸਾ ਸ਼ਾਇਰ ਸਾਨੂੰ ਲੱਭੇ ਜਿਹਨੇ ਇਸ ਅੰਦਾਜ਼ ਦੇ ਨਾਲ ਗੱਲਾਂ ਕੀਤੀਆਂ ਹੋਣ। ਤੇ ਇਹ ਐਸੀ ਦਾਨਿਸ਼ ਹੈ, ਐਸੇ ਦਾਨਿਸ਼ ਦੇ ਮੋਤੀ ਨੇ ਕਿ ਜਿਹੜੇ ਹਰ ਪੰਜਾਬੀ ਤੱਕ ਪਹੁੰਚਣੇ ਚਾਹੀਦੇ ਨੇ। ਔਰ ਉਹ ਗੱਲਾਂ ਦਾ ਇੱਕ ਨਿਚੋੜ ਹੈ, ਹਯਾਤੀ ਦਾ ਨਿਚੋੜ ਹੈ ਇਹਨਾਂ ਗੱਲਾਂ ਦੇ ਵਿੱਚ। ਔਰ ਇਹਨਾਂ ਗੱਲਾਂ ਨੂੰ ਪੱਲੇ ਬੰਨ੍ਹ ਕੇ ਅਸੀਂ ਆਪਣੀ ਹਯਾਤੀ ਨੂੰ ਅੱਗਾ ਜਿਹੜਾ ਸੁਖਾਲਾ ਕਰ ਸਕਦੇ। ਜੀ ਪ੍ਰੋਫੈਸਰ ਸਾਹਿਬ, ਦੋ ਕਿਸਮ ਦੀਆਂ ਆਮ ਸਟੇਜਾਂ ਪੰਜਾਬ ਦੇ ਪਿੰਡਾਂ ਵਿੱਚ ਲੱਗਦੀਆਂ ਨੇ। ਇੱਕ ਸਟੇਜ ਜਿਹੜੀ ਹੈ ਜਿਹਨੂੰ ਕਹਿੰਦੇ ਅਸੀਂ ਰਿਲੀਜੀਅਸ ਸਟੇਜ ਜਾਂ ਧਾਰਮਿਕ ਸਟੇਜ ਜਿਹਨੂੰ ਕਿਹਾ ਜਾਂਦਾ ਹੈ, ਉੱਥੇ ਬਾਬੂ ਰਜਬ ਅਲੀ ਦੀ ਜਿਹੜੀ ਧਾਰਮਿਕ ਸ਼ਾਇਰੀ ਜਿਹੜੀ ਉਹਨੂੰ ਪੜ੍ਹਿਆ ਜਾਂਦਾ ਹੈ ਕਵਿਸ਼ਰੀ ਦੇ ਤੌਰ ਤੇ। ਇੱਕ ਹੈ ਜਿਹੜੀ ਕਲਚਰਲ ਜਿਹੜੀ ਸਟੇਜ ਨੇ, ਜਿਹੜੀਆਂ ਕਿ ਸਾਡੇ ਸਕਾਫਤ, ਸਾਡੇ ਜਿਹੜੇ ਸੱਭਿਆਚਾਰ ਨਾਲ ਜਿਹੜੀ ਸਟੇਜਸ ਨੇ, ਜਿਹੜੇ ਮੇਲਿਆਂ ਦੀ ਸਟੇਜਾਂ ਜਿਹਨੂੰ ਕਿਹਾ ਜਾਂਦਾ ਹੈ। ਮੇਲਿਆਂ ਵਿੱਚ ਵੀ ਉਹਨਾਂ ਦੀ ਸ਼ਾਇਰੀ ਪੜ੍ਹੀ ਜਾਂਦੀ ਹੈ ਤੇ ਗੁਰਦੁਆਰਿਆਂ ਵਿੱਚ ਵੀ ਅਕਸਰ ਉਹਦੀ ਸ਼ਾਇਰੀ ਪੜ੍ਹੀ ਜਾਂਦੀ ਹੈ। ਦੋਨੋਂ ਜਗ੍ਹਾ ਉਹ ਅੱਜ ਵੀ ਉਨੇ ਕੀ ਮਕਬੂਲ ਮਸ਼ਹੂਰ ਨੇ। ਮੈਂ ਚਾਹੁੰਦਾ ਕਿ ਅਸੀਂ ਭੈਣ ਰਿਹਾਨਾ ਦੇ ਇੱਥੇ ਹੋਣ ਦਾ ਪੂਰਾ ਫਾਇਦਾ ਲਈਏ, ਅਸੀਂ ਕੁਝ ਉਹਨਾਂ ਕੋਲੋਂ ਹੋਰ ਸੁਣੀਏ, ਕਿਉਂਕਿ ਉਹਨਾਂ ਕੋਲ ਅੰਦਾਜ਼ ਹੈ, ਉਹਨਾਂ ਦੇ ਘਰ ਦਾ ਇੱਕ ਵੱਖਰਾ ਅੰਦਾਜ਼ ਹੈ। ਇਹ ਸਾਹੋਕੇ ਦੀ ਪਿੰਡ ਦੀ ਧੀ ਹੈ ਤੇ ਫਿਰ ਉਹਨਾਂ ਕੋਲ ਵੀ ਗੱਲ, ਜੇ ਨਾ ਉਹਨਾਂ ਦੀ ਸੁਣੀ ਤੇ ਬਹੁਤ ਸਾਰੇ ਦੋਸਤ ਮੋਗੇ ਵਾਲੇ ਸਾਡੇ ਨਾਲ ਨਾਰਾਜ਼ ਹੋਣਗੇ। ਅਸੀਂ ਉਹਨਾਂ ਨਾਰਾਜ਼ ਨਹੀਂ ਹੋਣ ਦੇਣਾ। ਇਹਨਾਂ ਕੋਲ ਕੁਝ ਸੁਣਨਾ ਹੈ ਤੇ ਫਿਰ ਮੈਂ ਉਹਨਾਂ ਦੀ ਕਵਿਤਾਵਾਂ ਤੁਹਾਡੇ ਨਾਲ ਹੋਰ ਕੁਝ ਕਵਿਤਾ ਉਹਨਾਂ ਦੀ ਸ਼ੇਅਰ ਜ਼ਰੂਰ ਕਰਾਂਗਾ। ਸੋ ਭੈਣ ਜੀ ਕੀ ਸੁਣਾਓਗੇ ਜੀ ਹੋਰ? ਹਾਂਜੀ, ਕਵਿਸ਼ਰੀ ਦੇ ਵਿੱਚ ਦਾਦਾ ਜੀ ਨੇ ਇੱਕ ਹਮਦ ਲਿਖੀ ਹੋਈ ਸੀ, ਮੈਂ ਤੁਹਾਨੂੰ ਉਹਦਾ ਥੋੜਾ ਜਿਹਾ ਸੁਣਾਨੀ ਆ। ਜਿਹੜਾ ਦੁਨੀਆ ਦਾ ਵਾਲੀ ਲਾ ਕੇ ਸੋਨਾ ਬਾਗ ਮਾਲੀ, ਕਿਤੇ ਦੇਵੇ ਨਾ ਦੀ ਖਾਲੀ ਮੇਰੇ ਜੈ ਬੇਹੋਸ਼ ਨੂੰ। 100 ਵਾਰੀ ਨਿਉ ਕੇ ਤੇ ਸਲਾਮ ਉਸ ਨੂੰ, ਹੇਠਾਂ ਥੰਮ ਨਾ ਖਲਿਆਰੇ ਕੀ ਆਕਾਸ਼ ਨੂੰ ਸਹਾਰੇ, ਵੇਖ ਕੇ ਹੈਰਾਨ ਸਾਰੇ ਕੁਦਰਤ ਮਾਹੀ ਦੀ, ਕਿਹੜੀ ਕਿਹੜੀ ਕਰਾਂ ਸਿਫਤ ਅਲਾਹੀ ਦੀ। ਇਹ ਉਹਨਾਂ ਨੇ ਹਮਦ ਲਿਖੀ ਸੀ ਪੰਜਾਬੀ ਦੇ ਵਿੱਚ। ਅੱਛਾ, ਅੱਜ ਦੇ ਦੌਰ ਵਿੱਚ ਹਮਦ ਪੰਜਾਬੀ ਵਿੱਚ ਕੋਈ ਹੋਰ ਵੀ ਲਿਖ ਰਿਹਾ? ਮੈਨੂੰ ਨਹੀਂ ਲੱਗਦਾ ਕਿ ਕਿਤੇ ਲਿਖੀ ਜਾਂਦੀ ਹੈ ਜਾਂ ਪੜ੍ਹੀ ਜਾਂਦੀ ਹੈ। ਇਹ ਖੂਬੀ ਸਿਰਫ ਉਹਨਾਂ ਵਿੱਚ ਸੀ, ਜਿਸ ਤਰ੍ਹਾਂ ਮੈਂ ਕਿਹਾ ਕਿ ਗਣਿਤ ਤੇ ਕਵਿਤ, ਭੂਗੋਲ ਦੇ ਕਵਿਤ, ਮੁਲਕਾਂ ਦੇ ਬਾਰੇ, ਕੌਣ ਜ਼ਾਤ ਕੀ ਕਰਦੀ ਹੈ, ਹਰ ਚੀਜ਼ ਦੇ ਉੱਤੇ ਉਹਨਾਂ ਨੇ ਲਿਖਿਆ ਹੈ। ਕਮਾਲ ਦੀ ਸ਼ਖਸੀਅਤ ਸੀ ਉਹਨਾਂ ਦੀ। ਸੋ ਕੁਝ ਹੋਰ ਸੁਣਨਾ ਚਾਹਾਂਗੇ, ਥੋੜਾ ਜਿਹਾ ਹੋਰ, ਅਜੇ ਜਿਹਨੂੰ ਕਹਿੰਦੇ ਕਿ ਫਿਲਮੀ ਗੀਤ ਹੈ ਕਿ ਅਭੀ ਦਿਲ ਭਰਾ ਨਹੀਂ, ਸਾਡਾ ਰਾਜ ਨਹੀਂ ਹੋਇਆ। ਹਾਂ, ਜ਼ੁਬਾਨ ਦੇ ਉੱਤੇ ਕੁਝ ਉਹਨਾਂ ਦੀ ਗੱਲ ਸ਼ੇਅਰ ਕਰ ਲਓ, ਮੈਨੂੰ ਉਸ ਗੱਲ ਯਾਦ ਆ ਗਈ। ਬਾਬੂ ਜੀ ਨੇ ਪੰਜਾਬੀ ਬਾਰੇ ਬਹੁਤ ਕੁਝ ਲਿਖਿਆ ਹੈ ਤੇ ਉਹਨਾਂ ਨੇ ਮੁਕਾਬਲਤਨ ਉਹਨਾਂ ਦੀ ਹੋਰ ਜ਼ੁਬਾਨਾਂ ਬਾਰੇ ਉਹਨਾਂ ਨੇ ਲਿਖਿਆ ਹੈ। ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਸਾਂਝ ਕਰਨਾ ਚਾਹੁੰਦਾ। ਉਹਨਾਂ ਦੀ ਲਿਖਿਆ ਜੀ 16 ਅੱਖਰਾਂ ਦਾ ਛੰਦ ਹੈ ਉਹਦਾ, ਦਰਦ ਪੰਜਾਬੀ ਬੋਲੀ ਦਾ। ਖੰਡ ਤੋਂ ਮਿੱਠੀ ਬੋਲੀ ਪਿਆਰੇ ਵਤਨ ਪੰਜਾਬ ਦੀ, ਮੁਖ ਚੋਂ ਲਪਟਾ ਮਾਰਨ ਜੈਸੇ ਅਤਰ ਗੁਲਾਬ ਦੀ। ਹੋਰ 57 ਜ਼ੁਬਾਨਾਂ ਅੱਖੋਂ ਜਲ ਭਰ ਡੋਲੀ ਦਾ, ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ। ਜਣਦਿਆਂ ਖਾਣੀ ਪਛਤੋ ਵਸਦੀ ਦੇਸ਼ ਪਠਾਣਾ ਦੇ, ਜਣਦਿਆਂ ਖਾਣੀ ਪਛਤੋ ਵਸਦੀ ਦੇਸ਼ ਪਠਾਣਾ ਦੇ, ਇਹ ਆ ਕੇ ਪਿੜ ਨਾਤੀ ਸ਼ਾਸਤਰ ਵੇਦ ਪੁਰਾਣਾ ਦੇ, ਤੇ ਘਰ ਬਾਰਨ ਨਾਲੋਂ ਕਦਰ ਵਧਾਤਾ ਗੋਲੀ ਦਾ, ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ। ਪਸ਼ਤੋ ਨਾਲ ਮੁਕਾਬਲਾ ਕੀਤਾ। ਇਸ ਤੋਂ ਅੱਗੇ ਜਾ ਕੇ ਉਹਨਾਂ ਨੇ ਹੋਰ ਮੁਕਾਬਲੇ ਕਿਵੇਂ, ਹੋਰ ਜ਼ੁਬਾਨਾਂ ਕਿਵੇਂ ਕੀਤਾ। ਮੈਂ ਅੱਗੇ ਇੱਕ ਨੂੰ ਰੋਵਾਂ ਉੱਠਦੀ ਦਿਲੋਂ ਕੁਹਾਰ ਸੀ, ਮੈਂ ਅੱਗੇ ਇੱਕ ਨੂੰ ਰੋਵਾਂ ਉੱਠਦੀ ਦਿਲੋਂ ਕੁਹਾਰ ਸੀ, ਫਿਰ ਪਛਤੋਤੀ ਆ ਗਈ ਹੋਰ ਹਮੈਤਣ ਫਾਰਸੀ। ਮੈਂ ਭਲੀ ਮਾਨਸ ਭੋਲੀ ਚਲਦਾ ਹੁਕਮ ਜਰੂਲੀ ਦਾ, ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ। ਫਿਰ ਨੁਕਸਾਨ ਉਠਾਇਆ ਉਰਦੂ ਘਰ ਜਮ ਵੈਰੀ ਤੋਂ, ਟੁੱਟ ਪੈਣੇ ਨੇ ਕੱਢ ਦਿੱਤੀ ਬਾਹੋਂ ਪਕੜ ਕਚਹਿਰੀ ਚੋਂ। ਅਣਬੁੱਝ ਕੀ ਕਰ ਸਕਦੀ ਜ਼ਹਿਰ ਬਥੇਰਾ ਘੋਲੀ ਦਾ, ਕਰਦੇ ਦਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ। ਹੁਣ ਅੰਗਰੇਜ਼ ਆ ਗਏ ਤੇ ਇੰਗਲੈਂਡ ਦੇ ਨਾਲ, ਅੰਗਰੇਜ਼ਾਂ ਦੇ ਨਾਲ ਅੰਗਰੇਜ਼ੀ ਵੀ ਆਈ ਹੈ ਤੇ ਇੰਗਲੈਂਡ ਘੁੰਡਲਾ ਆ ਅੰਗਰੇਜ਼ੀ ਨਚਲੀ ਜੀ, ਤੇ ਇੰਗਲੈਂਡ ਘੁੰਡਲਾ ਆ ਅੰਗਰੇਜ਼ੀ ਨਚਲੀ ਜੀ। ਰੰਗ ਗੋਰਾ ਅੱਖ ਕਹਿਰੀ ਸਖਤ ਬੁਲਾਰਾ ਕਚਲੀ ਜੀ। ਹੱਥ ਲੱਗਿਆ ਪਤਾ ਲੱਗਿਆ ਕਰਨ ਲਫੇੜਾ ਪੋਲੀ ਦਾ, ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ। ਸਿਰਫ ਜ਼ੁਬਾਨ ਨਹੀਂ, ਦੇਖੋ ਜੀ ਅੰਗਰੇਜ਼ਾਂ ਦੇ ਜਿਹੜੇ ਜ਼ੁਲਮ ਦੀ ਉਹਦੀ ਵੀ ਗੱਲ ਹੋ ਰਹੀ ਹੈ ਨਾਲ ਦਾ। ਮੈਂ ਰਿਪੀਟ ਕਰ ਰਿਹਾ ਜੀ। ਤੇ ਇੰਗਲੈਂਡ ਘੁੰਡਲਾ ਅੰਗਰੇਜ਼ੀ ਨਚਲੀ ਜੀ, ਰੰਗ ਗੋਰਾ ਅੱਖ ਕਹਿਰੀ ਸਖਤ ਬੁਲਾਰਾ ਕਚਲੀ ਜੀ। ਹੱਥ ਲੱਗਿਆ ਪਤਾ ਲੱਗਿਆ ਕਰਨ ਲਫੇੜਾ ਪੋਲੀ ਦਾ, ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ। ਅਬ ਹਿੰਦੀ ਦੀ ਪੁਗਦੀ ਬਾਤ ਮਜਾਜਣ ਸੌਂਕਣ ਦੀ, ਅਬ ਹਿੰਦੀ ਦੀ ਪੁਗਦੀ ਬਾਤ ਮਜਾਜਣ ਸੌਂਕਣ ਦੀ,
मैं चुप कीती फिरदी इसदी आदत भौंकण दी बुरड़ी पे दंद निकले ये ना वक्त घड़ोली दा करदे ना हमदर्दो दर्द पंजाबी बोली दा तकड़े रहो पंजाबीओ ताकीद करदे ने तकड़े रहो पंजाबीओ केड़ा छड़दा निव्यां तो चिरदी फूकी होई मरी उठा ली सिव्यां तो तकड़े रहो पंजाबीओ केड़ा छड़दा निव्यां तो फिर नहीं फूकी होई मरी उठा ली सिव्यां तो सिवे ਉਹਨੂੰ ਦਸਵਾਂ ਸਿਵੇ ਕਹਿੰਦੇ ਆ ਜਿੱਥੇ ਕਿਸੇ ਦੇ ਇਨਸਾਨ ਦੀ ਜਾਨ ਤੋਂ ਉਸੀ ਜਿਹੜਾ ਜਿਸਮ ਹੈ ਉਹਦੀ ਲੋਥ ਹੈ ਉਸਨੂੰ ਜਿੱਥੇ ਜਿਹਨੂੰ ਜਲਾਇਆ ਜਾਂਦਾ ਹੈ ਜਿੱਥੇ ਸਾੜੇ ਨੂੰ ਸਿਵੇ ਕਿਹਾ ਜਾਂਦਾ ਹੈ ਤੇ ਇਹ ਜਿਸ ਇਲਾਕੇ ਤੋਂ ਬਾਬੂ ਜਿਸ ਨਾਲ ਉੱਥੇ ਦੀ ਬੋਲੀ ਹੈ ਖਾਸ ਤੌਰ ਤੇ ਇਸ ਕਰਕੇ ਦੱਸਣਾ ਲਾਜ਼ਮੀ ਬਣਦਾ ਹੈ 8-9 ਸੂਬੇ ਨਿਕਲੇ ਢਿੱਡ ਨਾ ਭਰੇ ਪੜੋਲੀ ਦਾ ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਮੈਂ ਰਿਪੀਟ ਕਰ ਰਿਹਾ ਜੀ तकड़े रहो पंजाबियों केड़ा छड़दा निव्यां तो चिरदी फूकी होई मरी उठा ली सिव्यां तो 8-9 सूबे निकले ढिड ना भरे पड़ोली दा करदे ना हमदर्दो दर्द पंजाबी बोली दा ते अखीरला ਇਹਦਾ शेर है जी ਸੋਂਦੇ मर्द मुकामी की गल समझण लोकल जी मेरे नाल मोगे पड़िया सूद सराणियों गोकल जी गोकल सूद दे पिंड दी गल हो रही है सरीणी दा ਸੋਂਦੇ मर्द मुकामी की गल समझण लोकल जी मेरे नाल मोगे पड़िया सूत सरनियो गोकल जी बाबू रणियो इंदर ते संतोख डरोली दा करदे ना हमदर्दो दर्द पंजाबी बोली दा अपने नाल अपने दोस्तां दी मित्रां दी गल कर रहे जो उन्हां दे नाल जिन्हां ने ज़बान पढ़ी है उस दी गल कीती है ते नाल पंजाबी दी गल कीती है होर ज़बानां दा मुकाबला कीता है ये खूबसूरती बाबू रजब अली दी शायरी दी है जी उन्हां दा कमाल है सो थोड़ी जी गल होर करो अरोड़ा साहब ਤੁਹਾਡੇ ਕੋਲੋਂ ਮੈਂ 1-2 ਸਵਾਲ ਪੁੱਛਣੇ ਨੇ ਤਾਂ ਕਿ ਸਾਨੂੰ ਬਾਬਾ ਜੀ ਦੇ ਬਾਰੇ ਚ ਵੀ ਔਰ ਥੋੜਾ ਜਿਹਾ ਹੋਰ ਪ੍ਰੋਗਰਾਮ ਚ ਵੀ ਸਾਂਝ ਹੋਵੇ। ਅੱਛਾ ਇਹ ਦੱਸੋ ਕਿ ਇਹ ਤੁਸੀਂ ਜਿਹੜਾ ਇਹਨਾਂ ਜ਼ੁਬਾਨੀ ਯਾਦ ਕੀਤੀਆਂ ਚੀਜ਼ਾਂ ਇਹ ਆਇਆ ਕਿ ਉੱਥੇ ਪੜ੍ਹਾਈਆਂ ਜਾਂਦੀਆਂ ਇਸ ਵਜ੍ਹਾ ਤਾਂ ਤੁਹਾਨੂੰ ਯਾਦ ਹੋਈਆਂ ਜਾਂ ਕੋਈ ਤੁਹਾਡੀ ਖਾਸ ਦਿਲਚਸਪੀ ਸੀ ਦੀ ਕਿਉਂਕਿ ਤੁਸੀਂ ਬਹੁਤ ਸਾਰੀਆਂ ਉਹਨਾਂ ਦੀਆਂ ਕਿਆ ਮਸਲਾ हाँ जी बहुत सारी चीजें ना जुबानी याद शायद कुछ चीजें जो बचपन तुम पढ़ लेंगे हो कुछ याद रहती कुछ अध कचड़ियां याद होंगी मैं बहुत अरसे तो पढ़िया नहीं इस कुछ चीजें भुल भी गया वा जिन्हों हकीकत ने गल कह कुछ शायरी मैं स्कूल च कभी पंजाबी पढ़ी नहीं मेरी मजबूरी में स्कूल कभी पंजाबी पढ़ी नहीं इस करके स्कूल तो नहीं पढ़ी पर मैं जो वडेरी उम्र च आके जो मैं पढ़ना शुरू किया मैनू बड़ा चंगा लग्या उन्होंने पढ़ना ते मैं कुछ चीज़ां फिर याद रह गई कुछ अद्धियां याद रह गई तो कुछ मैनू पता लग जो लग्या प्रोग्राम होना तो फिर मैं फटाफट जो कहते एग्जाम तो पहला तुसीं तैयारी करदे हो पेपर आ गए तो पेपर मेरी तैयारी मैं अज बाबू जी की गल करनी तो मैं नलायक सुन ना लगा उन्हों का इस करके मैं थोड़ी जी तैयारी कर ली कुल मिला के सब जी सच्चाई है इसकी सो भैन जी को थोड़ा कुछ होर सुनिए भैन जी खासी देर तो इंतजार भी कर रहे हैं भैन जी जो कुछ वर्के होर फॉलो उन्होंने किताब दे ते सुनाओ सानू कुछ सानू चंगा लगेगा। मैं लगता उन्होंने वीडियो शायद फ्रीज हो गया जी प्रोफेसर साहब कोई गल नहीं जी असं उन्होंने वेट कर लेंगे जिन्नी देर उन्होंने वीडियो दोबारा आता ਤੇ ਅਸੀਂ ਉਹਨਾਂ ਦੀ ਵੇਟ ਕਰ ਲੈਂਦੇ ਆ ਜੀ ਥੋੜੀ ਜਿਹੀ ਗੱਲਬਾਤ ਹੋਰ ਕਰ ਲਈ ਬਾਬੂ ਰਜਬ ਅਲੀ ਦੀ ਜੀ ਦੇਖੋ ਕਵੀਸ਼ਰੀ ਦਾ ਜਿਹੜਾ ਟ੍ਰੈਡੀਸ਼ਨ ਜਿਹੜਾ ਹੈ ਉਹ ਹਜੇ ਵੀ ਪੰਜਾਬ ਦੇ ਵਿੱਚ ਜਿਉਂਦਾ ਹੈ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਪਿੰਡਾਂ ਦੇ ਵਿੱਚ ਜਿਹੜੇ ਉੱਥੇ ਦੇ ਕਲਚਰ ਦਾ ਹਿੱਸਾ ਬਣ ਜਾਂਦੀਆਂ ਨੇ ਉਹ ਜਿਉਂਦੀਆਂ ਰਹਿੰਦੀਆਂ ਉਹ ਕਦੀ ਜਾਂਦੀਆਂ ਨਹੀਂ ਜਿਵੇਂ ਪਾਕਿਸਤਾਨ ਵਿੱਚ ਕੁਝ ਚੀਜ਼ਾਂ ਜਿਹੜੇ ਪਾਕਿਸਤਾਨ ਦੇ ਇਲਾਕੇ ਦੇ ਪੰਜਾਬ ਵਿੱਚ ਘੋੜੀਆਂ ਵਜਾਉਣ ਦਾ ਜਿਹੜਾ ਮੇਲਿਆਂ ਦੇ ਵਿੱਚ ਇੱਕ ਟ੍ਰੈਡੀਸ਼ਨ ਹੈ ਉਹ ਉਸ ਇਲਾਕੇ ਨੇ ਜ਼ਿੰਦਾ ਰੱਖਿਆ ਹਿੰਦੁਸਤਾਨ ਚ ਹੌਲੀ ਹੌਲੀ ਖਤਮ ਹੁੰਦਾ ਚਲਾ ਜਾ ਰਿਹਾ ਮਹਿੰਗਾ ਸ਼ੌਕ ਸਾਬਤ ਹੋਇਆ ਇਸ ਤਰ੍ਹਾਂ ਕਵੀਸ਼ਰੀ ਜਿਹੜੀ ਸੀ ਹਿੰਦੁਸਤਾਨ ਵਾਲੇ ਪਾਸੇ ਖਾਸ ਤੌਰ ਤੇ ਮਾਲਵੇ ਦੇ ਪਾਸੇ ਜਿਹੜਾ ਲੁਧਿਆਣਾ ਮੋਗਾ ਦਾ ਜਿਹੜਾ ਇਲਾਕਾ ਜਿਹਨੂੰ ਕਹੀਦਾ ਹੈ ਬਠਿੰਡੇ ਤੱਕ ਦਾ ਉੱਥੇ ਕਵੀਸ਼ਰੀ ਖਾਸੀ ਅਜੇ ਜ਼ਿੰਦਾ ਹੈ ਹਜੇ ਵੀ ਜ਼ਿੰਦਾ ਹੈ ਲੋਕ ਹਜੇ ਵੀ ਮੇਲਿਆਂ ਵਿੱਚ ਪਿੰਡਾਂ ਵਿੱਚ ਸੁਣਦੇ ਨੇ ਬੜੇ ਸ਼ੌਕ ਨਾਲ ਸੁਣਦੇ ਨੇ ਤੇ ਬੜੀ ਚੰਗੇ ਖਾਸੀ ਰਕਮਾਂ ਸੁਣੀਆਂ ਦਿੱਤੀਆਂ ਜਾਂਦੀਆਂ ਚੰਗੇ ਸੁਣਾਉਣ ਵਾਲੇ ਨੂੰ ਮੈਨੂੰ ਕਵੀਸ਼ਰੀ ਦਾ ਅੰਦਾਜ਼ ਮੇਰੇ ਕੋਲ ਨਹੀਂ ਮੈਂ ਉਸ ਤਰੀਕੇ ਨਹੀਂ ਪੜ੍ਹ ਸਕਦਾ ਪਰ ਮੈਂ ਉਹਨੂੰ ਕਿਤਾਬ ਦੇ ਤੌਰ ਤੇ ਪੜ੍ਹਦਾ ਵਾਂ ਪਰ ਜਿਹੜੇ ਉਹਨੂੰ ਅੰਦਾਜ਼ ਵਿੱਚ ਜਿਹੜੇ ਤਰਨਮ ਵਿੱਚ ਪੜ੍ਹਦੇ ਨੇ ਉਹਨੂੰ ਬੜੀ ਰਕਮਾਂ ਉਸ ਦੇ ਕੇ ਸੁਣਦੇ ਨੇ ਤੇ ਉਹ ਚੀਜ਼ ਅਜੇ ਜ਼ਿੰਦਾ ਹੈ ਜਿੰਨੇ ਚਿਰ ਉਹ ਟ੍ਰੈਡੀਸ਼ਨ ਜ਼ਿੰਦਾ ਰਹਿਣਗੇ ਬਾਬੂ ਰਜਬ ਅਲੀ ਪੜ੍ਹੇ ਜਾਣਗੇ ਪੜ੍ਹਾਏ ਜਾਣਗੇ ਸੁਣੇ ਜਾਣਗੇ ਤੇ ਇਹ ਅੱਛਾ ਇੱਕ ਇੱਥੇ ਹੋਰ ਗੱਲ ਕਰਦਾ ਜਾਵਾਂ ਜੀ ਜੀ ਇਹ
ਕਿਤਾਬਾਂ ਵਿੱਚ ਪੜ੍ਹਦੇ ਨਹੀਂ, ਇਹ ਸੀਨਾ ਪਰ ਸੀਨਾ ਚੱਲਦੇ ਹੈ। ਗੁਰੂ ਤੋਂ ਸ਼ਾਗਿਰਦ ਨੂੰ ਮਿਲੇ, ਉਸਤਾਦ ਨੇ ਸ਼ਾਗਿਰਦ ਨੂੰ ਦਿੱਤੀਆਂ, ਉਹਨੇ ਆਪਣੇ ਸ਼ਾਗਿਰਦ ਨੂੰ ਦਿੱਤੀਆਂ, ਤੇ ਅਲਫਾਜ਼ ਵਿੱਚ ਕਿਤੇ ਥੋੜਾ ਬਹੁਤ ਹੇਰਾ ਫੇਰੀ ਹੋ ਜਾਂਦੀ ਹੈ। ਇਸ ਕਰਕੇ ਜਦੋਂ ਤੁਸੀਂ 2 ਜਾਂ 3 ਕਿਤਾਬਾਂ ਪੜ੍ਹੋਗੇ ਤੁਹਾਨੂੰ ਕਿਤੇ ਨਾ ਕਿਤੇ ਊਣਤਾ ਹੀ ਨਜ਼ਰ ਆਏਗੀ, ਇੱਥੇ ਕੁਝ ਹੋ ਰਿਹਾ ਉੱਥੇ ਕੁਝ ਹੋ ਰਿਹਾ। ਪਰ ਇਹ ਕਿਉਂਕਿ ਟ੍ਰੈਡੀਸ਼ਨ ਹੈ ਜਿਹਨੂੰ ਸੀਨਾ ਵਸੀਨਾ ਜਿਹੜਾ ਹਾਫਿਜ਼ ਕੀਤੀ ਹੁੰਦੀ ਹੈ, ਲੋਕਾਂ ਨੇ ਇੱਕ ਦੂਸਰੇ ਤੋਂ ਅੱਗੇ ਪਹੁੰਚ ਰਹੀ ਹੁੰਦੀਆਂ ਨੇ, ਇਸ ਕਰਕੇ ਇੱਕ ਵੱਖਰਾ ਅੰਦਾਜ਼ ਹੈ ਜੀ ਇਸ ਸ਼ਾਇਰੀ ਦਾ, ਜਿਹੜਾ ਬਾਬੂ ਰਜਬ ਅਲੀ ਦੀ ਸ਼ਾਇਰੀ ਦਾ। ਅਰੋੜਾ ਸਾਹਿਬ, ਸਭ ਤੋਂ ਜ਼ਿਆਦਾ ਉਧਰ ਚੜ੍ਹਦੇ ਪੰਜਾਬ ਦੇ ਵਿੱਚ ਕਿਹੜਾ ਗੁਲੂਕਾਰ ਹੈ ਕਿ ਜਿਹਨੇ ਸਭ ਤੋਂ ਜ਼ਿਆਦਾ ਗਾਇਆ? ਦੇਖੋ, ਜਿਹੜੇ ਬਾਬੂ ਰਜਬ ਅਲੀ ਨੂੰ ਗਾਉਣ ਵਾਲੇ ਨਾ, ਜਿਹੜੀ ਕਵੀਸ਼ਰੀ ਹੈ, ਇੱਕ ਅੱਜ ਦੇ ਦੌਰ ਵਿੱਚ ਬਹੁਤ ਸਿੰਗਰ ਨਹੀਂ ਗਾ ਰਹੇ, ਜਿਹੜਾ ਮਾਈਕ ਉਹ ਕਰ ਰਿਹਾ, ਸ਼ਾਇਦ ਤੁਸੀਂ 2 ਡਿਵਾਈਸਿਸ ਤੇ ਇਕੱਠੇ ਹੋ ਜੀ। ਸੋ ਅੱਜ ਦੇ ਦੌਰ ਦੇ ਸਿੰਗਰ ਜਿਹੜੇ ਇਹ ਉਹ ਸਿੰਗਰ ਨੇ, ਜਿਹੜੇ ਇਲਾਕਾਈ ਸਿੰਗਰ ਨੇ, ਜੋ ਇਹ ਢਾਡੀ ਅਮਰ ਸਿੰਘ ਸ਼ੌਕੀ ਨੇ ਉਹਨਾਂ ਨੂੰ ਗਾਇਆ, ਜਾਂ ਹੋਰ ਵੀ ਬਹੁਤ ਸਾਰੇ ਇਸ ਕਿਸਮ ਦੇ। ਸਾਡੇ ਇੱਥੇ ਟੋਰਾਂਟੋ ਦੇ ਵਿੱਚ ਇੱਕ ਬੜੇ ਅੱਛੇ ਟੈਲੀਵਿਜ਼ਨ ਹੋਸਟ ਨੇ, ਕਿਸੇ ਦੌਰ ਵਿੱਚ ਉਹ ਕਵੀਸ਼ਰ ਵੀ ਰਹੇ ਨੇ, ਜੋਗਾ ਸਿੰਘ ਜੋਗੀ ਨਾਂ ਦੇ ਇੱਕ ਕਵੀਸ਼ਰ ਹੋਏ ਨੇ, ਉਹ ਆਪ ਵੀ ਬਹੁਤ ਖੂਬਸੂਰਤ ਲਿਖਦੇ ਨੇ, ਉਹਨਾਂ ਨੇ ਵੀ ਬਾਬੂ ਰਜਬ ਅਲੀ ਨੂੰ ਗਾਇਆ ਹੈ, ਜੋਗਾ ਸਿੰਘ ਜੋਗੀ ਨੇ। ਤੇ ਉਹਨਾਂ ਦੇ ਇੱਕ ਸ਼ਾਗਿਰਦ ਨੇ ਇੱਥੇ ਸਾਡੇ ਇੱਥੇ ਅਮਰਜੀਤ ਸਿੰਘ ਦੇ ਨਾਲ ਟੋਰਾਂਟੋ ਵਿੱਚ, ਬੜੀ ਖੂਬਸੂਰਤ ਕਵੀਸ਼ਰੀ ਆਪ ਵੀ ਕਰਦੇ ਨੇ, ਉਹਨਾਂ ਨੇ ਵੀ ਬਾਬੂ ਰਜਬ ਅਲੀ ਨੂੰ ਗਾਇਆ ਹੈ। ਸੋ ਬਹੁਤ ਇਹ ਉਹ ਚੀਜ਼ ਹੈ ਜਿਸ ਨੂੰ ਅਸੀਂ ਇਸ ਤਰ੍ਹਾਂ ਮੰਨ ਲਿਆ ਕਿ ਜਿਵੇਂ ਲੋਕ ਬੋਲੀਆਂ ਹੁੰਦੀਆਂ ਨਾ, ਜਿਹਨਾਂ ਲਿਖਣ ਵਾਲਾ ਕੋਈ ਨਾਂ ਨਹੀਂ ਹੁੰਦਾ। ਬਹੁਤ ਸਾਰੇ ਦੋਸਤਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਬਾਬੂ ਰਜਬ ਅਲੀ ਦੀ ਸ਼ਾਇਰੀ ਪੜ੍ਹੀ ਜਾ ਰਹੀ, ਪਰ ਸਾਨੂੰ ਪਤਾ ਸਭ ਨੂੰ ਹੁੰਦਾ ਕਿ ਅਸੀਂ ਸੁਣੀ ਕਿਉਂ ਕਿਤੇ ਨਾ ਕਿਤੇ ਜ਼ਰੂਰ ਹੈ। ਸੋ ਇਹ ਖੂਬੀ ਹੈ ਜੀ ਉਹਨਾਂ ਦੀ। ਬਸ ਬਾਬਾ ਜੀ ਦੀ ਆਪਣੀ ਆਵਾਜ਼ ਦੇ ਵਿੱਚ ਵੀ ਕੋਈ ਹੈ ਉਹਨਾਂ ਦੀ ਕਵਿਸ਼ਰੀ ਜਿਹੜੀ ਮੈਂ ਘੱਟੋ ਘੱਟ ਨਹੀਂ ਸੁਣੀ ਜੀ? ਜੇ ਹੈ ਕੋਈ ਰਿਕਾਰਡਿੰਗ ਤੇ ਮੈਂ ਨਹੀਂ ਸੁਣੀ। ਹੋ ਸਕਦਾ ਕੋਈ ਕਿਸੇ ਦੋਸਤ ਮਿੱਤਰ ਕੋਲ ਰਿਕਾਰਡਿੰਗ ਹੋਵੇ, ਮੈਂ ਨਹੀਂ ਸੁਣਦਾ। ਇਨਫੈਕਟ ਉਹਨਾਂ ਦੀ ਸਹੀ ਮਾਇਨੇ ਚ ਗੱਲ ਕਰੀਏ ਤਾਂ ਤਸਵੀਰ ਵੀ ਉਹਨਾਂ ਦੀ ਸਿਰਫ ਇੱਕੋ ਹੀ ਹੈ, ਜਿਹਦੇ ਵਿੱਚ ਉਹਨਾਂ ਨੇ ਖਾਸ ਜਿਹੜੀ ਮਲਵਈ ਅੰਦਾਜ਼ ਦੀ ਪੱਗ ਬੰਨੀ ਹੋਈ ਹੈ ਤੇ ਮੁੱਛਾਂ ਨੂੰ ਪੂਰੇ ਵੱਟ ਚੜਾਏ ਹੋਏ ਨੇ। ਇੱਕ ਉਹਨਾਂ ਦੀ ਇੱਕੋ ਹੀ ਤਸਵੀਰ ਹੈ, ਉਸੇ ਦੇ ਉੱਤੇ ਫਿਰ ਪੇਂਟਿੰਗਸ ਵੀ ਬਣੀਆਂ ਨੇ ਉਸੇ ਤਸਵੀਰ ਦੀਆਂ। ਰਿਕਾਰਡਿੰਗ ਮੇਰੀ ਸਮਝ ਵਿੱਚ, ਮੇਰੀ ਜਾਂਚ ਮੈਂ ਉਹਨਾਂ ਦੀ ਕੋਈ ਵੀ ਉਹਨਾਂ ਦੀ ਰਿਕਾਰਡਿੰਗ ਮੈਂ ਨਹੀਂ ਸੁਣੀ। ਹੋ ਸਕਦਾ ਕਿਸੇ ਦੋਸਤ ਕੋਲ ਹੋਵੇ, ਪਰ ਮੈਂ ਨਹੀਂ ਸੁਣੀ। ਪਰ ਕਹਿੰਦੇ ਨੇ ਕਿ ਇੱਕ ਜਿਹੜੇ ਉਹਨਾਂ ਨੂੰ ਜਾਣਦੇ ਨੇ, ਜਿਨ੍ਹਾਂ ਦੇ ਹੁਣ ਤਾਂ ਉਸ ਦੌਰ ਦੇ ਲੋਕ ਨਹੀਂ ਰਹੇ, ਪਰ ਜਦੋਂ ਉਸ ਦੌਰ ਦੇ ਲੋਕ ਨੇ ਉਹਨਾਂ ਦੇ ਬਾਰੇ ਜਿਹੜੇ ਗੱਲ ਕਰਦੇ ਰਹੇ ਨੇ, ਉਹ ਜਿਹੜੇ ਉਹਨਾਂ ਦੇ ਸਾਥੀ ਸਨ ਜਾਂ ਜਿਹੜੇ ਉਹਦੇ ਸ਼ਾਗਿਰਦ ਸਨ, ਕਿਤੇ ਬੜਾ ਜਿਹੜਾ ਕਹਿੰਦੇ ਇੱਕ ਮਰਦਾਵਾ ਜੁੱਸਾ, ਜਿਹੜਾ ਕਹਿੰਦੇ ਨੇ ਬੜਾ ਇੱਕ ਅਰਬ ਸੁਭਾਅ ਦਾ ਇੱਕ ਸੀ, ਤੇ ਬੜੀ ਪੇਂਡੂ ਸੁਭਾਅ ਦਾ, ਜਿਹੜਾ ਸਖਤ ਮਿਜਾਜ ਦੇ ਕਿਸਮ ਦੇ ਇਨਸਾਨ ਲੱਗਦੇ ਸਨ, ਪਰ ਗੱਲ ਜਿਹੜੀ ਕਰਦੇ ਸਨ ਉਹ ਬੜੀ ਗੱਲ ਬਹੁਤ ਆਉਂਦੀ ਸੀ ਉਹਨਾਂ ਨੂੰ ਤੇ ਸੱਚਾਈ। ਇਹ ਵੀ ਇੱਕ ਕਿੱਸਾ ਉਹਨਾਂ ਬਾਰੇ ਮਸ਼ਹੂਰ ਹੈ, ਇੱਕ ਦੋਸਤ ਨੇ ਸ਼ਾਇਦ ਉਹਨੇ ਸ਼ੇਅਰ ਵੀ ਕੀਤਾ ਸੀ ਕਿ ਉਹਨਾਂ ਦੀ ਭੈਣ ਜਿੱਥੇ ਵਿਆਹੀ ਹੋਈ ਸੀ, ਉਹ ਕਿਤੇ ਪ੍ਰੋਗਰਾਮ ਕਰਕੇ ਆਏ, ਉਹਨਾਂ ਲੋਕ ਪਿੰਡਾਂ ਮਿਲਿਆ ਸਾਦੇ ਸੀ, ਉਹਨੂੰ ਖਾਸੀ ਰਕਮ ਉਸ ਦੌਰ ਨੂੰ ਚਾਂਦੀ ਦੇ ਸਿੱਕੇ ਮਿਲਦੇ ਸੀ। ਉਹ ਚਾਂਦੀ ਦੇ ਸਿੱਕੇ ਉਸ ਦਾ ਬਟੂਏ ਤੋਂ ਹੁੰਦੇ ਨਹੀਂ ਸੀ ਤੇ ਬੋਰੀ ਆ ਕੇ ਥੈਲੇ ਵਿੱਚ ਆਉਂਦੇ ਸੀ। ਉਹ ਰਾਤ ਭੈਣ ਦੇ ਘਰ ਰੁਕੇ, ਉੱਥੇ ਉਹਨਾਂ ਨੇ ਰੱਖਿਆ ਤੇ ਉਹਨਾਂ ਦੇ ਭਾਣਜੇ ਜਿਹੜੇ ਸੀ ਉਹਨਾਂ ਨੇ ਰਾਤ ਉਹਨਾਂ ਸੁੱਤੇ ਪਏ ਦੇ ਪੈਸੇ ਚੁੱਕ ਲਏ। ਸਵੇਰੇ ਜਦੋਂ ਉੱਠੇ ਤੇ ਪੁੱਛਿਆ ਵੀ ਕਿੱਥੇ ਗਏ, ਮੁੰਡਿਆਂ ਨੂੰ ਪੁੱਛਿਆ ਤੇ ਮੁੰਡੇ ਕਹਿੰਦੇ ਸੁਣਿਆ ਬੜੀ ਅਯਾਸ਼ ਕਿਸਮ ਦੇ ਨੌਜਵਾਨ ਸੁਣਦੇ ਭਾਣਜੇ, ਤੇ ਉਹ ਉਹਨਾਂ ਨੇ ਸੁਣੀ ਜਾਂਦੀ ਜਿਹੜੀ ਗੱਲ ਕਿ ਉਸ ਪੈਸੇ ਸ਼ਰਾਬ ਦੀ ਬੋਤਲਾਂ ਆ ਗਈਆਂ ਤੇ ਉਹ ਪੈਸੇ ਖਤਮ ਹੋ ਗਏ, ਤੇ ਖਾਸੇ ਨਾਰਾਜ਼ ਵੀ ਹੋਏ ਬਾਬੂ ਜੀ ਉਹਨਾਂ ਨਾਲ। ਪਰ ਉਹਨਾਂ ਨੇ ਕੀਤਾ ਕਿ ਉਸ ਤੋਂ ਬਾਅਦ ਉਹ ਮੈਂ ਨਹੀਂ ਜਾਣਦਾ ਉਹਨਾਂ ਨੂੰ ਮਾਰਕੁੱਟ ਕਿੰਨੀ ਕੁ ਪਈ, ਉਹਨਾਂ ਭਾਣਜਿਆਂ ਨੂੰ ਹੁਣ ਉਹਨਾਂ ਚ ਕੋਈ ਹੈ ਵੀ ਜਾਂ ਨਹੀਂ, ਮੈਂ ਵੀ ਨਹੀਂ ਜਾਣਦਾ ਖਿਆਲ। ਪਰ ਮਿਲਣ ਗਿਲਣ ਵਾਲੇ, ਤੁਰਨ ਫਿਰਨ ਵਾਲੇ ਲੋਕਾਂ ਵਿੱਚ ਹਰ ਪਾਸੇ ਜਿੱਥੇ ਉਹਨੂੰ ਸੱਦਿਆ ਜਾਂਦਾ ਸੀ ਉੱਥੇ ਉਹ ਚਲੇ ਜਾਇਆ ਕਰਦੇ ਸੀ। ਹਾਲਾਂਕਿ ਉਸ ਦੌਰ ਵਿੱਚ ਇੰਨੇ ਆਵਾਜਾਈ ਦੇ ਸਾਧਨ ਵੀ ਨਹੀਂ ਸੀ, ਪਰ ਉਹ ਚਲੇ ਜਾਂਦੇ ਸੀ ਜਿੱਥੇ ਵੀ ਉਹਨੂੰ ਬੁਲਾਇਆ ਜਾਂਦਾ ਸੀ। ਕਨੈਕਸ਼ਨ ਘਟ ਗਿਆ ਮੇਰਾ ਖਿਆਲ ਰਿਹਾਨਾ ਭੈਣ ਦਾ, ਇੰਟਰਨੈਟ ਉਹਨਾਂ ਦਾ ਨਹੀਂ ਸੀ ਹੈ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਕੋਈ ਵਾਈਫਾਈ ਦਾ ਜੁਗਾੜ ਕਰ ਲਓ। ਉਹਨਾਂ ਦਾ ਮੋਬਾਈਲ ਤੋਂ ਨਾ ਪੈਕੇਜ ਲਿਆ ਸੀ, ਕਹਿੰਦੇ ਕਿ ਅਸੀਂ ਢਾਰੀ ਤੇ ਰਹਿੰਦੇ, ਢਾਰੀ ਮਤਲਬ ਵੀ ਪਿੰਡ ਤੋਂ ਹਟ ਕੇ ਜਿੱਥੇ ਡੇਰਾ ਬਣਾਇਆ ਉਹਦਾ ਉੱਥੇ, ਤੇ ਇੱਥੇ ਏਦਾਂ ਦਾ ਕੋਈ ਹੋਣਾ ਨੀਗਾ। ਚਲੋ ਤੁਸੀਂ ਗੁਜ਼ਾਰਾ ਕਰਨਾ, ਲੇਕਿਨ ਫਿਰ ਵੀ ਅੱਜ ਦਾ ਸਾਡਾ ਪ੍ਰੋਗਰਾਮ ਠੀਕ ਹੋਇਆ, ਫਿਰ ਕਿਤੇ ਗੱਲਬਾਤ ਜਿਹੜੀ ਉਹਨਾਂ ਨਾਲ ਜ਼ਰੂਰ ਰੱਖਾਂਗੇ। ਸੋ ਮੇਰੇ ਖਿਆਲ ਨਾਸਰ ਸਾਹਿਬ, ਬਾਬੂ ਰਜਬ ਜੀ ਦੀ ਅਸੀਂ ਗੱਲਬਾਤ ਅੱਜ ਕੀਤੀ ਹੈ ਪ੍ਰੋਗਰਾਮ ਵਿੱਚ। ਪੰਜਾਬ ਦੀ ਕਵੀਸ਼ਰੀ ਦੇ ਬਾਦਸ਼ਾਹ ਮੰਨਿਆ ਜਾਂਦਾ ਉਹਨਾਂ ਨੂੰ। ਮੈਨੂੰ ਲੱਗਦਾ ਕਿ ਜਿਹੜਾ ਸਾਡੇ ਪ੍ਰੋਗਰਾਮ ਦਾ ਮਕਸਦ ਹੈ ਕਿ ਪੰਜਾਬੀਆਂ ਨੂੰ ਸਾਰੀ ਉਹਨਾਂ ਦੀ ਸਾਂਝ ਪਵੇ। ਜਿਨ੍ਹਾਂ ਦੋਸਤਾਂ ਨੂੰ ਉਹਨਾਂ ਬਾਰੇ ਨਹੀਂ ਪਤਾ ਸੀ, ਖਾਸ ਤੌਰ ਤੇ ਜਿਹੜੇ ਲਹਿੰਦੇ ਪੰਜਾਬ ਦੇ ਦੋਸਤ ਜਿਹੜੇ ਨੇ, ਅੱਜ ਉਹਨਾਂ ਨੂੰ ਕੁਝ ਪਤਾ ਲੱਗਿਆ, ਜਿਹੜੇ ਉਹਨਾਂ ਚ ਦਿਲਚਸਪੀ ਰੱਖਦੇ ਹੋਣਗੇ ਉਹਨਾਂ ਬਾਰੇ ਕੁਝ ਲੱਭਣਗੇ, ਖੋਜ ਕਰਨਗੇ, ਹੋ ਸਕਦਾ ਕੋਈ ਨਵੀਆਂ ਗੱਲਾਂ ਉਹ ਲੱਭ ਕੇ ਲਿਆਉਣ ਜਿਹੜੀ 47 ਤੋਂ ਬਾਅਦ ਦੀ ਉਹਨਾਂ ਦੀ ਜਿੰਨਾ ਚਿਰ ਉਹ ਹਯਾਤ ਰਹੇ ਉਸ ਦੌਰ ਦੀਆਂ ਗੱਲਾਂ ਉਹ ਲੈ ਕੇ ਆਉਣ, ਜਿਹੜੀ ਸਾਨੂੰ ਨਹੀਂ ਪਤਾ, ਸਾਨੂੰ ਚੰਗਾ ਲੱਗੇਗਾ।
ਸ਼ਾਗਿਰਦਾਂ ਵਾਲੀ ਗੱਲ ਇੱਕ ਮਿਲ ਗਈ ਹੈ, ਉਦੋਂ ਤੱਕ ਵੀ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਸੋ ਇਹਦੇ ਨਾਲ ਹੀ ਸੁਜੈਸ਼ਨ ਦਿੱਤੀ ਸੀ ਨਈਮ ਸਾਹਿਬ ਨੇ, ਉਹ ਵੀ ਬਹੁਤ ਪਰਫੈਕਟ ਹੈ। ਆਪਾਂ ਸਾਰੇ ਦੋਸਤ ਨਾਲ ਮਿਲ ਕੇ ਉੱਤੇ ਵਰਕਿੰਗ ਕਰ ਸਕਦੇ ਹਾਂ। ਸੋ ਅੱਜ ਦਾ ਪ੍ਰੋਗਰਾਮ ਪ੍ਰੋਫੈਸਰ ਸਾਹਿਬ ਪਤਾ ਹੀ ਨਹੀਂ ਲੱਗਾ, ਘੰਟਾ ਲੰਘ ਗਿਆ। ਬਿਲਕੁਲ ਜੀ। ਔਰ ਮੈਂ ਕਹਿੰਦਾ ਜੀ ਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ, ਜ਼ਾਹਿਰ ਹੈ ਕਿ ਬੜਾ ਇੱਕ ਸਾਂਝੀ ਸੱਥ ਦਾ ਇੱਕ ਐਸਾ ਹਿੱਸਾ ਹੈ ਕਿ ਮੇਰੇ ਜਿਹੇ ਬੰਦੇ ਨੂੰ, ਜਿਹਨੂੰ ਜ਼ਿਆਦਾ ਇਲਮ ਨਹੀਂ ਸੀ ਬਾਬੂ ਜੀ ਹੋਣਾ ਦੇ ਬਾਰੇ 'ਚ, ਤੇ ਬਹੁਤ ਕੁਛ ਸਿੱਖਣ ਨੂੰ ਮਿਲਿਆ। ਔਰ ਮੇਰੇ ਅੰਦਰ ਮਜ਼ੀਦ ਜਿਹੜੀ ਇੱਕ ਖਾਸ਼ ਵੱਧ ਗਈ ਹੈ ਕਿ ਮੈਂ ਬਾਬਾ ਜੀ ਨੂੰ ਪੜ੍ਹਾਂ, ਕਿਉਂਕਿ ਮੇਰੇ ਪਿੱਛੇ ਜਿਹੜੀਆਂ ਤੁਸੀਂ ਕਿਤਾਬਾਂ ਦੇਖ ਰਹੇ ਹੋ, ਮੋਸਟਲੀ ਜਿਹੜੀਆਂ ਪੰਜਾਬੀ ਦੀਆਂ ਲੋਕ ਅਦਬ ਦੀਆਂ ਕਿਤਾਬਾਂ, ਤੇ ਲੇਕਿਨ ਮੈਨੂੰ ਅਫਸੋਸ ਹੋ ਰਿਹਾ ਅੱਜ ਆਪਣੇ ਆਪ ਤੇ ਕਿ ਇਹਨਾਂ ਕਿਤਾਬਾਂ ਦੇ ਵਿੱਚ ਬਾਬੂ ਜੀ ਦੀ ਕੋਈ ਕਿਤਾਬ ਨਹੀਂ ਸੀ। ਤੇ ਮੈਂ ਉਮੀਦ ਕਰਦਾ ਕਿ ਤੁਹਾਡੀ ਮਦਦ ਦੇ ਨਾਲ, ਅਰੋੜਾ ਸਾਹਿਬ ਦੀ ਮਦਦ ਦੇ ਨਾਲ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜਿਹੜੇ ਸੱਜਣ ਬੇਲੀ ਸਾਨੂੰ ਸੁਣ ਰਹੇ ਨੇ, ਉਹਨਾਂ ਦੀ ਮਦਦ ਦੇ ਨਾਲ ਅਗਲੇ ਕੁਝ ਮਹੀਨਿਆਂ ਤੱਕ ਇੱਥੇ ਜ਼ਰੂਰ ਇੱਕ ਕਿਤਾਬ ਜਿਹੜੀ ਹੈ ਬਾਬੂ ਜੀ ਦੀ ਪਈ ਹੈ। ਬਹੁਤ ਖੂਬ ਪ੍ਰੋਫੈਸਰ, ਮੇਰਾ ਵਾਅਦਾ ਰਿਹਾ ਤੁਹਾਡੇ ਨਾਲ, ਮੈਂ ਤੁਹਾਡੀ ਮਦਦ ਜੋ ਕੁਝ ਇਮਦਾਦ ਹੋ ਸਕੇਗੀ ਇਸਨੂੰ ਟ੍ਰਾਂਸਕ੍ਰਾਈਬ ਦੁਬਾਰਾ ਕਰਨ ਵਿੱਚ, ਗੁਰਮੁਖੀ ਦੇ ਤੋਂ ਲੈ ਕੇ ਸ਼ਾਹਮੁਖੀ ਤੱਕ ਲਿਆਉਣ ਵਿੱਚ ਮੈਂ ਜੋ ਮਦਦ ਚਾਹੀਦੀ ਹੈ ਜਾਂ ਛਾਪਣ ਵਿੱਚ ਜੋ ਇਮਦਾਦ ਚਾਹੀਦੀ ਹੈ, ਉਹ ਮੈਂ ਉਹਦੇ ਲਈ ਹਾਜ਼ਰ ਹਾਂ। ਮੈਂ ਇਨਫੈਕਟ ਮੈਨੂੰ ਖੁਸ਼ੀ ਹੋਏਗੀ ਬਾਬੂ ਰਜੌਲੀ ਨੂੰ ਹੋਰ ਲੋਕ ਪੜ੍ਹਨ, ਉਹਨਾਂ ਤੋਂ ਇੰਸਪਾਇਰ ਹੋਣ, ਉਹਨਾਂ ਵਰਗੀ ਤਾਂ ਨਹੀਂ ਪਰ ਉਹਨਾਂ ਤੋਂ ਇੰਸਪਾਇਰ ਹੋ ਕੇ ਲਿਖਣ ਜ਼ਰੂਰ, ਤਾਂ ਕਿ ਅਸੀਂ ਪੰਜਾਬੀ ਦੇ ਬਾਰੇ ਹੋਰ ਸਾਰੇ, ਜਿਵੇਂ ਉਹਨਾਂ ਨੂੰ ਦਰਦ ਪੰਜਾਬੀ ਦਾ ਉਹਨਾਂ ਨੇ ਕੀਤਾ ਹੈ, ਉਸ ਦਾ ਸਾਡੇ ਸਾਰਿਆਂ ਜਿਹੜਾ ਪੰਜਾਬੀ ਦਾ ਦਰਦ, ਉਸ ਤੋਂ ਪੰਜਾਬੀ ਜ਼ੁਬਾਨ ਨੂੰ, ਪੰਜਾਬੀ ਸਕਾਫਤ ਨੂੰ ਅੱਗੇ ਲੈ ਕੇ ਤੁਰਨ, ਉਹਦੇ ਝੰਡਾ ਬਰਦਾਰ ਬਣਨ ਸਾਨੂੰ ਖੁਸ਼ੀ ਹੋਏਗੀ। ਮੈਂ ਇਸ ਦੇ ਨਾਲ ਨਾਲ ਨਾ ਜੀ ਇੱਕ ਦੋ ਚੀਜ਼ਾਂ ਕਮੈਂਟਸ ਹੋਰ ਦੱਸ ਦੇਵਾਂ ਜੀ। ਜਿਹੜੇ ਦੋਸਤਾਂ ਦੇ ਕਮੈਂਟ ਥੋੜੇ ਦਿਨ ਪਹਿਲਾਂ ਆਏ, ਮੈਂ ਉਹ ਪੜ੍ਹੇ ਸੀ ਪਰ ਮੈਂ ਗੱਲ ਨਹੀਂ ਕਰ ਸਕਿਆ। ਇੱਕ ਦੋਸਤ ਨੇ ਦੱਸਿਆ ਕਿ ਸਤਿੰਦਰ ਸਰਤਾਜ ਜਿਹੜੇ ਅੱਜ ਦੇ ਦੌਰ ਦੇ ਸਿੰਗਰ ਨੇ, ਬੜੇ ਮਸ਼ਹੂਰ ਨੇ ਇੰਡੀਆ ਵਿੱਚ, ਉਹ ਵੀ ਗਾਉਂਦੇ ਨੇ ਬਾਬੂ ਰਜਬ ਅਲੀ ਨੂੰ, ਅੱਜ ਦੇ ਦੌਰ ਦੇ ਸਿੰਗਰ ਨੇ। ਇਸ ਦੇ ਨਾਲ ਨਾਲ ਹੋਰ ਦੱਸਿਆ ਨੇ ਦੋਸਤਾਂ ਨੇ ਦੱਸਿਆ ਕਿ ਹੋਰ ਦੋ ਇੱਕ ਕਮਿਸ਼ਨਰ ਦੇ ਨਾਲ ਹੈ ਜੋ ਗਾ ਰਹੇ ਨੇ। ਤੇ ਕੱਲ ਦਾ ਟੌਪਿਕ ਵੀ ਉਹਨਾਂ ਨਾਲ ਦੇ ਪੁੱਛੇ, ਕੱਲ ਦਾ ਟੌਪਿਕ ਕੀ ਹੈ। ਹੁਣ ਕੱਲ ਦਾ ਟੌਪਿਕ ਨਾਸਰ ਸਾਹਿਬ ਨੇ ਦੱਸਣਾ, ਪਰ ਉਸ ਤੋਂ ਪਹਿਲਾਂ ਮੈਂ ਮਾਫੀ ਸਾਰੇ ਦੋਸਤਾਂ ਤੋਂ ਮੰਗ ਲਵਾਂ। ਕੱਲ ਦੇ ਟੌਪਿਕ, ਕੱਲ ਜੋ ਵੀ ਟੌਪਿਕ ਮੈਂ ਉਸ ਵਿੱਚ ਸ਼ਾਇਦ ਗੈਰ ਹਾਜ਼ਰ ਹੋਵਾਂਗਾ। ਮੈਂ ਇਸੇ ਹੀ ਵਕਤ ਇਸ ਮਹੀਨੇ ਵਿੱਚ ਇੱਕ ਵਾਰ ਮੈਂ ਇੱਕ ਸ਼ੋਅ ਕਰਦਾ ਜੀ, ਮੇਰਾ ਇੱਕ ਹੋਰ ਇੱਥੇ ਪੰਜਾਬੀ ਥੀਏਟਰ ਦਾ ਚੈਨਲ ਹੈ, ਕਿਉਂਕਿ ਮੈਂ ਉਨ ਦੋਸਤਾਂ ਨੂੰ ਜਿਹਨੂੰ ਨਹੀਂ ਪਤਾ ਇਹ ਵੀ ਦੱਸ ਦੇਵਾਂ ਜੀ ਕਿ ਮੈਂ ਥੀਏਟਰ ਦਾ ਹਿਦਾਇਤਕਾਰ ਹਾਂ, ਡਾਇਰੈਕਟਰ ਹਾਂ। ਮੈਂ ਲਾਈਵ ਸ਼ੋਅ ਡਾਇਰੈਕਟ ਕਰਦਾ ਤੇ ਬੜਾ ਸ਼ੌਕ ਨਾਲ ਕਰਦਾ। ਤੇ ਅਸੀਂ ਐਕਟਰਸ ਨੂੰ ਤਿਆਰ ਕਰਨ ਲਈ ਚੰਗੇ ਅਦਾਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਾਡਾ 1 ਘੰਟੇ ਦਾ ਕੱਲ ਸੈਸ਼ਨ ਜਿਹੜਾ ਹੈ ਇਸੇ ਹੀ ਵਕਤ ਹੁੰਦਾ ਹੈ, ਤੇ ਜਿਹੜਾ ਓਵਰਲੈਪਿੰਗ ਟਾਈਮ ਹੈ, ਜਿਵੇਂ ਹੀ ਉਹ ਖਤਮ ਹੋ ਜਾਏਗਾ ਉਸ ਤੋਂ ਠੀਕ ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਇੱਕ ਵਾਰ ਜੁੜ ਜਾਵਾਂਗਾ। ਅਰੋੜਾ ਸਾਹਿਬ, ਇੱਕ ਤਜਵੀਜ਼ ਹੈ ਨਾਸਰ ਸਾਹਿਬ ਦੀ ਇਜਾਜ਼ਤ ਦੇ ਨਾਲ, ਉਹ ਲਾਈਵ ਸੈਸ਼ਨ ਕੱਲ ਸਾਨੂੰ ਵੀ ਸਾਂਝੀ ਸਾਥੇ ਦਿਖਾ ਦਿਓ। ਮੈਨੂੰ ਕੋਈ ਇਤਰਾਜ਼ ਨਹੀਂ ਜੀ, ਬਿਲਕੁਲ ਜੀ। ਇੰਡੀਆ ਤੋਂ ਐਕਟਰ ਨੇ ਸੀਮਾ ਕੌਸ਼ਲ ਜੀ ਐਕਟਰ ਨੇ ਜੀ। ਸੀਮਾ ਕੌਸ਼ਲ ਨੂੰ ਅਸੀਂ ਕੱਲ ਆਪਣੇ ਨਾਲ ਲੈ ਰਹੇ ਹਾਂ ਜੀ। ਸੀਮਾ ਕੌਸ਼ਲ ਨਾਲ ਐਕਟਿੰਗ ਦੇ ਹਵਾਲੇ ਤੋਂ ਗੱਲ ਕਰਦੇ, ਤੁਸੀਂ ਉਹਨਾਂ ਨੂੰ ਬਹੁਤ ਸਾਰੀ ਫਿਲਮਾਂ ਵਿੱਚ ਦੇਖਿਆ, ਪੰਜਾਬੀ ਫਿਲਮਾਂ ਵਿੱਚ ਬਿਹਤਰੀਨ ਫਿਲਮਾਂ ਦੀ ਅਦਾਕਾਰੀ ਕੀਤੀ ਤੇ ਅਦਾਕਾਰੀ ਵੀ ਜ਼ਬਰਦਸਤ ਕੀਤੀ ਹੈ। ਅਸੀਂ ਉਹਨਾਂ ਨਾਲ ਕੁਝ ਐਕਟਿੰਗ ਦੇ ਨੁਕਤੇ, ਕੁਝ ਗੁਰ ਸਿੱਖਣੇ ਉਹਨਾਂ ਕੋਲੋਂ, ਤੇ ਅਸੀਂ ਕੋਸ਼ਿਸ਼ ਕਰਨੀ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ। ਤੇ ਜੇ ਤੁਸੀਂ ਸਾਡੇ ਨਾਲ ਸਰ ਆਓਗੇ ਸਾਨੂੰ ਖੁਸ਼ੀ ਹੋਏਗੀ। ਤੇ ਕੱਲ ਦਾ ਵੀ ਸੁਣਾਂਗੇ ਨਾਲ ਦੇ ਨਾਲ ਜੀ। ਠੀਕ ਹੈ ਜੀ, ਬਿਲਕੁਲ ਜੀ। ਅਸੀਂ ਇਸ ਤੋਂ ਅੱਧਾ ਘੰਟਾ ਪਹਿਲਾਂ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਨੂੰ, ਜੋ ਸਾਡਾ ਰੋਜ਼ਾ ਵਕਤ ਹੈ ਉਸ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤੇ ਬਿਲਕੁਲ ਜੀ ਕੱਲ ਨਾਲ ਅਰੋੜਾ ਸਾਹਿਬ ਅਸੀਂ 15 ਮਿੰਟ ਹੋਰ ਆਪਣਾ ਲੇਟ ਕਰ ਲਾਂਗੇ, 9:15 ਕਰ ਲਾਂਗੇ ਪਾਕਿਸਤਾਨ ਟਾਈਮ ਤੋਂ। ਤੁਹਾਨੂੰ ਵੀ ਸੁਣ ਲਾਂਗੇ, ਵੀ ਤੁਸੀਂ ਅੱਜ ਜੁਆਇਨ ਕਰ ਲਿਓ, ਤੁਹਾਨੂੰ ਵੀ ਛੱਡਣਾ ਚਾਹ ਰਹੇ। ਠੀਕ ਹੈ ਜੀ, ਬਿਹਤਰ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ। ਕੱਲ ਫਿਰ ਪਹਿਲਾਂ ਉਹ ਵੀ ਸੁਣਾਵਾਂਗੇ, ਫਿਰ ਉਸ ਤੋਂ ਬਾਅਦ ਹੋਰ ਵੀ ਗੱਲ ਕਰਾਂਗੇ। ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਪ੍ਰੋਫੈਸਰ ਸਾਹਿਬ, ਅਰੋੜਾ ਸਾਹਿਬ, ਭੈਣ ਜੀ ਹੋਣੀ, ਉਹਨਾਂ ਦਾ ਮੇਰਾ ਇੰਟਰਨੈਟ ਦਾ ਪ੍ਰੋਬਲਮ ਬਣ ਗਿਆ। ਕੱਲ ਫਿਰ ਜੁੜਾਂਗੇ ਇੱਕ ਵਾਰੀ 9:15 ਵਜੇ ਕੱਲ ਜੁੜਾਂਗੇ ਜੀ ਪਾਕਿਸਤਾਨੀ ਤੇ 9:45 ਇੰਡੀਆ ਟਾਈਮ, ਕਿਉਂਕਿ ਅਰੋੜਾ ਸਾਹਿਬ ਨੇ ਦਾ ਸ਼ੋਅ ਖਤਮ ਹੋਏਗਾ ਤੇ ਨਾਲ ਦੀ ਨਾਲ ਫਿਰ ਆਪਾਂ ਸ਼ੁਰੂ ਕਰ ਦਾਂਗੇ। ਕੱਲ ਤੱਕ ਇਜਾਜ਼ਤ ਚਾਹੁੰਦੇ ਹਾਂ, ਰੱਬ ਰੱਖਾ। ਬਹੁਤ ਸ਼ੁਕਰੀਆ।